ਪੰਜਾਬੀ ਰੇਡੀਓ ਜੋ ਐਸ ਹੋ ਰਿਹਾ ਸਾਰੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੁੰਦੇ ਨੇ ਸਾਡੇ ਨਾਲ ਬਲਤੇਜ ਪੰਨ ਜੀ ਦੱਸਦੇ ਨੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਅਖਬਾਰਾਂ ਦੀਆਂ ਸੁਰਖੀਆਂ ਕਹਿੰਦੀਆਂ ਨੇ। ਖਬਰਾਂ ਤੋਂ ਬਾਅਦ ਤੁਹਾਡੇ ਵੀ ਸਵਾਲ ਲੈ ਜਾਣਗੇ। ਜੇ ਤੁਹਾਡਾ ਵੀ ਕੋਈ ਸਵਾਲ ਆ ਖਬਰਾਂ ਤੋਂ ਬਾਅਦ ਤੁਸੀਂ ਕਰ ਸਕੋਗੇ 4082725200 ਜੀ ਸਟੂਡੀਓ ਦਾ ਫੋਨ ਨੰਬਰ ਆ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਟਰਕੀਆਣਾ ਲਾ ਇਮੀਗ੍ਰੇਸ਼ਨ 4159090503 ਜੈਂਡਰ ਹੋਮ ਲੋਨ ਵਾਲੇ ਮੌਨਚੀਮਾ ਜੀ 5599052575 ਗੁਰਦੀਪ ਸਿੰਘ ਬਿਰਦੀ ਕਲੋਵਸ ਰਾਮ ਸਿੰਘ ਸ਼ੇਰਗਿੱਲ ਸਲਮਾ ਮਨਜੀਤ ਸਿੰਘ ਦੀਵਾਨਾ ਫਰੀਮੌਂਟ ਫਰੈਜ਼ਨੋ ਗੁਰਚਰਨ ਸਿੰਘ ਜੀ ਬਿਕਰਸਫੀਲਡ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਕੱਲ ਜੀ ਧੰਨਵਾਦ ਜੀ, ਮਿਹਰਬਾਨੀ। ਤੇ ਬਲਤੇਜ ਪੰਨੂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜਿਹੜਾ ਇਹ ਰਾਮ ਮੰਦਿਰ ਬਣਨਾ ਅਯੁੱਧਿਆ ਦੇ ਵਿੱਚ ਜਿਹੜਾ ਉਹ ਜ਼ਮੀਨ ਦਾ ਘਟਾਲਾ ਹੈ ਉਹਦੀ ਕੀ ਅਪਡੇਟ ਹੈ? ਉਹਦੇ ਇੱਕ ਤਾਂ ਜੀ ਲੇਟੈਸਟ ਜਿਹੜੀ ਅਪਡੇਟ ਇਹ ਆ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਇਹ ਜਿਹੜਾ ਟਰਸਟ ਦੀ ਰਿਪੋਰਟ ਹੈ ਉਹ ਤਲਬ ਕਰ ਲਈ ਹੈ ਜੀ। ਔਰ 2 ਕਰੋੜ ਰੁਪਏ ਦੀ ਜ਼ਮੀਨ 5 ਤੋਂ 7 ਮਿੰਟ ਦੇ ਵਿੱਚ 18.5 ਕਰੋੜ ਰੁਪਏ ਦੀ ਕਿਵੇਂ ਹੋ ਗਈ, ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਭੇਦ ਜਿਹੜਾ ਉਹ ਬਣਿਆ ਹੋਇਆ। ਹੁਣ ਮੁੱਖ ਮੰਤਰੀ ਨੇ ਰਿਪੋਰਟ ਤਲਬ ਕੀਤੀ ਆ। ਸਵਾਲ ਇਹ ਆ ਕਿ ਮੁੱਖ ਮੰਤਰੀ ਇਹਦੇ ਉੱਤੇ ਕੀ ਜਿਹੜਾ ਉਹ ਕਰ ਲੂਗਾ, ਮਿੱਟੀ ਪਾਊਗਾ ਤਕਰੀਬਨ ਲਗਭਗ, ਕਿਉਂਕਿ ਇਹਦੇ ਉੱਤੇ ਭਾਰਤੀ ਜਨਤਾ ਪਾਰਟੀ ਦੀ ਜ਼ਬਾਨ ਜਿਹੜੀ ਆ ਉਹ ਬਿਲਕੁਲ ਬੰਦ ਹੋ ਗਈ ਆ। ਇਹਦੇ ਉੱਤੇ ਕੋਈ ਪ੍ਰਤੀਕਰਮ ਉਹਨਾਂ ਦਾ ਨਹੀਂ ਆ ਰਿਹਾ ਕਿਉਂਕਿ ਲੋਕਾਂ ਦਾ ਟਰਸਟ ਇਸ ਟਰਸਟ ਦੇ ਉੱਤੇ ਜਿਹੜਾ ਉਹ ਜੁੜਿਆ ਹੋਇਆ। ਔਰ ਇਸ ਟਰਸਟ ਦੇ ਕੋਲੇ ਰਾਮ ਮੰਦਿਰ ਦੇ ਵਾਸਤੇ ਇਕੱਠਾ ਕੀਤਾ ਗਿਆ 4000 ਕਰੋੜ ਰੁਪਈਆ ਜਿਹੜਾ ਉਹ ਪਿਆ। ਲੋਕਾਂ ਨੂੰ ਇਹਦੇ ਤੋਂ ਇੱਕ ਸਵਾਲੀਆ ਚਿੰਨ੍ਹ ਤਾਂ ਖੜਾ ਹੋਣ ਲੱਗ ਗਿਆ ਨਾ ਵੀ ਜਿਹੜਾ ਬਾਕੀ ਪੈਸਾ ਪਿਆ ਕੀ ਉਹ ਸੁਰੱਖਿਅਤ ਆ, ਉਹ ਸੇਫ ਹੈ। ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਟਰਸਟ ਦਾ ਜਿਹੜਾ ਪ੍ਰਧਾਨ ਹੈ ਮਹੰਤ ਨਿਤਿਆ ਗੋਪਾਲ ਦਾਸ, ਉਹਨੇ ਜਿਹੜਾ ਅੱਗੋਂ ਆਪਣਾ ਜਾਨਸ਼ੀਨ ਥਾਪਿਆ ਹੋਇਆ ਕਮਲ ਨਯਨ ਦਾਸ, ਉਹਨੇ ਵੀ ਆਵਾਜ਼ ਜਿਹੜੀ ਉਠਾਈ ਹੈ। ਉਹਨੇ ਇਹ ਕਿਹਾ ਕਿ 1 ਸਾਲ ਤੋਂ ਟਰਸਟ ਦੇ ਵਿੱਚ ਜੋ ਕੁਝ ਹੋ ਰਿਹਾ ਉਹਦੀ ਕੋਈ ਜਾਣਕਾਰੀ ਜਿਹੜੇ ਪ੍ਰਧਾਨ ਨੂੰ ਨਹੀਂ ਦਿੱਤੀ ਜਾ ਰਹੀ। ਸਾਰੇ ਫੈਸਲੇ ਜਿਹੜਾ ਸੈਕਟਰੀ ਆ ਉਹਦਾ ਨਾਮ ਵੀ ਉਹੋ ਜਿਹਾ ਹੀ ਹੈ ਚੰਪਤ ਰਾਏ, ਉਹਨੂੰ ਉਹ ਜਿਹੜਾ ਜੀ ਉਹ ਲੈ ਰਿਹਾ। ਔਰ ਜਿਹੜਾ ਪ੍ਰਧਾਨ ਆ ਉਹਨੇ ਇਹ ਕਿਹਾ ਕਿ ਨਾ ਕਿਸੇ ਨੂੰ ਪੁੱਛਿਆ ਜਾਂਦਾ ਨਾ ਕਿਸੇ ਨੂੰ ਦੱਸਿਆ ਜਾਂਦਾ। ਟਰਸਟ ਦੇ ਕਈ ਜਿਹੜੇ ਮੈਂਬਰ ਨੇ, ਟਰਸਟੀ ਡਾਕਟਰ ਅਨਿਲ ਮਿਸ਼ਰਾ ਦੇ ਜਿਹੜੀ ਭੂਮਿਕਾ ਇਹਦੇ ਵਿੱਚ ਉਹਦੇ ਤੋਂ ਖੁਸ਼ ਨਹੀਂ ਗਏ। ਡਾਕਟਰ ਮਿਸ਼ਰਾ, ਹਰੀਸ਼ ਪਾਠਕ, ਕੁਸੁਮ ਪਾਠਕ, ਸੁਲਤਾਨ ਅੰਸਾਰੀ, ਰਵੀ ਮੋਹਨ ਤਿਵਾਰੀ, ਇਹ ਸਾਰੇ ਦੋਨੋਂ ਜਿਹੜੇ ਬੈਨਾਮੇ ਨੇ, ਦੋਨੋਂ ਰਜਿਸਟਰੀਆਂ ਉਹਦੇ ਵਿੱਚ ਗਵਾਹ ਨੇ। ਪਹਿਲੀ ਰਜਿਸਟਰੀ 'ਚ ਵੀ ਗਵਾਹ ਨੇ, ਦੂਜੀ ਰਜਿਸਟਰੀ ਦੇ ਵਿੱਚ ਵੀ ਇਹੀ ਜਿਹੜਾ ਜੀ ਉਹ ਗਵਾਹ ਨੇ। ਅਯੁੱਧਿਆ ਦੇ ਵਿੱਚ ਜਿਹੜੀ ਜ਼ਮੀਨ ਖਰੀਦੀ ਜਾ ਰਹੀ ਆ ਉਹਨੂੰ ਲੈ ਕੇ ਵੀ ਕਈ ਕਿਸਮ ਦੇ ਸਵਾਲ ਉੱਠੇ ਨੇ। ਜਿਹੜਾ ਏਅਰਪੋਰਟ ਉੱਥੇ ਬਣ ਰਿਹਾ ਉਹਦੇ ਵਾਸਤੇ ਜਿਹੜੀ ਜ਼ਮੀਨ ਅਕਵਾਇਰ ਕੀਤੀ ਜਾ ਰਹੀ ਆ, ਉੱਥੇ ਪਿੰਡਾਂ ਵਾਲੇ ਲੋਕ ਕਹਿੰਦੇ ਸਾਡੀ ਜਿਹੜੀ ਜ਼ਮੀਨ ਹੈ ਉਹਦਾ 21 ਲੱਖ 22 ਲੱਖ ਰੁਪਈਆ ਦਿੱਤਾ ਜਾ ਰਿਹਾ, ਜਦੋਂ ਕਿ ਇਹ ਜ਼ਮੀਨਾਂ ਜਿਹੜੀਆਂ ਉਹ ਇੰਨੇ ਕਰੋੜ ਦੀਆਂ ਕਿਵੇਂ ਹੋ ਗਈਆਂ। ਮਤਲਬ ਕਿ ਜਿਹੜੀਆਂ ਖਰੀਦੀਆਂ ਆਪ ਉਹਨਾਂ ਦੀ ਫਿਰ ਕੀਮਤ ਜਿਹੜੀ ਉਹ ਵਧਾ ਲਈ, ਜੋ ਕੁਝ ਆਮ ਸਿਆਸਤਦਾਨਾਂ ਦੇ ਵੱਲੋਂ ਕੀਤਾ ਜਾਂਦਾ। ਚਲੋ ਉਹ ਇੰਡਸਟਰੀ ਦੇ ਵਾਸਤੇ ਉਹ ਲੁੱਟ ਹੁੰਦੀ ਆ, ਲੋਕਾਂ ਦੀ ਲੁੱਟ ਹੁੰਦੀ ਆ। ਇਹ ਤਾਂ ਇੱਕ ਧਾਰਮਿਕ ਸਥਾਨ ਜਿੱਥੇ ਪ੍ਰਧਾਨ ਮੰਤਰੀ ਜਾ ਕੇ ਉਹਦੀ ਭੂਮੀ ਪੂਜਾ ਕਰਦਾ ਔਰ ਉਹਦੇ ਵਿੱਚ ਜਿਹੜਾ ਟਰਸਟ ਆ ਬਣਿਆ ਹੋਇਆ ਉਹ ਲੋਕਾਂ ਦੇ ਟਰਸਟ ਦੇ ਨਾਲ ਐਡਾ ਵੱਡਾ ਧੋਖਾ ਜਿਹੜਾ ਉਹ ਕਰ ਲੇ। ਲੋਕਾਂ ਨੂੰ ਯਕੀਨ ਨਹੀਂ ਸੀ ਜਿਹੜਾ ਹੋ ਰਿਹਾ। ਪਰ ਜਿਹੜਾ ਉਸ ਤੋਂ ਬਾਅਦ ਇਹ ਜਿਹੜਾ ਸਮਾਜਵਾਦੀ ਪਾਰਟੀ ਦੇ ਨੇਤਾ ਨੇ ਇਹ ਗੱਲ ਚੁੱਕੀ, ਫਿਰ ਆਮ ਆਦਮੀ ਪਾਰਟੀ ਦੇ ਜਿਹੜੇ ਰਾਜ ਸਭਾ ਮੈਂਬਰ ਨੇ ਸੰਜੇ ਸਿੰਘ, ਉਹਨੇ ਰਜਿਸਟਰੀ ਦੀਆਂ ਕਾਪੀਆਂ ਜਿਹੜੀਆਂ ਬਾਹਰ ਦੇ ਦਿੱਤੀਆਂ। ਔਰ ਜਿਨ੍ਹਾਂ ਨੇ ਕੀਤਾ ਉਹਨਾਂ ਨੇ ਡਿਨਾਈ ਨਹੀਂ ਕੀਤਾ, ਡਿਨਾਈ ਕਰ ਨਹੀਂ ਸਕਦੇ। ਕਹਿੰਦੇ ਹਾਂ ਇਹ ਰਜਿਸਟਰੀ ਦੀਆਂ ਕਾਪੀਆਂ ਬਿਲਕੁਲ ਸਹੀ ਨੇ, ਅਸੀਂ ਕਿਸੇ ਕਿਸਮ ਦਾ ਕੋਈ ਧੋਖਾ ਨਹੀਂ ਕੀਤਾ। ਧੋਖਾ ਨਹੀਂ ਕੀਤਾ ਤੇ ਫਿਰ ਇਹ ਕੀ ਆ ਕਿ ਇੱਕ ਰਜਿਸਟਰੀ ਜਿਹੜੀ ਆ ਉਹ 2 ਕਰੋੜ ਰੁਪਏ ਦੀ ਹੁੰਦੀ ਆ, 5 ਮਿੰਟ ਬਾਅਦ ਉਹੀ ਰਜਿਸਟਰੀ 18.5 ਕਰੋੜ ਰੁਪਏ ਦੀ ਹੁੰਦੀ ਆ। ਜਿਹੜੀਆਂ ਗਵਾਹੀਆਂ ਪਹਿਲੀ ਰਜਿਸਟਰੀ 'ਚ ਆ ਉਹੀ ਗਵਾਹੀਆਂ ਦੂਜੀ ਰਜਿਸਟਰੀ ਦੇ ਵਿੱਚ। ਐਡਾ ਵੱਡਾ ਧੋਖਾ ਕਿਸੇ ਇੱਕ ਧਾਰਮਿਕ ਸਥਾਨ ਦੇ ਉੱਤੇ ਲੋਕਾਂ ਦੇ ਟਰਸਟ ਦੇ ਨਾਲ ਹੋ ਜਾਣਾ, ਕਿਉਂਕਿ ਸਭ ਤੋਂ ਵੱਡਾ ਸਵਾਲ ਇਹ ਆ
4,000 ਕਰੋੜ ਰੁਪਈਆ ਇਸ ਮੰਦਿਰ ਦੇ ਵਾਸਤੇ ਇਕੱਠਾ ਕੀਤਾ ਗਿਆ। ਕੀ ਉਹ ਸੁਰੱਖਿਅਤ ਆ? ਉਸ ਟਰਸਟ ਦੇ ਕੋਲੇ ਸੁਰੱਖਿਅਤ ਆ ਜਿਹਨੇ ਕਿ ਲੋਕਾਂ ਦਾ ਟਰਸਟ ਗਵਾ ਦਿੱਤਾ ਹੈ। ਜੀ ਜੀ ਬਿਲਕੁਲ। ਦੇਖੋ ਲੋਕ ਤੇ ਲੈ ਕੇ ਦਿੰਦੇ ਆ ਮੰਦਿਰਾਂ ਨੂੰ ਜ਼ਮੀਨ, ਇਹ ਵਿੱਚੋਂ ਹੀ ਖਾਈ ਜਾਂਦੇ ਆ। ਅੱਗੇ ਗੱਲ ਕਰਦੇ ਹਾਂ, ਤੇਲ ਦੀਆਂ ਕੀਮਤਾਂ ਆ ਉਹ ਵਧਣ ਕਰਕੇ ਮਹਿੰਗਾਈ ਸਿਖਰਾਂ ਤੇ ਹੋ ਗਈ। ਦੇਖੋ ਇਹ ਵੀ ਉਹਦੇ ਨਾਲ ਹੀ ਜੁੜ ਗਿਆ ਨਾ ਜੀ, ਵੀ ਮੋਦੀ ਹੈ ਤਾਂ ਮੁਮਕਿਨ ਹੈ। ਇਹ ਉਹਦੇ ਨਾਲ ਹੀ ਜਿਹੜਾ ਉਹ ਜੁੜ ਗਿਆ ਆ ਕੇ ਕਿ ਤੇਲ ਦੀਆਂ ਕੀਮਤਾਂ ਜਿੱਥੇ ਸੈਂਚਰੀ ਮਾਰ ਗਈਆਂ। ਮੁੰਬਈ ਤੋਂ ਬਾਅਦ ਹੈਦਰਾਬਾਦ ਵੀ ਦੂਜਾ ਮਹਾਨਗਰ ਬਣ ਗਿਆ ਜਿੱਥੇ ਪੈਟਰੋਲ ਦੇ ਭਾਅ 100 ਰੁਪਈਆ ਪ੍ਰਤੀ ਲੀਟਰ ਤੋਂ ਉੱਪਰ ਚਲੇ ਗਏ। ਤੇਲ ਕੰਪਨੀਆਂ ਦੇ ਵੱਲੋਂ ਪੈਟਰੋਲ ਤੇ ਡੀਜ਼ਲ ਦੀ ਕੀਮਤ ਦੇ ਵਿੱਚ 29 ਤੇ 30 ਪੈਸੇ ਲੀਟਰ ਦਾ ਵਾਧਾ ਕੀਤਾ ਗਿਆ। 6 ਹਫ਼ਤਿਆਂ ਦੇ ਵਿੱਚ 24 ਵਾਰੀ ਇਹ ਵਾਧੇ ਦੇ ਨਾਲ ਦੇਸ਼ ਦੇ ਅੰਦਰ ਤੇਲ ਕੀਮਤਾਂ ਰਿਕਾਰਡ ਉਚਾਈ ਦੇ ਉੱਤੇ ਪਹੁੰਚ ਗਈਆਂ। ਤੇਲੰਗਾਨਾ ਦੇ ਕਈ ਡਿਸਟ੍ਰਿਕਟ ਦੇ ਵਿੱਚ ਪੈਟਰੋਲ ਦੀ ਕੀਮਤ ਪਹਿਲਾਂ ਹੀ 100 ਰੁਪਏ ਤੋਂ ਵੱਧ ਸੀ। ਇਹ ਸੱਜਰੇ ਵਾਧੇ ਦੇ ਨਾਲ ਰਾਜਧਾਨੀ ਹੈਦਰਾਬਾਦ ਵੀ ਇਹਦੇ ਵਿੱਚ ਸ਼ਾਮਲ ਹੋ ਗਈ ਜਿੱਥੇ ਪੈਟਰੋਲ 100 ਰੁਪਈਆ ਤੇ 20 ਪੈਸੇ, ਡੀਜ਼ਲ 95 ਰੁਪਏ ਤੇ 14 ਪੈਸੇ ਲੀਟਰ ਜਿਹੜਾ ਵੇਚ ਰਿਹਾ। ਹੈਦਰਾਬਾਦ ਦੇਸ਼ ਦਾ ਦੂਜਾ ਮੈਟਰੋ ਸ਼ਹਿਰ ਹੈ ਜਿੱਥੇ ਪੈਟਰੋਲ ਦਾ ਭਾਅ 100 ਰੁਪਏ ਨੂੰ ਜਿਹੜਾ ਕ੍ਰੋਸ ਕਰ ਗਿਆ। ਕੱਚੇ ਤੇਲ ਤੇ ਜਿਹੜੀਆਂ ਵਸਤਾਂ ਸੀਗੀਆਂ ਉਹਦੀ ਥੋਕ ਕੀਮਤਾਂ ਦੇ ਵਿੱਚ ਵਾਧੇ ਕਰਕੇ ਜਿਹੜੀ ਮਹਿੰਗਾਈ ਦਰ ਹੈ WPI ਉਹ ਮਈ ਦੇ ਵਿੱਚ ਵੱਧ ਕੇ ਰਿਕਾਰਡ ਪੱਧਰ 12.94% ਦੇ ਉੱਤੇ ਪਹੁੰਚ ਗਈ। ਪਿਛਲੇ ਸਾਲ ਮਈ ਮਹੀਨੇ ਦੇ ਵਿੱਚ ਮਹਿੰਗਾਈ ਦਰ 0 ਤੋਂ 3.37% ਹੇਠਾਂ ਸੀ। ਮੌਜੂਦਾ ਵਰੇ ਅਪ੍ਰੈਲ ਦੇ ਵਿੱਚ WPI ਮਹਿੰਗਾਈ ਦਰ ਦੂਰੇ ਅੰਕੜੇ 10.49 ਦੇ ਉੱਤੇ ਪਹੁੰਚ ਗਈ ਔਰ ਇਹ ਲਗਾਤਾਰ 5ਵਾਂ ਮਹੀਨਾ ਜਦੋਂ ਥੋਕ ਕੀਮਤ ਸੂਚਕ ਅੰਕ ਤੇ ਆਧਾਰਿਤ ਮਹਿੰਗਾਈ ਦਰ ਜਿਹੜੀ ਹੈ ਜੀ ਉਹ ਵਧੀ ਹੈ। ਉਧਰ ਪਰਚੂਨ ਮਹਿੰਗਾਈ ਦਰ ਜਿਹੜੀ ਆ ਮਈ ਦੇ ਵਿੱਚ ਭਾਰਤੀ ਰਿਜ਼ਰਵ ਬੈਂਕ ਦੇ ਅੰਦਾਜ਼ਿਆਂ ਨਾਲੋਂ ਵੱਧ ਕੇ 6.3% ਦੇ ਉੱਤੇ ਪਹੁੰਚ ਗਈ ਔਰ ਅਪ੍ਰੈਲ ਦੇ ਵਿੱਚ 4.23% ਸੀ। ਜਿਹੜਾ ਨੈਸ਼ਨਲ ਅੰਕੜਾ ਹੈ ਉਹਦੇ ਵੱਲੋਂ ਜਾਰੀ ਅੰਕੜਿਆਂ ਦੇ ਮੁਤਾਬਕ ਮਈ ਦੇ ਵਿੱਚ ਖਾਣ ਪੀਣ ਵਾਲੀਆਂ ਜਿਹੜੀਆਂ ਵਸਤਾਂ ਨੇ ਉਹਦੀ ਮਹਿੰਗਾਈ ਦਰ 5.1% ਦੀ ਰਹੀ ਤੇ ਉਦੋਂ ਪਿਛਲੇ ਮਹੀਨੇ ਦੇ ਮੁਕਾਬਲੇ 1.96% ਜ਼ਿਆਦਾ। ਜਿਹੜਾ ਮੰਤਰਾਲਾ ਹੈ ਵਣਜ ਮੰਤਰਾਲਾ ਉਹ ਕਹਿੰਦਾ ਮਹਿੰਗਾਈ ਮਈ ਦੇ ਵਿੱਚ ਮਹਿੰਗਾਈ ਵਧਣ ਦਾ ਮੁੱਖ ਕਾਰਨ ਪੈਟਰੋਲ, ਡੀਜ਼ਲ, ਫਰਨਸ ਆਇਲ ਜਿਹੜਾ ਜੀ ਪੈਟਰੋਲੀਅਮ ਜਿਹੜੀਆਂ ਵਸਤਾਂ ਨੇ ਉਹਦੇ ਕੀਮਤਾਂ ਦੇ ਵਿੱਚ ਵਾਧਾ। ਮਈ ਮਹੀਨੇ ਦੇ ਦੌਰਾਨ ਇਹ ਜਿਹੜਾ ਜੀ ਬਿਜਲੀ ਦੇ ਵਿੱਚ ਵੀ ਥੋਕ ਮਹਿੰਗਾਈ ਜਿਹੜੀ ਉਹ ਵੱਧ ਗਈ। ਐਕਚੁਅਲੀ ਜਦੋਂ ਦਾ ਇਹ ਆਇਆ ਜੀ ਵਾਇਰਸ, ਜਿਹੜੀ ਕੱਚਾ ਤੇਲ ਹੈ ਕਰੂਡ ਆਇਲ ਜਿਹੜਾ ਉਹਦੀਆਂ ਕੀਮਤਾਂ ਸਾਰੇ ਜਗ੍ਹਾ ਘਟੀਆਂ ਨੇ ਪਰ ਸ਼ਾਇਦ ਭਾਰਤ ਇੱਕੋ ਇੱਕ ਮੁਲਕ ਹੈ ਜਿੱਥੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਜਿਹੜੀਆਂ ਉਹ ਵਧੀਆਂ ਨੇ। ਮੈਂ ਇੱਕ ਡਿਬੇਟ ਸੁਣ ਰਿਹਾ ਸੀ ਜਿਹਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਬੁਲਾਰਾ ਬੈਠਾ ਸੀ ਤੇ ਉਹਨੂੰ ਜਦੋਂ ਤੇਲ ਦੀਆਂ ਕੀਮਤਾਂ ਇੰਨੀਆਂ ਵਧਣ ਦੇ ਬਾਰੇ ਪੁੱਛਿਆ ਤੇ ਉਹ ਕਹਿੰਦਾ ਹੁਣ ਲੋਕਾਂ ਨੂੰ ਟੀਕੇ ਵੀ ਤਾਂ ਲਵਾਉਣੇ ਆ ਜਿਹੜੇ ਕਰੋਨਾ ਦੇ। ਹੁਣ ਉਹ ਕਰੋਨਾ ਦੇ ਟੀਕੇ ਛੱਡੋ, ਜਿਹੜੇ ਆ ਟੀਕੇ ਲੋਕਾਂ ਨੂੰ ਆਟੇ ਦਾਲ ਦੇ ਲੱਗਣੇ ਸ਼ੁਰੂ ਹੋ ਗਿਆ, ਇਹਦੀ ਤਾਂ ਸੋਚ ਹੀ ਬਹੁਤ ਪੈਣੀ ਆ ਲੋਕਾਂ ਨੂੰ। ਜਿਸ ਤਰੀਕੇ ਦੇ ਨਾਲ ਖਾਣ ਪੀਣ ਦੀਆਂ ਵਸਤਾਂ ਮਹਿੰਗੀਆਂ ਹੋ ਗਈਆਂ, ਆਮ ਵਿਅਕਤੀ ਜਿਹੜਾ ਇੱਕ ਦਿਹਾੜੀਦਾਰ ਹੈ ਜਿਹੜੇ ਥੋੜੇ ਬਹੁਤੇ ਜਿਹੜੇ ਉਹ ਪੈਸੇ ਲੈਂਦਾ ਉਹ ਕਿੱਧਰ ਜਾਊਗਾ? ਉਹ ਖੰਡ ਪੱਤੀ ਲੈਣ ਤੋਂ ਵੀ ਜਾਊਗਾ ਜੀ। ਕੋਈ ਸਮਾਂ ਸੀ ਉਹ ਵੀ ਵਿਚਾਰਾ ਸਬਜ਼ੀ ਨਾਲ ਰੋਟੀ ਖਾ ਲੈਂਦਾ ਸੀ, ਹੁਣ ਤਾਂ ਅਚਾਰ ਦੇ ਨਾਲ ਉਹਦੀ ਰੋਟੀ ਖਾਣੀ ਜਿਹੜੀ ਉਹ ਔਖੀ ਹੋਈ ਹੈ। ਚਾਹ ਪੱਤੀ, ਦੁੱਧ, ਦਹੀਂ ਜਿਹੜਾ ਉਹ ਇਸ ਜਗ੍ਹਾ ਦੇ ਉੱਤੇ ਪਹੁੰਚ ਕੇ ਹੋਇਆ, ਉਹ ਵਿਚਾਰਾ ਲੱਗਦਾ ਹੌਲੀ ਹੌਲੀ ਇੱਥੋਂ ਵੀ ਜਾਊਗਾ ਜੀ। ਸਿਰਫ ਪਾਣੀ ਪੀ ਲਿਆ ਕਰੂਗਾ ਜਿਹੜਾ ਕਿ ਹੁਣ ਮੁੱਲ ਵਿਕਣ ਲੱਗ ਗਿਆ ਔਰ ਪੈਟਰੋਲ ਦੀਆਂ ਕੀਮਤਾਂ ਦੇ ਬਰਾਬਰ ਵਿਕਣ ਲੱਗ ਗਿਆ। ਲਓ ਜੀ, ਮੋਦੀ ਹੈ ਤਾਂ ਮੁਮਕਿਨ ਹੈ, ਤੁਸੀਂ ਆਪ ਹੀ ਦੱਸਿਆ ਸਾਰਾ ਕੁਝ ਉਹਦੇ ਕਰਕੇ ਹੋ ਰਿਹਾ ਹੈ। ਅੱਗੇ ਆਮ ਆਦਮੀ ਪਾਰਟੀ ਦੀ ਜੇ ਗੱਲ ਕਰੀਏ, ਉਹ ਗੁਜਰਾਤ ਦੇ ਵਿੱਚ ਅਗਲੇ ਸਾਲ ਦੀਆਂ ਚੋਣਾਂ ਦੇ ਵਿੱਚ ਵੀ ਪੱਤਾ ਖੇਲ ਸਕਦੇ ਆ। 22 ਦੇ ਅਖੀਰ ਦੇ ਵਿੱਚ ਜਿਹੜੀਆਂ ਜੀ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਗੁਜਰਾਤ ਦੇ ਵਿੱਚ। ਉਂਝ ਵੈਸੇ ਪਹਿਲੇ ਜਿਹੜੇ ਫੇਜ਼ ਦੇ ਵਿੱਚ ਜਦੋਂ ਪਹਿਲਾਂ ਸ਼ੁਰੂਆਤੀ ਦੌਰ ਦੇ ਵਿੱਚ 5 ਰਾਜਾਂ ਦੇ ਵਿੱਚ ਚੋਣਾਂ ਹੋਣੀਆਂ ਨੇ ਜਿਹਦੇ ਵਿੱਚ ਉੱਤਰ ਪ੍ਰਦੇਸ਼ ਅਹਿਮ ਹੈ। ਪੰਜਾਬ ਦੇ ਵਿੱਚ ਵੀ ਇਸੇ ਫੇਜ਼ ਦੇ ਵਿੱਚ ਚੋਣਾਂ ਹੋਣੀਆਂ ਨੇ। 22 ਦੇ ਅਖੀਰ ਦੇ ਵਿੱਚ ਗੁਜਰਾਤ ਦੇ ਵਿੱਚ ਚੋਣਾਂ ਹੋਣਗੀਆਂ। ਆਮ ਆਦਮੀ ਪਾਰਟੀ ਦੇ ਜਿਹੜੇ ਨੈਸ਼ਨਲ ਕਨਵੀਨਰ ਨੇ, ਦਿੱਲੀ ਦੇ ਮੁੱਖ ਮੰਤਰੀ, ਉਹਨੇ ਇੱਥੇ ਅਹਿਮਦਾਬਾਦ ਦਾ ਜਿਹੜਾ ਉਹ ਦੌਰਾ ਕੀਤਾ ਇੱਕ ਦਿਨ ਦਾ ਔਰ ਇਹ ਗੱਲ ਆਖੀ ਲੋਕਾਂ ਨੂੰ ਕਿ ਹੁਕਮਰਾਨ ਭਾਜਪਾ ਤੇ ਵਿਰੋਧੀ ਧਿਰ ਕਾਂਗਰਸ ਉਹਨੇ ਮੁਲਕ ਨੂੰ ਮੰਦੇ ਹਾਲਾਤਾਂ ਦੇ ਵਿੱਚ ਪਾ ਦਿੱਤਾ। ਇਹ ਜਿਹੜੀ ਗੱਲ ਕਹੀ ਉਹਨਾਂ ਨੇ ਕਿ ਗੁਜਰਾਤ ਦੇ ਵਿੱਚ ਭਾਜਪਾ ਤੇ ਕਾਂਗਰਸ ਦਾ ਅਸਲ ਬਦਲ ਆਮ ਆਦਮੀ ਪਾਰਟੀ ਹੈ।
ਉਹਨੇ ਗੱਲ ਕਹੀ ਕਿ ਦੋਵੇਂ ਭਾਜਪਾ ਤੇ ਕਾਂਗਰਸ ਵਿਚਕਾਰ ਅੰਦਰ ਖਾਤੇ ਗੱਠਜੋੜ ਹੈ। ਭਾਜਪਾ ਪਿਛਲੇ 27 ਵਰਿਆਂ ਤੋਂ ਸੂਬੇ 'ਚ ਰਾਜ ਕਰ ਰਹੀ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਆਖਦੇ ਲੋਕਾਂ ਨੂੰ ਸੁਣਿਆ ਹੈ ਕਿ ਕਾਂਗਰਸ ਤਾਂ ਭਾਜਪਾ ਦੀ ਜੇਬ ਦੇ ਵਿੱਚ ਹੈ ਤੇ ਦੋਵੇਂ ਪਾਰਟੀਆਂ ਇੱਕੋ ਤਰ੍ਹਾਂ ਦੀਆਂ ਨੇ। ਕਿਹਾ ਕਿ 75 ਸਾਲਾਂ ਤੋਂ ਬਾਅਦ ਵੀ ਕਿਸਾਨ ਖੁਦਕੁਸ਼ੀਆਂ ਦੇ ਵਾਸਤੇ ਮਜਬੂਰ ਨੇ। ਪ੍ਰੈਸ ਕਾਨਫਰੰਸ ਦੇ ਦੌਰਾਨ ਗੁਜਰਾਤੀ ਨਿਊਜ਼ ਚੈਨਲ ਦਾ ਸਾਬਕਾ ਮੁਖੀ ਈਸੂਦਾਨ ਗੜਵੀ ਜਿਹੜਾ ਸੀਗਾ ਉਹ ਵੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਿਆ। ਐਕਚੁਅਲੀ ਜਿਹੜੀ ਇਹ ਆਮ ਆਦਮੀ ਪਾਰਟੀ ਆ ਉਹ ਇੱਕ ਵੱਡਾ ਪੱਤਾ ਜਿਹੜਾ ਉਹ ਖੇਡਣ ਦੇ ਰੌਂ ਦੇ ਵਿੱਚ ਆ, ਕਿਉਂਕਿ ਪਿਛਲੇ ਦਿਨੀ ਜਿਹੜੀਆਂ ਨਿਗਮ ਦੀਆਂ ਚੋਣਾਂ ਹੋਈਆਂ ਸੀਗੀਆਂ ਸੂਰਤ ਤੇ ਕੁਝ ਹੋਰ ਥਾਵਾਂ ਦੇ ਉੱਥੇ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਬਹੁਤ ਵਧੀਆ ਰਹੀ ਸੀ, ਜਿੱਥੇ ਕਿ ਕਾਂਗਰਸ ਨੂੰ ਉਹਨਾਂ ਨੇ ਬਿਲਕੁਲ ਗੁੱਠੇ ਲਾ ਦਿੱਤਾ ਔਰ ਕਾਂਗਰਸ ਨੂੰ ਉੱਥੇ ਕੋਈ ਸੀਟ ਨਹੀਂ ਲੱਭੀ, ਜਦੋਂ ਕਿ ਆਮ ਆਦਮੀ ਪਾਰਟੀ ਉੱਥੇ ਹੈਰਾਨੀਜਨਕ ਤਰੀਕੇ ਨਾਲ ਬਹੁਤ ਸਾਰੀਆਂ ਸੀਟਾਂ ਜਿਹੜੀਆਂ ਉਹ ਜਿੱਤ ਗਈ ਸੀ। ਉਦੋਂ ਬਾਅਦ ਗੁਜਰਾਤ ਦੇ ਵਿੱਚ ਜਿਹੜੀਆਂ ਸਰਗਰਮੀਆਂ ਨੇ ਉਹ ਆਮ ਆਦਮੀ ਪਾਰਟੀ ਨੇ ਵਧਾਈਆਂ ਨੇ। ਇਸ ਵੇਲੇ ਗੁਜਰਾਤ ਦੇ ਵਿੱਚ ਕਾਂਗਰਸ ਦਾ ਜਿਹੜਾ ਪ੍ਰਧਾਨ ਹੈ ਉਹ ਪਾਟੀਦਾਰ ਪਟੇਲ ਭਾਈਚਾਰਾ ਜਿਹੜਾ ਉਹਦਾ ਹਾਰਦਿਕ ਪਟੇਲ ਹੈ, ਜਿਹੜਾ ਨੌਜਵਾਨ ਹੈ ਔਰ ਇਸ ਪਾਟੀਦਾਰ ਸਮਾਜ ਦੇ ਵਾਸਤੇ ਲੜਾਕੂ ਦੇ ਰੂਪ ਦੇ ਵਿੱਚ ਜਾਣਿਆ ਜਾਂਦਾ। ਉਹ ਕਾਂਗਰਸ ਦੇ ਵਿੱਚ ਕੁਝ ਇਹ ਮਹਿਸੂਸ ਕਰ ਰਿਹਾ ਕਿ ਉਹਦੀ ਕੋਈ ਗੱਲਬਾਤ ਬਣੀ ਨਹੀਂ। ਕਾਂਗਰਸ ਦਾ ਪ੍ਰਧਾਨ ਜ਼ਰੂਰ ਹੈ, ਉਹ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਆ ਸਕਦਾ ਛੇਤੀ। ਆਮ ਆਦਮੀ ਪਾਰਟੀ ਉਹਨੂੰ ਗੁਜਰਾਤ ਦੇ ਵਿੱਚ ਸੀਐਮ ਦਾ ਫੇਸ ਜਿਹੜਾ ਉਹ ਅਨਾਉਂਸ ਕਰ ਸਕਦੀ ਹੈ, ਕਿਉਂਕਿ ਗੁਜਰਾਤ ਦੀਆਂ ਜਿਹੜੀਆਂ ਸਮੀਕਰਨਾਂ ਨੇ ਉਹਦੇ ਵਿੱਚੋਂ ਕਿਸੇ ਵੀ ਹਾਲਤ ਦੇ ਵਿੱਚ ਪਾਟੀਦਾਰ ਪਟੇਲ ਭਾਈਚਾਰਾ ਜਿਹੜਾ ਉਹਨੂੰ ਤੁਸੀਂ ਮੰਨਫੀ ਨਹੀਂ ਕਰ ਸਕਦੇ। ਔਰ ਪਾਟੀਦਾਰ ਭਾਈਚਾਰਾ ਜਿਹੜਾ ਉਹ ਮਹਿਸੂਸ ਕਰਦਾ ਕਿ ਪਿਛਲੇ ਸਾਲਾਂ ਤੋਂ ਉਹਨੂੰ ਜਿਹੜੇ ਭਾਰਤੀ ਜਨਤਾ ਪਾਰਟੀ ਆ ਉਹਨੇ ਖੁੱਡੇ ਲਾਈਨ ਲਾ ਦਿੱਤਾ। ਉਹਨੂੰ ਇਹ ਵੀ ਲੱਗਦਾ ਕਿ ਕਾਂਗਰਸ ਤੋਂ ਸ਼ਾਇਦ ਜਿਹੜਾ ਇਹ ਲੜਾਈ ਨਾ ਲੜੀ ਜਾ ਸਕੇ ਭਾਜਪਾ ਦੇ ਖਿਲਾਫ, ਇਸ ਕਰਕੇ ਉਹਦਾ ਝੁਕਾਓ ਆਮ ਆਦਮੀ ਪਾਰਟੀ ਵੱਲ ਨੂੰ ਹੋ ਰਿਹਾ। ਤੇ ਜੇ ਉੱਥੇ ਹਾਰਦਿਕ ਪਟੇਲ ਆਮ ਆਦਮੀ ਪਾਰਟੀ ਦੇ ਵਿੱਚ ਆ ਜਾਂਦਾ ਤੇ ਉਹਨੂੰ ਉੱਥੋਂ ਫੇਸ ਜਿਹੜਾ ਉਹ ਬਣਾਇਆ ਜਾਂਦਾ ਆਮ ਆਦਮੀ ਪਾਰਟੀ ਦਾ 2022 ਦੇ ਚੋਣਾਂ ਦਾ, ਤਾਂ ਨਿਰਸੰਦੇਹ ਇੱਕ ਉਥਲ ਪੁਥਲ ਜਿਹੜੀ ਆ ਉਹ ਗੁਜਰਾਤ ਦੀਆਂ ਚੋਣਾਂ ਦੇ ਵਿੱਚ ਹੋ ਸਕਦੀ ਆ। ਉਹ ਭਾਵੇਂ ਇਹ ਨਾ ਹੋਵੇ ਕਿ ਭਾਰਤੀ ਜਨਤਾ ਪਾਰਟੀ ਨੂੰ ਉਹ ਹਰਾ ਦੇ, ਪਰ ਜੇ ਪਾਟੀਦਾਰ ਪਟੇਲ ਭਾਈਚਾਰਾ ਇਕਜੁੱਟਤਾ ਜਿਹੜੀ ਉਹ ਕਰ ਲੈਂਦਾ ਤੇ ਇੰਨਾ ਜ਼ਰੂਰ ਆ ਕਿ ਭਾਜਪਾ ਨੂੰ ਘੱਟੋ ਘੱਟ ਉੱਥੇ ਵਕਤ ਜਿਹੜਾ ਉਹ ਪਾ ਸਕਦਾ। ਇਹ ਜਿਹੜੀ ਅਪਸ ਐਂਡ ਡਾਊਨ ਵੱਖ-ਵੱਖ ਸੂਬਿਆਂ ਦੇ ਵਿੱਚ ਸਟਾਰਟ ਹੋਈ ਆ ਪਿਛਲੇ ਸਮੇਂ ਤੋਂ, ਇਹ ਬੜੀ ਅਹਿਮ ਹੈ। ਇਹਨੂੰ ਬਿਲਕੁਲ ਈਜ਼ੀ ਨਹੀਂ ਜਿਹੜਾ ਉਹ ਦੇਖਿਆ ਜਾ ਸਕਦਾ, ਚਾਹੇ ਇਹ ਪੱਛਮੀ ਬੰਗਾਲ ਦੇ ਵਿੱਚ ਹੋਈਆਂ ਚੋਣਾਂ ਤੋਂ ਬਾਅਦ ਸਟਾਰਟ ਹੋਈ ਆ, ਉੱਤਰ ਪ੍ਰਦੇਸ਼ ਦੇ ਵਿੱਚ ਜੋ ਕੁਝ ਚੱਲ ਰਿਹਾ, ਬਿਹਾਰ ਦੇ ਵਿੱਚ ਜੋ ਕੁਝ ਚੱਲ ਰਿਹਾ, ਗੁਜਰਾਤ ਦੇ ਵਿੱਚ ਵੀ ਇਹਨੂੰ ਉਥਲ ਪੁਥਲ ਦਾ ਨਾਮ ਜਿਹੜਾ ਉਹ ਦਿੱਤਾ ਜਾ ਸਕਦਾ। ਇਹ ਉਹ ਸੂਬੇ ਨੇ ਜਿੱਥੋਂ ਭਾਰਤੀ ਜਨਤਾ ਪਾਰਟੀ ਆਪਣੀ ਸਰਕਾਰ ਬਣਾਉਂਦੀ ਹੈ ਕੇਂਦਰ ਵਾਲੀ। ਜੀ ਜੀ ਬਿਲਕੁਲ, ਭਾਂਜ ਤਾਂ ਚਾਹੀਦੀ ਹੈ ਇਹਨਾਂ ਨੂੰ। ਅੱਗੇ ਪ੍ਰਕਾਸ਼ ਸਿੰਘ ਬਾਦਲ ਦੀ ਜੇ ਗੱਲ ਕਰੀਏ ਤਾਂ SIT ਤੋਂ ਅਗਲੀ ਤਰੀਕ ਮੰਗੀ ਆ ਤਾਂ SIT ਨੇ ਉਹਦੇ ਲਈ 82 ਸਵਾਲ ਤਿਆਰ ਕੀਤੇ ਹੋਏ ਆ। ਸੋ ਇਹ ਪਹਿਲਾਂ ਜਦੋਂ ਇਹ ਜਿਹੜਾ ਸੰਮਣ ਜਾਰੀ ਹੋਇਆ ਤੇ ਉਦੋਂ ਇਹ ਆਖਿਆ ਗਿਆ ਅਕਾਲੀ ਦਲ ਦੇ ਬੁਲਾਰਿਆਂ ਦੇ ਵੱਲੋਂ ਕਿ ਅਸੀਂ ਹਰ ਸਹਿਯੋਗ ਦੇਵਾਂਗੇ, ਕਿਉਂਕਿ SIT ਦੇ ਸੰਮਣ ਜਾਰੀ ਹੋਣ ਤੋਂ ਇੱਕ ਦਿਨ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਹੁਰੀ ਬੀਬੀ ਮਾਇਆਵਤੀ ਨਾਲ ਫੋਨ ਤੇ ਗੱਲ ਕਰ ਰਹੇ ਸੀ। ਵੀਡੀਓ ਸਾਰਿਆਂ ਨੇ ਦੇਖੀ, ਉਹਨਾਂ ਨੇ ਪੁੱਛਿਆ ਹਾਲ ਚਾਲ ਤੁਹਾਡਾ, ਉਹ ਕਹਿੰਦੇ ਮੈਂ ਬਿਲਕੁਲ ਠੀਕ ਹੈ। ਇੱਕ ਦਿਨ ਬਾਅਦ ਉਹ ਕਹਿੰਦੇ ਕਿ ਡਾਕਟਰਾਂ ਨੇ ਮੈਨੂੰ ਬੈੱਡ ਰੈਸਟ ਦਿੱਤੀ ਆ 10 ਦਿਨ ਦੀ, ਤੇ ਉਹ ਉਹਨਾਂ ਨੇ ਜਿਹੜਾ ਮੈਡੀਕਲ ਸਰਟੀਫਿਕੇਟ ਆ ਉਹ ਵੀ ਭੇਜ ਦਿੱਤਾ SIT ਨੂੰ, ਨਾਲ ਇੱਕ ਲੰਮੀ ਚੌੜੀ ਸਿਆਸੀ ਚਿੱਠੀ ਵੀ ਜਿਹੜੀ ਉਹ ਲਿਖ ਦਿੱਤੀ। ਇਸ ਚਿੱਠੀ ਦੇ ਵਿੱਚ ਇਹ ਆਖਿਆ ਕਿ ਮੇਰੀ ਸਿਹਤ ਠੀਕ ਨਹੀਂ ਗਈ, 10 ਦਿਨ ਦਾ ਬੈੱਡ ਰੈਸਟ ਹੈ, ਉਦੋਂ ਬਾਅਦ ਜੇ ਮੈਂ ਠੀਕ ਹੋ ਗਿਆ ਤੇ ਫਿਰ ਮੈਂ ਤੁਹਾਡਾ ਸਹਿਯੋਗ ਜ਼ਰੂਰ ਕਰੂੰਗਾ ਤੇ ਚੰਡੀਗੜ੍ਹ ਦੇ ਵਿੱਚ ਮੇਰੇ ਘਰੇ ਆ ਕੇ MLA ਫਲੈਟ ਦੇ ਵਿੱਚ ਤੁਹਾਨੂੰ ਇਹ ਪੁੱਛਗਿੱਛ ਜਿਹੜੀ ਉਹ ਕਰਨੀ ਹੋਊਗੀ। ਕਿਉਂਕਿ ਇਹ ਦੇਖੋ ਜਿਹੜੀ ਉਹ ਪ੍ਰੋਵੀਜ਼ਨ ਹੈਗੀ ਆ ਕਿ 65 ਸਾਲ ਪਲੱਸ ਆ ਜਿਹੜਾ ਇਦਾਂ ਦੀ ਜਿਹੜੀ ਕੋਈ ਜਾਂਚ ਹੁੰਦੀ ਆ ਉਹਦੇ ਵਾਸਤੇ ਉਹਨੂੰ ਕਿਸੇ SIT ਜਾਂ ਕੋਈ ਵੀ ਜਿਹੜੀ ਪੁਲਿਸ ਦੀ ਬਣਦੀ ਆ ਉਹਦੇ ਮੂਹਰੇ ਪੇਸ਼ ਹੋਣ ਦੀ ਜ਼ਰੂਰਤ ਨਹੀਂ ਹੁੰਦੀ, ਉਹ ਵੀ ਉਹਨਾਂ ਦੇ ਕੋਲੇ ਜਿਹੜਾ ਉਹ ਜਾ ਸਕਦੇ ਆ। ਪਰ ਪਹਿਲਾਂ ਇੱਕ ਸੰਮਣ ਜਿਹੜਾ ਉਹ ਜਾਰੀ ਕਰਨਾ ਪੈਂਦਾ।
ਹੁਣ ਇਹ 10 ਦਿਨ ਤੱਕ ਕੀ SIT ਇੰਤਜ਼ਾਰ ਕਰੂਗੀ? ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਜਿਹੜਾ ਉਹ ਸਵਾਲ ਹੈ, ਕਿਉਂਕਿ SIT ਨੇ ਜਿਹੜੇ ਵੱਖ-ਵੱਖ ਪੁਲਿਸ ਵਾਲੇ ਨੇ, ਜਿਨ੍ਹਾਂ 'ਚ ਸਾਬਕਾ DGP ਤੇ ਮੁਅੱਤਲ-ਸ਼ੁਦਾ ਪਰਮਰਾਜ ਉਮਰਾ ਨੰਗਲ ਸ਼ਾਮਲ ਹੈ, ਉਹਨਾਂ ਦੀ ਪੁੱਛਗਿੱਛ ਤੋਂ ਬਾਅਦ ਕੋਈ 82 ਸਵਾਲਾਂ ਦੀ ਲਿਸਟ ਜਿਹੜੀ ਆ ਉਹ ਤਿਆਰ ਕੀਤੀ ਆ। ਇਹਦੇ ਉੱਤੇ ਹੁਣ ਜਿਹੜਾ ਜੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ 10 ਦਿਨਾਂ ਬਾਅਦ ਸਿਹਤ ਠੀਕ ਹੋਣ ਦਾ ਇੰਤਜ਼ਾਰ ਜਿਹੜਾ ਉਹ ਕਰਨਾ ਪਊਗਾ। ਸੁਮੇਧ ਸੈਣੀ, ਇਕਬਾਲਪ੍ਰੀਤ ਸਹੋਤਾ, ਰੋਹਿਤ ਚੌਧਰੀ, ਜਿਹੜੇ ਇਹਨਾਂ ਤੋਂ ਪੁੱਛਗਿੱਛ ਜਿਹੜੀ ਉਹ ਹੋ ਚੁੱਕੀ ਹੋਈ ਆ। ਸਵਾਲ ਇਹ ਆ ਕਿ ਕੀ 10 ਦਿਨ ਜਿਹੜਾ ਉਹ ਇੰਤਜ਼ਾਰ ਕਰਕੇ ਫੇਰ SIT ਕਰੂਗੀ, ਜਾਂ ਉਹ ਜਿਹੜੀ ਅਗਲੀ ਸਮਨਿੰਗ ਆ ਉਹ ਸੁਖਬੀਰ ਸਿੰਘ ਬਾਦਲ ਨੂੰ ਕਰਦੀ ਹੈ? ਕਿਉਂਕਿ ਸੁਖਬੀਰ ਸਿੰਘ ਬਾਦਲ ਉਸ ਵੇਲੇ ਗ੍ਰਹਿ ਮੰਤਰਾਲਾ ਉਹਨਾਂ ਦੇ ਕੋਲੇ ਸੀ, ਡਿਪਟੀ ਮੁੱਖ ਮੰਤਰੀ ਸੀ। ਪੁਲਿਸ ਜਿਹੜੀ ਆ ਉਹ ਗ੍ਰਹਿ ਮੰਤਰੀ ਦੇ ਅੰਡਰ ਹੁੰਦੀ ਆ। ਔਰ ਇਹਦੇ ਵਿੱਚੋਂ ਜਿਹੜਾ ਸਵਾਲਾਂ ਦਾ ਸਵਾਲ ਇਹੀ ਆ ਕਿ ਅਫਸਰਾਂ ਨੇ ਇਹ ਗੱਲ ਕਹੀ ਆ ਕਿ ਪ੍ਰਕਾਸ਼ ਸਿੰਘ ਬਾਦਲ ਹੁਰੀ ਬਿਲਕੁਲ ਉਹਨਾਂ ਦੇ ਸੰਪਰਕ ਦੇ ਵਿੱਚ ਸਨ, ਜਿਹੜੇ ਉਹ 157 ਵਾਰੀ ਜਿਹੜੀਆਂ ਕਾਲਾਂ ਹੋਈਆਂ ਉਹਨਾਂ ਨੂੰ ਹੋਈਆਂ। ਉਹ ਇਹ ਚਾਹੁੰਦੇ ਸੀ ਕਿ ਸ਼ਾਂਤਮਈ ਤਰੀਕੇ ਦੇ ਨਾਲ ਇਹ ਧਰਨਾ ਉਠਾਇਆ ਜਾਵੇ। ਸਵਾਲ ਇਹੀ ਖੜਾ ਹੋਊਗਾ ਕਿ ਜੇ ਪ੍ਰਕਾਸ਼ ਸਿੰਘ ਬਾਦਲ ਐਜ਼ ਏ ਚੀਫ ਮਿਨਿਸਟਰ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਇਹ ਧਰਨਾ ਸ਼ਾਂਤਮਈ ਉਠਾਇਆ ਜਾਵੇ, ਤਾਂ ਫਿਰ ਪੁਲਿਸ ਨੇ ਸੀਵਰੇਜ ਦਾ ਗੰਦਾ ਪਾਣੀ ਲਿਆ ਕੇ ਸ਼ਾਂਤਮਈ ਬੈਠੀ ਸੰਗਤ ਦੇ ਉੱਤੇ ਕਿਉਂ ਸੁੱਟਿਆ? ਅਥਰੂ ਗੈਸ ਦੇ ਗੋਲੇ ਕਿਉਂ ਚਲਾਏ? ਤੇ ਗੋਲੀ ਚਲਾਉਣ ਦੀ ਪਰਮਿਸ਼ਨ ਕਿਹਨੇ ਦਿੱਤੀ? ਇਹ ਸਵਾਲ ਨੇ ਜਿਹੜੇ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਹੋਣੇ ਆ। ਜਿਹੜੀ ਉਹਨਾਂ ਨੇ ਸਿਆਸੀ ਨੁਮਾ ਚਿੱਠੀ ਲਿਖੀ ਆ ਉਹਦੇ ਵਿੱਚ ਉਹਨਾਂ ਨੇ ਉਹ ਗੱਲਾਂ ਕਰ ਦਿੱਤੀਆਂ ਵੀ ਉਹਨਾਂ ਨੂੰ ਉਮੀਦ ਹੈ ਕਿ SIT ਜਿਹੜੀ ਆ ਉਹ ਸਿਆਸਤ ਤੋਂ ਪ੍ਰੇਰਿਤ ਨਹੀਂ ਹੋਊਗੀ, ਤੇ ਸਿਆਸਤ ਤੋਂ ਪ੍ਰੇਰਿਤ ਉਸ ਤਰ੍ਹਾਂ ਦੀ ਇਨਵੈਸਟੀਗੇਸ਼ਨ ਨਹੀਂ ਕਰੂਗੀ ਜਿਹੋ ਜੀ ਇਨਵੈਸਟੀਗੇਸ਼ਨ ਪਹਿਲੀ SIT ਨੇ ਕੀਤੀ ਸੀ। ਇਹ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਲਿਖ ਕੇ ਨਾਲ ਦੀ ਨਾਲ ਆਪਣਾ ਸਿਆਸੀ ਪੱਤਾ ਵੀ ਜਿਹੜਾ ਉਹ ਰੋੜ ਦਿੱਤਾ। ਹਾਈ ਸਿਆਸਤ ਦੇ ਵਿੱਚ ਧਰਮ ਨੂੰ ਜਾਂਦੇ ਆ। ਅੱਗੇ ਗੱਲ ਕਰਦੇ ਆ ਗੈਂਗਸਟਰ ਜੈਪਾਲ ਭੁੱਲਰ ਦੀ, ਜਿਸ ਦਾ ਸੰਸਕਾਰ ਨਹੀਂ ਹੋ ਸਕਿਆ ਕਿਉਂਕਿ ਉਸ ਦਾ ਪਿਤਾ ਹਾਈ ਕੋਰਟ ਪਹੁੰਚ ਗਿਆ। ਬਿਲਕੁਲ, ਐਕਚੁਅਲੀ ਜਿਹੜਾ ਇਹ ਫਿਰੋਜ਼ਪੁਰ ਡਿਸਟ੍ਰਿਕਟ ਦਾ ਰਹਿਣ ਵਾਲਾ ਜੈਪਾਲ ਭੁੱਲਰ, ਜਿਹਦਾ ਕੋਲਕਾਤਾ ਦੇ ਵਿੱਚ ਪੁਲਿਸ ਨੇ ਐਨਕਾਊਂਟਰ ਕੀਤਾ ਸੀਗਾ, ਉਹਦਾ ਅੰਤਮ ਸੰਸਕਾਰ ਨਹੀਂ ਹੋ ਸਕਿਆ ਕਿਉਂਕਿ ਪਰਿਵਾਰ ਦਾ ਇਹ ਕਹਿਣਾ ਕਿ ਉਹਨੂੰ ਪਹਿਲਾਂ ਮਾਰਿਆ ਗਿਆ, ਮਾਰ ਕੇ ਉਹਨੂੰ ਬਾਅਦ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਨੇ। ਉਹ ਇਹ ਕਹਿੰਦੇ ਆ ਕਿ ਉਹਦੀ ਜਿਹੜੀ ਡੈੱਡ ਬੋਡੀ ਲਿਆਂਦੀ ਗਈ, ਉਹਨਾਂ ਨੂੰ ਇਹ ਕਿਹਾ ਗਿਆ ਸੀ ਵੀ ਇਹ ਪੈਕਡ ਹੈ ਤੇ ਇਦਾਂ ਹੀ ਤੁਸੀਂ ਇਹਦਾ ਅੰਤਮ ਸੰਸਕਾਰ ਕਰ ਦੇਣਾ। ਪਰ ਘਰਦਿਆਂ ਨੇ ਜਿਹੜੀਆਂ ਕੁਝ ਅੰਤਮ ਰਸਮਾਂ ਹੁੰਦੀਆਂ ਨੇ ਉਹ ਨਿਭਾਉਣ ਦੇ ਵਾਸਤੇ ਇਹ ਬੋਡੀ ਖੋਲੀ, ਉਹਦਾ ਜਿਹੜਾ ਸੀਗਾ ਉਹਨੂੰ ਨਵਾਇਆ ਜਾ ਰਿਹਾ ਸੀਗਾ, ਜਿਹਦੇ ਵਿੱਚੋਂ ਇਹ ਲੱਗਿਆ ਕਿ ਉਹਦੀ ਬਾਹ ਜਿਹੜੀ ਉਹ ਕਈ ਜਗ੍ਹਾ ਤੋਂ ਤੋੜੀ ਹੋਈ ਆ, ਉਹਦਾ ਜਿਹੜਾ ਮੋਢਾ ਉਹ ਤੋੜਿਆ ਹੋਇਆ, ਔਰ ਜਿਹਦੀ ਵੀਡੀਓ ਵੀ ਇਸ ਵੇਲੇ ਇੱਕ ਸੋਸ਼ਲ ਮੀਡੀਆ ਦੇ ਉੱਤੇ ਘੁੰਮ ਰਹੀ ਆ। ਉੱਥੋਂ ਉਹਦੇ ਪਰਿਵਾਰ ਨੇ ਇਹ ਮੰਗ ਕੀਤੀ ਕਿ ਉਹਦਾ ਪੋਸਟਮਾਰਟਮ ਦੁਬਾਰਾ ਕਰਵਾਇਆ ਜਾਵੇ। ਪ੍ਰਸ਼ਾਸਨ ਪੋਸਟਮਾਰਟਮ ਕਰਵਾਉਣ ਦੇ ਵਾਸਤੇ ਤਿਆਰ ਨਹੀਂ। ਜੇ ਕਿਸੇ ਪਰਿਵਾਰ ਨੂੰ ਇਸ ਗੱਲ ਦਾ ਉਜਰ ਹੈ ਕਿ ਉਹਨਾਂ ਨੇ ਪੋਸਟਮਾਰਟਮ ਕਰਵਾਉਣਾ, ਤੇ ਪ੍ਰਸ਼ਾਸਨ ਨੂੰ ਉਸ ਮਾਮਲੇ ਦੇ ਉੱਤੇ ਅੜਨਾ ਨਹੀਂ ਚਾਹੀਦਾ ਔਰ ਉਹ ਪੋਸਟਮਾਰਟਮ ਹੋਣਾ ਚਾਹੀਦਾ। ਉਹ ਕਹਿੰਦੇ ਨਹੀਂ, ਏਦਾਂ ਦੀ ਕੋਈ ਪ੍ਰੋਵੀਜ਼ਨ ਨਹੀਂ ਹੈਗੀ। ਹੁਣ ਜੈਪਾਲ ਭੁੱਲਰ ਦਾ ਪਿਤਾ ਹਾਈ ਕੋਰਟ ਦੇ ਵਿੱਚ ਪਹੁੰਚ ਗਿਆ ਇਸ ਪੋਸਟਮਾਰਟਮ ਨੂੰ ਕਰਵਾਉਣ ਨੂੰ ਲੈ ਕੇ ਕਿ ਜੈਪਾਲ ਦਾ ਦੁਬਾਰਾ ਤੋਂ ਪੋਸਟਮਾਰਟਮ ਕਰਵਾਇਆ ਜਾਵੇ, ਉਹਦੀ ਵੀਡੀਓਗ੍ਰਾਫੀ ਜਿਹੜੀ ਆ ਉਹ ਕੀਤੀ ਜਾਵੇ। ਉਹ ਕਹਿੰਦੇ ਕਿ ਜਿਹੜਾ ਉੱਥੇ ਕੋਲਕਾਤਾ ਦੇ ਵਿੱਚ ਪੋਸਟਮਾਰਟਮ ਹੋਇਆ ਉਹਦੇ ਉੱਤੇ ਉਹਨਾਂ ਨੂੰ ਵਿਸ਼ਵਾਸ ਨਹੀਂ, ਇਸ ਕਰਕੇ ਦੁਬਾਰਾ ਜਿਹੜਾ ਉਹ ਕਰਵਾਇਆ ਜਾਵੇ। ਜਿਹੜੀ ਪੁਲਿਸ ਹੈ ਤੇ ਸੁਰੱਖਿਆ ਜਿਹੜੀਆਂ ਖਾਸ ਤੌਰ ਤੇ ਖੁਫੀਆ ਏਜੰਸੀਜ਼ ਨੇ, ਉਹਨਾਂ ਨੇ ਜੈਪਾਲ ਭੁੱਲਰ ਦੇ ਘਰ ਦੇ ਬਾਹਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਦੀ ਇੱਕ ਕਿਸਮ ਦੇ ਨਾਲ ਉੱਥੇ ਸਰਗਰਮੀ ਕੀਤੀ ਹੋਈ ਹੈ ਕਿ ਕੌਣ ਕੌਣ ਇੱਥੇ ਆਉਂਦਾ। ਉੱਥੇ ਸ਼ੇਰਾ ਖੁੱਬਣ ਤੇ ਵਿੱਕੀ ਗੌਂਡਰ ਦੇ ਪਿਤਾ ਵੀ ਅਫਸੋਸ ਪ੍ਰਗਟ ਕਰਨ ਦੇ ਵਾਸਤੇ ਆਏ, ਜਿਨ੍ਹਾਂ ਦੀ ਬਹੁਤ ਨੇੜਤਾ ਜੈਪਾਲ ਭੁੱਲਰ ਦੇ ਨਾਲ ਹੁੰਦੀ ਸੀ। ਦੇਖੋ, ਬਾਕੀ ਕੰਟਰੋਵਰਸੀ ਜਿਹੜੀ ਆ ਉਹ ਆਪਣੀ ਜਗ੍ਹਾ ਦੇ ਉੱਤੇ ਆ। ਜਿਹੜਾ ਐਨਕਾਊਂਟਰ ਹੈ ਪੁਲਿਸ ਦਾ, ਉਹਦੀ ਕਿਸੇ ਵੀ ਹਾਲਤ ਦੇ ਵਿੱਚ ਇਸ ਕਰਕੇ ਉਹਦੀ ਪ੍ਰੋੜਤਾ ਨਹੀਂ ਹੋ ਸਕਦੀ ਕਿ ਕਾਨੂੰਨ ਜਿਹੜਾ ਉਹ ਇਹ ਕਹਿੰਦਾ ਕਿ ਉਹ ਕਾਨੂੰਨ ਦਾ ਮੁਜਰਮ ਹੈ। ਜਿਹੜੇ ਕਤਲਾਂ ਦੇ ਵਿੱਚ ਉਹ ਸ਼ਾਮਲ ਰਿਹਾ, ਫਰੌਤੀਆਂ ਦੇ ਵਿੱਚ ਉਹ ਸ਼ਾਮਲ ਰਿਹਾ। ਪੁਲਿਸ ਦਾ ਕੰਮ ਜਿਹੜਾ ਉਹਨੂੰ ਫੜ ਕੇ ਕਾਨੂੰਨ
ਦੇ ਕਟਹਿਰੇ ਦੇ ਵਿੱਚ ਜਿਹੜਾ ਉਹ ਲਿਆਉਣਾ। ਔਰ ਪਰ ਜਿਸ ਕਿਸਮ ਦੇ ਨਾਲ ਉਹ ਵੀਡੀਓ ਆ, ਜੇ ਕੋਈ ਦੇਖਦਾ ਤਾਂ ਕੋਈ ਵੀ ਕਹਿ ਸਕਦਾ ਕਿ ਉਹਨੂੰ ਪਹਿਲਾਂ ਉਹਦੀਆਂ ਜਿਹੜੀਆਂ ਬਾਹਾਂ ਤੇ ਲੱਤਾਂ ਤੇ ਉਹ ਤੋੜੇ ਗਏ ਆ, ਫਿਰ ਉਹਨੂੰ ਗੋਲੀ ਮਾਰੀ ਗਈ ਆ। ਕਿਉਂਕਿ ਜਿਹੜੇ ਵੱਡੇ ਸਵਾਲ ਨੇ, ਦੇਖੋ ਕ੍ਰਿਮੀਨਲ ਤਾਂ ਉਹ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਉਹ ਕ੍ਰਿਮੀਨਲ ਕਿਉਂ ਬਣਿਆ, ਇਹ ਸਵਾਲ ਨੇ। ਜਦੋਂ ਜਿਹੜਾ ਗੈਂਗਸਟਰ ਆ, ਉਹ ਕੋਈ ਆਪਣੇ ਮਾਂ ਦੇ ਪੇਟ ਚੋਂ ਗੈਂਗਸਟਰ ਨਹੀਂ ਜੰਮਦਾ। ਹਾਲਾਤ ਜਿਹੜੇ ਆ, ਖਾਸ ਤੌਰ ਦੇ ਉੱਤੇ ਜਿਹੜੇ ਪੋਲੀਟੀਕਲ ਲੋਕ ਆ, ਇਹ ਵਰਤਦੇ ਨੇ ਇਹਨਾਂ ਨੂੰ। ਹੁਣ ਸਵਾਲ ਇਹ ਆ ਕਿ ਇਹ ਕਿਤੇ ਉਹਨਾਂ ਦੀ ਜਿਹੜੀ ਕਹਾਣੀ ਸਾਹਮਣੇ ਨਾ ਆ ਜੇ, ਜਿਹਦੇ ਕਰਕੇ ਸ਼ਾਇਦ ਜਿਹੜਾ ਪ੍ਰਸ਼ਾਸਨ ਆ ਉਹ ਪੋਸਟਮਾਰਟਮ ਕਰਾਉਣ ਤੋਂ ਵੀ ਇਨਕਾਰੀ ਹੈ। ਤੇ ਅਕਸਰ ਇਸ ਤਰ੍ਹਾਂ ਦੇ ਜਿਹੜੇ ਗੈਂਗਸਟਰ ਪੈਦਾ ਕੀਤੇ ਜਾਂਦੇ ਆ, ਉਹਨਾਂ ਨੂੰ ਵਰਤਿਆ ਜਾਂਦਾ, ਤੇ ਜਦੋਂ ਉਹਨਾਂ ਨੂੰ ਲੱਗਦਾ ਕਿ ਹੁਣ ਇਹ ਵਰਤਣ ਜੋਗੇ ਨਹੀਂ ਰਹੇ ਜਾਂ ਉਹ ਉਹਨਾਂ ਦੇ ਗੱਲ ਨੂੰ ਪੈਂਦੇ ਆ, ਤੇ ਫਿਰ ਉਹਨਾਂ ਦੇ ਐਨਕਾਊਂਟਰ ਹੁੰਦੇ। ਜੀ ਜੀ ਬਿਲਕੁਲ, ਇਹ ਤਾਂ ਬਹੁਤ ਵੱਡੀ ਲੜੀ ਆ। ਅੱਗੇ ਇੱਕ ਹੋਰ ਅਜੀਬ ਗੱਲ ਆ ਕਿ ਪੰਜਾਬ ਦੇ ਵਿੱਚ ਲੋਕ ਜਿਹੜੇ ਆ 55 ਲੱਖ ਆ, ਤੇ ਜਿਹੜੇ ਪਾਸਪੋਰਟ ਬਣੇ ਹੋਏ ਆ ਉਹ 54 ਲੱਖ ਆ। ਦੇਖੋ ਇਹ ਜਦੋਂ ਸੈੱਲ ਫੋਨ ਆਏ ਸੀ, ਉਦੋਂ ਵੀ ਇਹ ਗੱਲ ਜਿਹੜੀ ਹੋਈ ਸੀ ਕਿ ਜਿੰਨੀ ਪਾਪੂਲੇਸ਼ਨ ਆ ਉਨੇ ਹੀ ਸੈੱਲ ਫੋਨ ਦੇ ਜਿਹੜੇ ਉਹ ਨੰਬਰ ਨੇ। ਸੋ ਇਹ ਪੰਜਾਬ ਹੈ। ਵੈਸੇ ਪੰਜਾਬ ਪਹਿਲੇ ਨੰਬਰ ਦੇ ਉੱਤੇ ਨਿਗਾ। ਦੇਸ਼ ਭਰ ਦੇ ਵਿੱਚੋਂ ਕਰੀਬ 9 ਤੋਂ 10% ਪਾਸਪੋਰਟ ਇਕੱਲੇ ਪੰਜਾਬ ਦੇ ਵਿੱਚ ਬਣਦੇ ਆ। ਮੁਲਕ ਭਰ ਚੋਂ ਪੰਜਾਬ ਪਾਸਪੋਰਟ ਬਣਾਉਣ ਦੇ ਮਾਮਲੇ ਦੇ ਵਿੱਚ 5ਵੇਂ ਨੰਬਰ ਦੇ ਉੱਤੇ ਆ। ਪਾਸਪੋਰਟਾਂ ਦੀ ਵੈਰੀਫਿਕੇਸ਼ਨ ਬਦਲੇ ਪੰਜਾਬ ਪੁਲਿਸ ਨੂੰ ਪ੍ਰਤੀ ਪਾਸਪੋਰਟ 200 ਰੁਪਏ ਦੀ ਸਰਕਾਰੀ ਕਮਾਈ ਜਿਹੜੀ ਆ ਉਹ ਹੁੰਦੀ ਆ। ਪੰਜਾਬ ਦੇ ਵਿੱਚ ਪਾਸਪੋਰਟਾਂ ਦਾ ਹੜ ਵੇਖ ਕੇ ਇਉਂ ਲੱਗਦਾ ਕਿ ਇਸ ਮਾਮਲੇ ਦੇ ਵਿੱਚ ਪੰਜਾਬੀਆਂ ਦੀ ਕੋਈ ਰੀਸ ਨਹੀਂ ਆ। ਪੰਜਾਬ ਦੇ ਵਿੱਚ 55 ਲੱਖ ਘਰ ਨੇ, ਜਦੋਂ ਕਿ ਪਿਛਲੇ 7 ਸਾਲਾਂ ਦੇ ਵਿੱਚ 54 ਲੱਖ 36 ਹਜ਼ਾਰ ਪਾਸਪੋਰਟ ਜਿਹੜੇ ਉਹ ਬਣ ਗਏ ਆ। ਹਰ ਘਰ ਦੇ ਕੋਲ ਇੱਕ ਪਾਸਪੋਰਟ ਹੈ। ਔਰ ਹੁਣ ਕਰੋਨਾ ਮਹਾਮਾਰੀ ਨੇ ਪੰਜਾਬ ਦੇ ਵਿੱਚ ਪਾਸਪੋਰਟਾਂ ਦੇ ਹੜ ਨੂੰ ਠੱਲ ਜਿਹੜੀ ਆ ਉਹ ਪਾਈ ਆ। ਜਦੋਂ ਤੋਂ ਵਿਦੇਸ਼ਾਂ ਲਈ ਸਟੱਡੀ ਵੀਜ਼ੇ ਜਿਹੜੇ ਖੁੱਲੇ ਆ, ਸਟੂਡੈਂਟ ਜਾਣੇ ਸ਼ੁਰੂ ਹੋਇਆ, ਉਦੋਂ ਤੋਂ ਪੰਜਾਬ ਦੇ ਵਿੱਚ ਧੜਾ ਧੜ ਨਵੇਂ ਪਾਸਪੋਰਟ ਬਣੇ ਆ। ਉੱਤਰੀ ਭਾਰਤ ਚੋਂ ਪੰਜਾਬ ਨੇ ਇਸ ਮਾਮਲੇ 'ਚ ਪਹਿਲਾ ਨੰਬਰ ਹਾਸਲ ਕੀਤਾ। 1 ਜਨਵਰੀ 14 ਤੋਂ ਫਰਵਰੀ 2021 ਤੱਕ ਪੰਜਾਬ ਦੇ ਵਿੱਚ 54 ਲੱਖ 36 ਹਜ਼ਾਰ ਪਾਸਪੋਰਟ ਜਿਹੜੇ ਉਹ ਬਣੇ ਆ। ਕੇਂਦਰੀ ਵਿਦੇਸ਼ ਮੰਤਰਾਲੇ ਦੇ ਜਿਹੜੇ ਅੰਕੜੇ ਆ, ਪੰਜਾਬ ਦੇ ਵਿੱਚ ਪਿਛਲੇ ਸਾਲ 2020 ਦੇ ਦੌਰਾਨ 4 ਲੱਖ 82 ਹਜ਼ਾਰ ਪਾਸਪੋਰਟ ਬਣੇ। ਸਾਲ 19 ਦੇ ਵਿੱਚ 9 ਲੱਖ 46 ਹਜ਼ਾਰ ਪਾਸਪੋਰਟ ਬਣੇ। ਵੇਖੀਏ ਤਾਂ ਪੰਜਾਬ ਦੇ ਵਿੱਚ ਮਹਾਮਾਰੀ ਕਰਕੇ ਪਾਸਪੋਰਟ ਬਣਨ ਦੀ ਰਫ਼ਤਾਰ 50% ਥੱਲੇ ਆ ਗਈ। 2019 ਦੇ ਦੌਰਾਨ ਐਵਰੇਜ ਰੋਜ਼ 2593 ਪਾਸਪੋਰਟ ਬਣਦੇ ਸੀਗੇ। ਸਾਲ 2020 ਦੇ ਵਿੱਚ ਰੋਜ਼ 1321 ਪਾਸਪੋਰਟ ਬਣੇ। ਔਰ ਇਹ ਜਿਹੜਾ ਵਰ੍ਹਾ ਸ਼ੁਰੂ ਹੋਇਆ ਜੀ, ਇਹਦੇ 2 ਮਹੀਨਿਆਂ ਦੇ ਦੌਰਾਨ 90,791 ਪਾਸਪੋਰਟ ਬਣੇ। ਸਮੁੱਚੇ ਭਾਰਤ ਦੇ ਵਿੱਚ ਨਵੇਂ ਪਾਸਪੋਰਟ ਬਣਨ ਦੀ ਗਿਣਤੀ ਨੂੰ ਬੇਸ਼ੱਕ ਬ੍ਰੇਕ ਲੱਗੀ ਆ, ਪਰ ਪੰਜਾਬ ਦੂਜੇ ਸੂਬਿਆਂ ਦੇ ਮੁਕਾਬਲੇ ਫਿਰ ਵੀ ਪਾਸਪੋਰਟ ਬਣਾਉਣ ਦੇ ਵਿੱਚ ਲਗਾਤਾਰ ਜੁਟਿਆ ਹੋਇਆ। ਔਰ ਪਾਸਪੋਰਟ ਬਣਾਏ ਜਾਣ ਦੇ ਕਰੀਬ 2000 ਰੁਪਏ ਤੋਂ ਵੱਧ ਖਰਚ ਆਉਂਦਾ। 7 ਸਾਲਾਂ ਦੇ ਵਿੱਚ ਪੰਜਾਬੀਆਂ ਨੇ 900 ਕਰੋੜ ਰੁਪਈਆ ਪਾਸਪੋਰਟ ਬਣਾਉਣ ਦੇ ਉੱਤੇ ਖਰਚਿਆ। ਔਰ ਇਹ ਕਿਹਾ ਜਾਂਦਾ ਕਿ ਸਮੁੱਚਾ ਵਿਸ਼ਵ ਜਿਹੜਾ ਕਰੋਨਾ ਦੀ ਲਪੇਟ ਦੇ ਵਿੱਚ ਹੈ, ਜਿਹਦੇ ਕਰਕੇ ਸਟੱਡੀ ਵੀਜ਼ੇ ਤੇ ਆਉਣ ਵਾਲੇ ਜਿਹੜੇ ਸਟੂਡੈਂਟ ਨੇ ਉਹ ਹੁਣ ਘਟੇ ਨੇ ਬਾਹਰ ਜਾਣ ਦੇ ਵਾਸਤੇ। ਪੰਜਾਬ ਨੇ ਸਾਲ 2017 ਤੋਂ ਪਾਸਪੋਰਟ ਬਣਾਉਣ ਲਈ ਰਫ਼ਤਾਰ ਫੜੀ ਆ। ਔਰ ਇਸ ਸਾਲ ਦੇ ਦੌਰਾਨ 9 ਲੱਖ 73 ਹਜ਼ਾਰ ਨਵੇਂ ਪਾਸਪੋਰਟ ਬਣੇ ਆ। ਸਾਲ 18 ਦੇ ਵਿੱਚ ਪੰਜਾਬ ਦੇ ਵਿੱਚ 10 ਲੱਖ 69 ਹਜ਼ਾਰ ਪਾਸਪੋਰਟ ਬਣੇ ਸੀ, ਜਿਹੜਾ ਕਿ ਇੱਕ ਰਿਕਾਰਡ ਹੈ ਬਹੁਤ ਵੱਡਾ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਹਰ ਘਰ ਦੇ ਵਿੱਚ ਜਿਹੜਾ ਜੀ ਉਹ ਪਾਸਪੋਰਟ ਹੈ। ਜੇ ਇਨ ਕੇਸ ਕੋਈ ਮੁਲਕ ਇਹ ਕਹਿ ਦੇ ਕਿ ਨਿਕਲ ਜਾਓ 24 ਘੰਟਿਆਂ ਦੇ ਵਿੱਚ ਜਿਹੜਾ ਉੱਥੇ ਪਹੁੰਚ ਸਕਦਾ ਜੀ, ਹੋ ਸਕਦਾ ਇੱਥੇ ਕਨਾਲ 2-2 ਕਨਾਲ ਵਾਲੀਆਂ ਜਿਹੜੀਆਂ ਕੋਠੀਆਂ ਨੇ ਉਹ ਵੀ ਖਾਲੀ ਹੋ ਜਾਂਦੀ। ਬਿਲਕੁਲ, ਮੈਨੂੰ ਲੱਗਦਾ ਫਿਰ ਇੱਧਰੋਂ ਜਿਹਨਾਂ ਨੂੰ ਐ ਲੱਗਦਾ ਵੀ ਅਸੀਂ ਗੱਲ ਕਰਦੇ ਹਾਂ ਇੰਡੀਆ ਦੀ, ਵੀ ਉੱਥੇ ਕੁਛ ਨਹੀਂ ਗਾ, ਨਹੀਂ ਜੀ ਉਹ ਤਾਂ ਬਦਨਾਮ ਕੀਤਾ ਜਾਏ, ਉਹਨਾਂ ਨੂੰ ਜਾ ਕੇ ਰਹਿਣਾ ਪਊਗਾ। ਅੱਗੇ ਚਿਰਾਗ ਪਾਸਵਾਨ ਦੀ ਗੱਲ ਕਰਦੇ ਹਾਂ, ਉਸਦੇ ਚਾਚੇ ਨੇ ਉਸਨੂੰ ਪਾਸੇ ਲਾਇਆ। ਦੇਖੋ ਜਿਹੜਾ ਰਾਮ ਵਿਲਾਸ ਪਾਸਵਾਨ ਸੀ, ਉਹਨੇ LJP ਜਿਹੜੀ ਉਹ ਬਣਾਈ ਸੀਗੀ। ਔਰ ਰਾਮ ਵਿਲਾਸ ਪਾਸਵਾਨ ਨੂੰ ਭਾਰਤੀ ਰਾਜਨੀਤੀ ਦਾ ਮੌਸਮ ਵਿਗਿਆਨੀ ਕਹਿੰਦੇ ਹੁੰਦੇ ਸੀਗੇ। ਉਹ ਇਸ ਕਰਕੇ ਕਿ ਰਾਮ ਵਿਲਾਸ ਪਾਸਵਾਨ ਨੂੰ ਇਹ ਪਤਾ ਲੱਗ ਜਾਂਦਾ ਸੀ ਐਤਕੀ ਕਿਹੜੀ ਪਾਰਟੀ ਸੱਤਾ ਦੇ ਵਿੱਚ ਆਊਗੀ, ਤੇ ਉਹ ਪਹਿਲਾਂ ਹੀ ਉਸ ਪਾਰਟੀ ਵੱਲ ਹੋ ਜਾਂਦਾ ਸੀਗਾ ਤੇ ਅਹੁਦਾ ਹਾਸਲ ਕਰ ਲੈਂਦਾ ਸੀਗਾ। ਬਹੁਤ ਆਮ ਸਧਾਰਨ ਪਰਿਵਾਰ ਦੇ ਵਿੱਚੋਂ ਉੱਠਿਆ ਜਿਹੜਾ ਰਾਮ ਵਿਲਾਸ ਪਾਸਵਾਨ ਸੀ, ਕਿਸੇ ਸਮੇਂ 1 ਰੁਪਈਏ ਵਾਲਾ ਪੈਨ ਵਰਤਦਾ ਹੁੰਦਾ ਸੀ ਤੇ ਮੁੜ ਕੇ
ਜਦੋਂ ਮੰਤਰੀ ਸੀ 14 ਲੱਖ ਰੁਪਏ ਵਾਲਾ ਜਿਹੜਾ ਪੈਨ ਹੈ ਉਹਦੀ ਜੇਬ ਦੇ ਨਾਲ ਟੰਗਿਆ ਹੁੰਦਾ ਸੀ। ਉਹਨੇ ਆਪਣੇ ਮੁੰਡੇ ਨੂੰ ਵੀ ਇੰਟਰੋਡਿਊਸ ਜਿਹੜਾ ਸੀਗਾ ਉਹ ਕੀਤਾ। ਐਲਜੇਪੀ ਜਿਹੜੀ ਕਿ ਬਿਹਾਰ ਦੀ ਪਾਰਟੀ ਆ ਉੱਥੋਂ ਦੀ, ਔਰ ਬਿਹਾਰ ਦੀ ਰਾਜਨੀਤੀ ਦੇ ਵਿੱਚ ਰਾਮ ਵਿਲਾਸ ਪਾਸਵਾਨ ਜਿਹੜਾ ਸੀ ਉਹ ਇੰਨਾ ਕੁ ਉੱਭਰਿਆ ਕਿ ਪਾਸਕ ਘੱਟੋ ਘੱਟ ਉਹਦੇ ਵੱਲ ਹੁੰਦਾ ਕਿ ਕਿਸ ਪਾਸੇ ਵੱਲ ਨੂੰ ਕਿਹਦੀ ਸਰਕਾਰ ਜਿਹੜੀ ਉਹ ਬਣਾਉਣੀ ਆ। ਜਦੋਂ ਪਿਛਲੀਆਂ ਵਿਧਾਨ ਸਭਾ ਦੀਆਂ ਚੋਣਾਂ ਚੱਲ ਰਹੀਆਂ ਸੀਗੀਆਂ ਤੇ ਅੱਡੀ ਚੋਟੀ ਦਾ ਜ਼ੋਰ ਲੱਗਿਆ ਹੋਇਆ ਸੀਗਾ ਲਾਲੂ ਪ੍ਰਸਾਦ ਯਾਦਵ ਦੇ ਮੁੰਡੇ ਤੇਜਸਵੀ ਯਾਦਵ ਤੇ ਦੂਜੇ ਪਾਸੇ ਨਿਤਿਸ਼ ਕੁਮਾਰ ਤੇ ਭਾਰਤੀ ਜਨਤਾ ਪਾਰਟੀ ਦਾ। ਉਦੋਂ ਚਿਰਾਗ ਪਾਸਵਾਨ ਜਿਹੜਾ ਰਾਮ ਵਿਲਾਸ ਪਾਸਵਾਨ ਦਾ ਮੁੰਡਾ, ਉਦੋਂ ਉਹਨਾਂ ਦਿਨਾਂ ਦੇ ਵਿੱਚ ਹੀ ਰਾਮ ਵਿਲਾਸ ਪਾਸਵਾਨ ਦੀ ਮੌਤ ਹੋ ਜਾਂਦੀ ਹੈ ਬਿਮਾਰੀ ਕਰਕੇ। ਉਹਨੇ ਜਿਹੜੇ ਉਮੀਦਵਾਰ ਖੜੇ ਕੀਤੇ ਸੀਗੇ ਸਾਰੇ ਉਸ ਜਗ੍ਹਾ ਦੇ ਉੱਤੇ ਖੜੇ ਕੀਤੇ ਸੀ ਕਿ ਉਹ ਨਿਤਿਸ਼ ਕੁਮਾਰ ਦੀ ਪਾਰਟੀ ਨੂੰ ਹਰਾ ਸਕੇ ਤੇ ਭਾਰਤੀ ਜਨਤਾ ਪਾਰਟੀ ਦੀਆਂ ਸੀਟਾਂ ਵਧਾ ਸਕੇ। ਉਦੋਂ ਉਹਨੂੰ ਸਵਾਲ ਵੀ ਕੀਤੇ ਗਏ ਸੀ ਵੀ ਤੂੰ ਭਾਰਤੀ ਜਨਤਾ ਪਾਰਟੀ ਦੀ ਸਪੋਰਟ ਕਰ ਰਿਹਾ। ਚਿਰਾਗ ਪਾਸਵਾਨ ਨੇ ਉਦੋਂ ਇਹ ਗੱਲ ਕਹੀ ਸੀ ਵੀ ਮੈਂ ਤਾਂ ਨਰਿੰਦਰ ਮੋਦੀ ਹੋਰਾਂ ਦਾ ਤੇ ਭਾਜਪਾ ਦਾ ਹਨੂਮਾਨ ਹੈ, ਉਹ ਜਿੱਥੇ ਮੇਰੀ ਡਿਊਟੀ ਲਾਉਣਗੇ ਮੈਂ ਪਹਾੜ ਚੁੱਕਣ ਜਿਹੜਾ ਨਹੀਂ ਉਹ ਚਲੇ ਜਾਊਗਾ। ਉਹਨੇ ਉਹ ਕੰਮ ਕੀਤਾ, ਬਾਖੂਬੀ ਕੀਤਾ, ਜਿਹਨੇ ਭਾਰਤੀ ਜਨਤਾ ਪਾਰਟੀ ਨੂੰ ਬਿਹਾਰ ਦੇ ਵਿੱਚ ਸਭ ਤੋਂ ਵੱਡੀ ਵਿਧਾਨ ਸਭਾ ਦੇ ਵਿੱਚ ਪਾਰਟੀ ਦੇ ਤੌਰ ਦੇ ਉੱਤੇ ਉਭਾਰ ਦਿੱਤਾ। ਹੁਣ ਜਿਹੜੀ ਚਿਰਾਗ ਪਾਸਵਾਨ ਦੀਆਂ ਆਪ ਹੁਦਰੀਆਂ ਤੋਂ ਉਹਦਾ ਚਾਚਾ ਪਸ਼ੂਪਤੀ ਪਾਸਵਾਨ ਜਿਹੜਾ ਸੀਗਾ, ਪਸ਼ੂਪਤੀ ਕੁਮਾਰ ਪਾਸਵਾਨ, ਉਹ ਤੰਗ ਹੋ ਗਿਆ ਔਰ ਉਹਨੇ ਕੀ ਕੀਤਾ, ਉਹਨੇ ਕਰਕੇ ਮੀਟਿੰਗ ਇਹਨਾਂ ਦੇ 5 ਸੰਸਦ ਮੈਂਬਰ ਨੇ, ਇੱਕ ਇਹਦੇ ਸਣੇ ਜਿਹੜਾ ਦੀ ਚਿਰਾਗ ਦੇ 4 ਬਾਕੀ ਰਹਿ ਗਏ, ਉਹਨੂੰ ਨਾਲ ਕਰਕੇ ਤੇ ਚਿਰਾਗ ਪਾਸਵਾਨ ਕਿਉਂਕਿ ਇਹਨਾਂ ਦਾ ਜਿਹੜਾ ਉਹ ਪ੍ਰਧਾਨ ਸੀਗਾ ਸੰਸਦ ਦੇ ਵਿੱਚ, ਉਹਨੂੰ ਲਾ ਕੇ ਆਪ ਉਹ ਪ੍ਰਧਾਨ ਬਣ ਗਿਆ, ਬਾਕੀ ਉਹਨੇ ਆਪਣੇ ਨਾਲ ਕਰ ਲਏ। ਜਾ ਕੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੂੰ ਲਿਖ ਕੇ ਦੇ ਦਿੱਤਾ। ਚਿਰਾਗ ਪਾਸਵਾਨ ਭੱਜਿਆ ਗਿਆ ਚਾਚੇ ਦੇ ਘਰੇ ਔਰ ਜਾ ਕੇ ਉੱਥੇ ਚਾਚੇ ਦੇ ਘਰ 1.5 ਘੰਟਾ ਗੱਡੀ ਦੇ ਵਿੱਚ ਬੈਠਾ ਰਿਹਾ, 20 ਮਿੰਟ ਤੱਕ ਬੂਹਾ ਖੜਕਾਉਂਦਾ ਰਿਹਾ। ਚਾਚੇ ਨੇ ਬੂਹਾ ਨਹੀਂ ਜਿਹੜਾ ਉਹ ਖੋਲਿਆ ਔਰ ਚਾਚੇ ਨੇ ਉਹਨੂੰ ਅੰਦਰ ਹੀ ਨਹੀਂ ਜਿਹੜਾ ਆਉਣ ਦਿੱਤਾ। ਇਸ ਕਰਕੇ ਨਹੀਂ ਅੰਦਰ ਜਿਹੜਾ ਉਹ ਆਉਣ ਦਿੱਤਾ ਕਿ ਉਹਦੇ ਨਾਲ ਹੁਣ ਗੱਲ ਨਹੀਂ ਜਿਹੜੀ ਉਹ ਕਰਨੀ ਚਾਹੁੰਦਾ, ਇਸ ਕਰਕੇ ਨਹੀਂ ਅੰਦਰ ਉਹਨੂੰ ਆਉਣ ਦਿੱਤਾ। ਤੋ ਉੱਥੇ ਜਿਹੜੀ ਐਲਜੇਪੀ ਆ ਉਹ ਫਟ ਗਈ। ਇਹ ਕਿਹਾ ਜਾਂਦਾ ਹੈ ਕਿ ਐਲਜੇਪੀ ਨੂੰ ਜਿਹੜਾ ਇੱਥੋਂ ਤੱਕ ਹਾਲਾਤਾਂ ਦੇ ਵਿੱਚ ਪਹੁੰਚਾਉਣ ਦੇ ਵਿੱਚ ਜਿਹੜੀ ਆਰਜੇਡੀ ਆ ਉਹਦੇ 2 ਵਿਧਾਇਕਾਂ ਦਾ ਵੱਡਾ ਹੱਥ ਹੈ। ਜਿਹੜੀ ਮੈਂ ਪਹਿਲਾਂ ਗੱਲ ਕੀਤੀ ਹੈ ਜੀ ਕਿ ਇਹ ਹਿਲਜੁਲ ਜਿਹੜੀ ਵੱਖ-ਵੱਖ ਸੂਬਿਆਂ 'ਚ ਸ਼ੁਰੂ ਹੋਈ ਹੈ, ਇਹ ਬਿਹਾਰ ਵੀ ਇਹਦੇ ਤੋਂ ਅਛੂਤਾ ਨਹੀਂ। ਬਿਹਾਰ ਦੇ ਵਿੱਚ ਪਿਛਲੇ ਦਿਨੀ ਤੇਜਸਵੀ ਯਾਦਵ ਨੇ ਜਦੋਂ ਜੀਤਨ ਰਾਮ ਮਾਂਝੀ ਦੇ ਨਾਲ ਜਾ ਕੇ ਉਹਦੇ ਘਰ ਦੇ ਵਿੱਚ ਮੁਲਾਕਾਤ ਕੀਤੀ, ਉਦੋਂ ਪਹਿਲਾਂ ਜੀਤਨ ਰਾਮ ਮਾਂਝੀ ਜਿਹੜਾ ਕਿ ਇੱਕ ਪਾਰਟ ਹੈ ਐਨਡੀਏ ਦਾ, ਜਿਹੜੀ ਮੌਜੂਦਾ ਸਰਕਾਰ ਹੈ ਨਿਤਿਸ਼ ਕੁਮਾਰ ਵਾਲੀ, ਉਹਦਾ ਉਹ ਪਛੜੀਆਂ ਸ਼੍ਰੇਣੀਆਂ ਦੇ ਵਿੱਚੋਂ ਆਉਂਦਾ, ਉਹਨੇ ਲਾਲੂ ਪ੍ਰਸਾਦ ਯਾਦਵ ਹੋਰਾਂ ਨੂੰ ਜਨਮ ਦਿਨ ਦੀ ਵਧਾਈ ਦੇ ਦਿੱਤੀ। ਉੱਥੋਂ ਇਹ ਗੱਲਬਾਤ ਜਿਹੜੀ ਉਹ ਸ਼ੁਰੂ ਹੋਈ। ਜਿਹੜੀ ਸਰਕਾਰ ਖੜੀ ਆ ਨਿਤਿਸ਼ ਕੁਮਾਰ ਵਾਲੀ, ਉਹ ਜੀਤਨ ਰਾਮ ਮਾਂਝੀ ਤੇ ਉਹਦੇ ਵਰਗੀਆਂ 2 ਹੋਰ ਛੋਟੀਆਂ ਪਾਰਟੀਆਂ ਦੇ ਆਸਰੇ ਜਿਹੜੀ ਉਹ ਖੜੀ ਆ। ਜਿਹੜੀ ਇਹ ਐਲਜੇਪੀ ਟੁੱਟੀ ਆ, ਇਹਨੂੰ ਵੀ ਉਸੇ ਸੰਦਰਭ ਦੇ ਵਿੱਚ ਜਿਹੜਾ ਜੀ ਉਹ ਵੇਖਿਆ ਜਾ ਸਕਦਾ ਹੈ ਕਿਉਂਕਿ 13 ਕੁ ਸੀਟਾਂ ਦਾ ਫਰਕ ਹੈ ਸਾਰਾ, ਜਿਹਦੇ ਆਸਰੇ ਭਾਰਤੀ ਜਨਤਾ ਪਾਰਟੀ ਤੇ ਨਿਤਿਸ਼ ਕੁਮਾਰ ਦੀ ਸਰਕਾਰ ਬਿਹਾਰ ਦੇ ਵਿੱਚ ਸੱਤਾ ਹੰਢਾ ਰਹੀ ਆ। ਜੇ ਉਹ ਸੀਟਾਂ ਜਿਹੜੀਆਂ ਉਹ ਹਿੱਲ ਕੇ ਆਰਜੇਡੀ ਦੇ ਨਾਲ ਆ ਜਾਂਦੀਆਂ ਨੇ ਤੇ ਸਰਕਾਰ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਤੇ ਨਿਤਿਸ਼ ਕੁਮਾਰ ਵਾਲੀ ਟੁੱਟ ਜੂਗੀ ਤੇ ਰਾਸ਼ਟਰੀ ਜਨਤਾ ਦਲ ਦੀ ਤੇਜਸਵੀ ਯਾਦਵ ਵਾਲੀ ਬਣ ਜੂਗੀ। ਇਹ ਸੰਭਾਵਨਾ ਜੇ ਹੁਣ ਕੁਇਕ ਨਹੀਂ ਤਾਂ ਆਉਂਦੇ ਮਹੀਨਿਆਂ ਦੇ ਦੌਰਾਨ ਬਣ ਸਕਦੀ ਹੈ ਜੀ। ਦੇਖੋ ਕਈ ਰੰਗ ਬਦਲਨੇ ਆ ਪੋਲਿਟਿਕਸ। ਤਾਂ ਸਰੋਤੇ ਤੁਸੀਂ ਕਾਲ ਕਰ ਸਕਦੇ ਜੇ ਤੁਹਾਡਾ ਵੀ ਕੋਈ ਸਵਾਲ ਹੈ ਤਾਂ ਤੁਸੀਂ ਕਾਲ ਕਰਕੇ ਪੁੱਛ ਸਕੋਗੇ 4082725200। ਤੇ ਅਖੀਰਲੇ ਸਵਾਲ ਵੱਲ ਚੱਲਦੇ ਹਾਂ। ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਪੱਤਰਕਾਰ ਦੀ ਮੌਤ ਭੇਤ ਬਣੀ। ਦੇਖੋ ਇਹ ਜਿਹੜਾ ਪੱਤਰਕਾਰ ਹੈ ਸੁਲਭ ਸ੍ਰੀਵਾਸਤਵ ਸੀਗਾ, ਇਹ ਸ਼ਰਾਬ ਦੇ ਮਾਫੀਆ ਦੇ ਬਾਰੇ ਕਵਰੇਜ ਜਿਹੜੀ ਉਹ ਕਰ ਰਿਹਾ ਸੀ। ਜਿਹੜੀ ਉਹਨੇ ਲਾਸਟ ਰਿਪੋਰਟ ਫਾਈਲ ਕੀਤੀ ਆ ਉਹ ਮੇਰੇ ਕੋਲੇ ਹੈ। ਉਹ ਸਾਰੀ ਦੀ ਸਾਰੀ ਸ਼ਰਾਬ ਮਾਫੀਏ ਦੇ ਬਾਰੇ ਦੇ ਵਿੱਚ ਆ ਕਿ ਕੌਣ ਕੌਣ ਇਸ ਮਾਫੀਏ ਦੇ ਵਿੱਚ ਸ਼ਾਮਲ ਹੈ ਔਰ ਉਹਦੇ ਵਿੱਚ ਕੁਝ ਜਿਹੜੇ ਰਾਜਨੀਤਿਕ ਲੋਕਾਂ ਦਾ ਨਾਮ ਵੀ ਜਿਹੜਾ ਉਹ ਆਉਂਦਾ। ਉਹਨੇ ਜਿਹੜਾ ਸੁਲਭ ਸ੍ਰੀਵਾਸਤਵ ਹੈ ਉਹ ਇੱਕ ਨਿਊਜ਼ ਚੈਨਲ ਦਾ ਪੱਤਰਕਾਰ ਸੀਗਾ। ਉਹ ਨਿਊਜ਼ ਚੈਨਲ ਜਿਹਨੇ ਪਿਛਲੇ
ਵਰੇ ਸੁਸ਼ਾਂਤ ਰਾਜਪੂਤ ਦੀ ਆਤਮ ਹੱਤਿਆ ਨੂੰ ਜਬਰੀ ਕਤਲ ਬਣਾਉਣ ਦੀ ਕੋਸ਼ਿਸ਼ ਕੀਤੀ ਸੀ, ਜਦੋਂ ਕਿ ਹੁਣ ਇਹ ਕਤਲ ਵਰਗੀ ਘਟਨਾ ਨੂੰ ਉਹ ਆਤਮ ਹੱਤਿਆ ਬਣਾ ਰਿਹਾ ਜਾਂ ਹਾਦਸੇ ਦਾ ਰੂਪ ਜਿਹੜਾ ਉਹ ਦੇ ਰਿਹਾ। ਜਿਹੜਾ ਇਹ ਸੁਲਭ ਸ੍ਰੀਵਾਸਤਵ ਹੈ ਉਹਦੇ ਮੋਟਰਸਾਈਕਲ ਜਿਹੜਾ ਉਹ ਟਕਰਾਉਂਦਾ ਔਰ ਉਸ ਮੋਟਰਸਾਈਕਲ ਦੇ ਟਕਰਾ ਕੇ ਉਹਦੀ ਮੌਤ ਹੁੰਦੀ ਆ। ਇਹ ਹਾਦਸਾ ਵੀ ਹੋ ਸਕਦਾ, ਇਹਦੇ ਚ ਕੋਈ ਸ਼ੱਕ ਨਹੀਂ। 42 ਸਾਲਾਂ ਦਾ ਜਿਹੜਾ ਸੁਲਭ ਸ੍ਰੀਵਾਸਤਵ ਹੈ ਉਹ ਇਸ ਮੌਤ ਤੋਂ ਇੱਕ ਦਿਨ ਪਹਿਲਾਂ ਇੱਕ ਚਿੱਠੀ ਲਿਖਦਾ ਔਰ ਉਸ ਚਿੱਠੀ ਦੇ ਵਿੱਚ ਉਹ ਆਪਣੀ ਉਸ ਰਿਪੋਰਟ ਦਾ ਜ਼ਿਕਰ ਕਰਦਾ ਤੇ ਇਹ ਵੀ ਕਹਿੰਦਾ ADGP ਨੂੰ ਚਿੱਠੀ ਲਿਖ ਕੇ ਕਿ ਮੈਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ, ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਇਹ ਚਿੱਠੀ ਜਿਹੜੀ ਉਹ ਚਰਚਾ ਦਾ ਵਿਸ਼ਾ ਬਣੀ ਹੋਈ ਆ, ਪਰ ਉਹਦੀ ਇਸ ਚਿੱਠੀ ਦੇ ਉੱਤੇ ਕੋਈ ਗੌਰ ਜਿਹੜਾ ਉਹ ਪੁਲਿਸ ਦੇ ਵੱਲੋਂ ਨਹੀਂ ਕੀਤਾ ਜਾਂਦਾ। ਸੁਲਭ ਸ੍ਰੀਵਾਸਤਵ ਜਿਹੜਾ ਸੁਖਪਾਲ ਨਗਰ ਦੇ ਵਿੱਚ ਇੱਟਾਂ ਦੇ ਭੱਠੇ ਦੇ ਕੋਲ ਉਹਦਾ ਮੋਟਰਸਾਈਕਲ ਜਿਹੜਾ ਉਹ ਟਕਰਾਉਣ ਦੇ ਨਾਲ ਸ਼ੱਕੀ ਹਾਲਾਤਾਂ ਦੇ ਵਿੱਚ ਉਹਦੀ ਮੌਤ ਜਿਹੜੀ ਆ ਉਹ ਹੋ ਜਾਂਦੀ ਆ। ਉਹ ਲਾਲਗੰਜ ਥਾਣੇ ਦੇ ਅਧੀਨ ਪੈਂਦੇ ਪਿੰਡ ਅਸਰਹੀ ਤੋਂ ਨਜਾਇਜ਼ ਅਸਲਾ ਫੈਕਟਰੀ ਦੀ ਰਿਪੋਰਟਿੰਗ ਕਰਕੇ ਜਿਹੜਾ ਉਹ ਪਰਤ ਰਿਹਾ ਸੀਗਾ। ਹੁਣ ਵਿਰੋਧੀ ਧਿਰਾਂ ਤੇ ਪੱਤਰਕਾਰ ਭਾਈਚਾਰਾ ਜਿਹੜਾ ਜੀ ਉਹ ਕਹਿੰਦਾ ਕਿ ਉਹਦੀ ਘਟਨਾ ਜਿਹੜੀ ਆ ਮੌਤ ਦੀ ਉਹਦੀ ਜਾਂਚ ਕੀਤੀ ਜਾਵੇ, ਜਦੋਂ ਕਿ ਪ੍ਰਸ਼ਾਸਨ ਜਿਹੜਾ ਕਹਿੰਦਾ ਕਿ ਇਹ ਤਾਂ ਮਹਿਜ਼ ਹਾਦਸਾ, ਉਹਦਾ ਮੋਟਰਸਾਈਕਲ ਟਕਰਾਇਆ ਤੇ ਉਹਦੀ ਮੌਤ ਹੋ ਗਈ। ਪਰ ਉਹਦੇ ਵੱਲੋਂ ਸ਼ਰਾਬ ਮਾਫੀਏ ਦੀ ਰਿਪੋਰਟਿੰਗ ਕਰਨੀ ਤਾਂ ਕੋਈ ਹਾਦਸਾ ਨਹੀਂ, ਉਹਦੇ ਵੱਲੋਂ ਆਪਣੇ ਹੱਥੀਂ ਲਿਖੀ ਹੋਈ ਜਿਹੜੀ ਚਿੱਠੀ ਆ ਉਹ ਪੁਲਿਸ ਦੇ ਮੁਖੀ ਨੂੰ ਜਿਹੜਾ ਜੀ ਉਹ ਭੇਜਣੀ, ਉਹ ਤਾਂ ਕੋਈ ਹਾਦਸਾ ਨਹੀਂ। ਇਹ ਤਾਂ ਲਿਖਤੀ ਜਿਹੜੇ ਸਬੂਤ ਨੇ ਕਿ ਉਹਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ, ਪਰ ਉਹਦੀ ਮੌਤ ਜਿਹੜੀ ਉਹ ਹੋ ਗਈ। ਇਹ ਬਹੁਤ ਜਿਹੜੀ ਉਹ ਦੁਖਦਾਈ ਔਰ ਇਸ ਪੱਖੋਂ ਹੈ ਕਿ ਕੀ ਡੇ ਬਾਈ ਡੇ ਜਿਹੜਾ ਜੀ ਉਹ ਹੁੰਦਾ ਤੁਰਿਆ ਜਾ ਰਿਹਾ ਕਿ ਇੱਥੇ ਤੁਸੀਂ ਲਿਖ ਨਹੀਂ ਸਕਦੇ, ਬੋਲ ਨਹੀਂ ਸਕਦੇ, ਇਸ ਤਰ੍ਹਾਂ ਦੇ ਹਾਲਾਤ ਜਿਹੜੇ ਉਹ ਪੈਦਾ ਕਰ ਦਿੱਤੇ ਜਾਂਦੇ ਜੀ। ਸਰੋਤਿਓ ਨੇ ਅਸੀਂ ਇੱਕ ਬ੍ਰੇਕ ਤੋਂ ਬਾਅਦ ਜੇ ਤੁਹਾਡਾ ਕੋਈ ਸਵਾਲ ਆ ਤਾਂ ਤੁਸੀਂ ਕਰ ਸਕੋਗੇ 40827252 ਸਟੂਡੀਓ ਦਾ ਫੋਨ ਨੰਬਰ ਆ। ਇੱਕ ਬ੍ਰੇਕ ਤੋਂ ਬਾਅਦ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 13। ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੋ ਪੰਜਾਬੀ ਰੇਡੀਓ US ਦੇ ਨਾਲ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਬਲਤੇਜ ਪੰਨੂ ਜੀ, ਦੱਸਦੇ ਨੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਹੁੰਦਾ ਹੈ, ਤੇ ਇਸ ਹਿੱਸੇ ਦੇ ਵਿੱਚ ਤੁਸੀਂ ਉਹਨਾਂ ਤੋਂ ਸਵਾਲ ਪੁੱਛਦੇ ਹੋ। ਕਾਲ ਕਰ ਸਕਦੇ ਹੋ 4082725200 ਸਟੂਡੀਓ ਦਾ ਫੋਨ ਨੰਬਰ ਆ। ਕਾਲ ਕਰਕੇ ਕੋਈ ਵੀ ਸਵਾਲ ਆ ਉਹ ਤੁਸੀਂ ਪੁੱਛ ਸਕਦੇ ਹੋ। ਬਲਤੇਜ ਪੰਨੂ ਜੀ ਇੱਕ ਵਾਰ ਫਿਰ ਸਵਾਗਤ ਹੈ। ਬਹੁਤ ਮਿਹਰਬਾਨੀ ਜੀ, ਧੰਨਵਾਦ। ਸਾਡੇ ਨਾਲ ਜੁੜੇ ਹੋਏ ਨੇ ਅਮਰਜੀਤ ਜੀ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਆਵਾਜ਼ ਆ ਰਹੀ ਹੈ? ਅੱਛਾ, ਪੰਨੂ ਸਾਹਿਬ ਇੱਕ ਦੱਸਿਓ ਗੱਲ, ਜਿਹੜੇ ਦਲਿਤ ਅਨੁਸੂਚਿਤ ਜਾਤੀਆਂ ਤੇ ਅਨੁਸੂਚਿਤ ਜਨਜਾਤੀਆਂ ਇਹਨਾਂ ਦੇ ਵਿੱਚ ਕੀ ਫਰਕ ਆ ਪਲੀਜ਼? ਠੀਕ ਹੈ ਜੀ। ਦੇਖੋ ਇਹ ਜਿਹੜੀਆਂ ਅਸਲ ਦੇ ਵਿੱਚ ਸਹੀ ਪੁੱਛੋ ਤਾਂ ਇਨਸਾਨ ਨੇ ਸਾਰੇ, ਪਰ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਨੇ ਸਿਆਸਤ ਦੇ ਵਾਸਤੇ ਜਿਹੜਾ ਜੀ ਬਣਾਇਆ ਹੋਇਆ ਇੱਕ ਕਿਸਮ ਦੇ ਨਾਲ ਵਰਨ ਵੰਡ ਜਾਂ ਵੋਟ ਵੰਡ ਜਿਹੜੀ ਜੀ ਕਿ ਜਿਹੜੇ ਪਛੜੇ ਹੋਏ, ਅੱਤ ਪਛੜੇ ਹੋਏ, ਜਿਹੜੇ ਅੱਤ ਗਰੀਬ, ਜਿਵੇਂ BPL ਜਿਹੜੇ ਕਾਰਡ ਨੇ ਜੀ, ਬਿਲੋ ਪਾਵਰਟੀ ਲਾਈਨ, ਇਹ ਉਹਨਾਂ ਦੇ ਜਿਹੜੀਆਂ ਜੀ ਉਹ ਬਣਾਈਆਂ ਹੋਈਆਂ ਚੀਜ਼ਾਂ ਨੇ ਤਾਂ ਕਿ ਜਿਹੜੀ ਜਾਤ ਪਾਤ ਦੀ ਰਾਜਨੀਤੀ ਆ ਉਹ ਕੀਤੀ ਜਾ ਸਕੇ। ਸਿਆਸੀ ਪਾਰਟੀਆਂ ਦੇ ਵੱਲੋਂ ਹੀ ਜਿਹੜਾ ਜੀ ਇਹ ਬਣਾਈਆਂ ਹੋਈਆਂ ਨੇ ਕੈਟਾਗਰੀਜ਼, ਜਿਹੜੀਆਂ ਐਕਚੁਅਲੀ ਬਣਾਈਆਂ ਤਾਂ ਇਸ ਕਰਕੇ ਸੀਗੀਆਂ ਕਿ ਜਿਹੜੇ ਪਛੜੇ ਹੋਏ ਵਰਗ ਨੇ ਉਹਨਾਂ ਨੂੰ ਨਾਲ ਬਰਾਬਰ ਦੇ ਉੱਤੇ ਲਿਆਂਦਾ ਜਾ ਸਕੇ। ਜਿਹੜਾ ਰਾਖਵਾਂਕਰਨ ਹੈ ਉਹ ਵੀ ਇੱਥੋਂ ਹੀ ਸਟਾਰਟ ਹੋਇਆ ਸੀਗਾ ਕਿ ਇਹ ਬਹੁਤ ਪਿੱਛੇ ਰਹਿ ਗਏ ਜਾਂ ਹੋਰ ਪਿੱਛੇ ਨਾ ਰਹਿ ਜਾਣ ਐਜੂਕੇਸ਼ਨ ਵਾਈਜ਼ ਤੇ ਨੌਕਰੀਆਂ ਵਾਈਜ਼। ਤਾਂ ਕਰਕੇ ਜਿਹੜਾ ਰਾਖਵਾਂਕਰਨ ਹੈ ਇਹ 10 ਸਾਲਾਂ ਦੇ ਵਾਸਤੇ ਐਕਚੁਅਲੀ ਜਿਹੜਾ ਉਹ ਕੀਤਾ ਗਿਆ ਸੀਗਾ, ਉੱਥੋਂ ਇਹ ਸਾਰਾ ਕੁਝ ਨਿਕਲਿਆ ਸੀਗਾ। ਪਰ ਫਿਰ ਇਹ ਵੋਟਾਂ ਦੀ ਰਾਜਨੀਤੀ ਦੇ ਵਿੱਚ ਐਸਾ ਤਬਦੀਲ ਹੋਇਆ ਕਿ ਉੱਥੋਂ ਮੁੜ ਕੇ ਸਿਆਸਤ ਜਿਹੜੀ ਆ ਜੀ ਉਹ ਨਿਕਲ ਹੀ ਨਹੀਂ ਸਕੀ ਜੀ, ਉੱਥੇ ਹੀ ਆਲੇ ਦੁਆਲੇ ਘੁੰਮਣਾ ਸ਼ੁਰੂ ਕਰਤੀ। ਇਹ ਰਾਜਨੀਤਿਕ ਲੋਕਾਂ ਨੇ ਦਿੱਤੇ ਹੋਏ ਨਾਮ ਨੇ ਜੀ।
ਜੀ। ਉਸ ਤੋਂ ਬਾਅਦ ਜਿਹੜੇ ਫਿਰ ਲੀਡਰ ਬਣਦੇ ਆ ਉਹ ਵੀ ਛੱਡਣ ਨੂੰ ਤਿਆਰ ਨਹੀਂ ਹੁੰਦੇ। ਹਰਜੀਤ ਸਿੰਘ ਜੀ। ਹਾਂਜੀ ਬਲਵਿੰਦਰ ਭੈਣ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਹਾਂਜੀ ਪੰਨੂ ਸਾਹਿਬ, ਕੁਐਸਚਨ ਮੇਰਾ ਕਹਿੰਦੇ ਬੀਜੇਪੀ ਦੇ ਨੇਤਾ ਮਿਸਟਰ ਜਾਨੀ 1975 ਤੋਂ ਲੈ ਕੇ ਅੱਜ ਤਾਈਂ ਕਿਸੇ ਦੀ ਧੱਕੇ ਨਾਲ ਹੀ ਪੈਲੀ ਵਾਹੀ ਗਿਆ ਆ ਫਾਜ਼ਿਲਕਾ ਦੇ ਵਿੱਚ, ਔਰ ਉਹ ਬੰਦਾ ਜਿਹਦੀ ਪੈਲੀ ਆ ਉਹ ਵਿਚਾਰਾ ਪੇਪਰ ਆਪਣੇ ਦਿਖਾਉਂਦਾ, ਕਹਿੰਦਾ ਮੈਨੂੰ ਆਪਣੀ ਪੈਲੀ ਦੇ ਵਿੱਚ ਵੰਡ ਨਹੀਂ ਦਿੱਤਾ ਜਾ ਰਿਹਾ। ਨੰਬਰ 2, ਦੂਸਰਾ ਕੁਐਸਚਨ ਪੰਨੂ ਸਾਹਿਬ ਮੇਰਾ ਇਹ ਆ ਵੀ ਇਹ ਕਰੋਨਾ ਦੀ ਆੜ ਦੇ ਵਿੱਚ ਕਿੰਨਾ ਵੱਡਾ ਬਿਜ਼ਨਸ ਹੋ ਰਿਹਾ ਜੀ। ਬਹੁਤ ਜ਼ਿਆਦਾ ਫੇਕ ਜਿਹੜੇ ਟੈਸਟਿੰਗ ਲੋਕਾਂ ਨੇ ਕਰਾਈ ਵੀ ਨਹੀਂ ਗਈ, ਉਹ ਟੈਸਟਿੰਗ ਸਾਹਮਣੇ ਆ ਰਹੀ ਆ ਜੀ। ਉਹ ਕਹਿੰਦੇ ਅਸੀਂ ਟੈਸਟਿੰਗ ਕਰਾਈ ਨਹੀਂ, ਲੇਕਿਨ ਉਹਨਾਂ ਦੇ ਨਾਂ ਦੇ 200 250 ਜਿਹੜੀ ਨੰਬਰ ਹੈਗੀ ਆ ਟੈਸਟਿੰਗ ਹੋਈ ਆ। ਇਹਦੇ ਬਾਰੇ ਦੱਸਿਓ ਜੀ। ਕੋ ਨੇਤਾਵਾਂ ਦੇ ਉੱਤੇ ਜ਼ਮੀਨਾਂ ਹੜੱਪਣ ਦੇ ਦੋਸ਼ ਲਾਉਣੇ, ਇਹ ਤਾਂ ਕੋਈ ਜੇ ਕੋਈ ਇਹ ਹੁੰਦਾ ਕਿ ਇਹ ਗੱਲ ਝੂਠੀ ਨਿਕਲੀ ਤੇ ਫਿਰ ਤਾਂ ਉਹ ਖਬਰ ਸੀ ਨਾ। ਸੋ ਇਹ ਤਾਂ ਖਬਰ ਹੀ ਨਹੀਂ ਹੈਗੀ ਕਿ ਕਿਸੇ ਨੇਤਾ ਨੇ ਕਿਸੇ ਆਮ ਬੰਦੇ ਦੀ ਜਿਹੜੀ ਉਹ ਜ਼ਮੀਨ ਹੜੱਪ ਲਈ, ਕਿਉਂਕਿ ਕੁੱਤੇ ਨੇ ਬੰਦੇ ਨੂੰ ਵੱਢਿਆ ਤੇ ਉਹ ਖਬਰ ਨਹੀਂ ਨਾ, ਬੰਦੇ ਨੇ ਕੁੱਤੇ ਨੂੰ ਵੱਢਿਆ ਤੇ ਖਬਰ ਹੈ। ਤੋ ਇਸ ਕਰਕੇ ਨੇਤਾ ਲੋਕ ਬਣੇ ਕਿੱਥੋਂ ਨੇ ਜੀ। ਹੋਰ ਕੁਝ ਸਾਲਾਂ ਦੇ ਵਿੱਚ ਇਹ ਲੋਕ ਕਿਵੇਂ ਕਈ 100 ਕਰੋੜ ਤੱਕ ਪਹੁੰਚ ਜਾਂਦੇ ਆ। ਉਹ ਜਿਆਣੀ ਵਾਲੀ ਜਿਹੜੀ ਗੱਲ ਆ ਜੀ ਉਹ ਸਹੀ ਆ, ਉਹ ਬੰਦਾ ਦੋਸ਼ ਜਿਹੜੇ ਉਹ ਲਾ ਰਿਹਾ। ਜਿਆਣੀ ਹੋਰਾਂ ਦੇ ਹਲਕੇ ਨੂੰ ਮੈਂ ਕਵਰ ਕੀਤਾ ਸੀਗਾ 17 ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ, ਤੇ ਉੱਥੇ ਇੱਕ ਢਾਂਚਾ ਖੜਾ, ਉਹ ਮੈਂ ਇਲਾਕੇ ਦੇ ਲੋਕਾਂ ਨੂੰ ਪੁੱਛਿਆ ਵੀ ਤੁਹਾਡੇ ਕੋਈ ਹਸਪੀਟਲ ਨਹੀਂ, ਕਹਿੰਦੇ ਆਹ ਹਸਪੀਟਲ ਆ। ਉਹ ਢਾਂਚਾ ਖੜਾ ਤੇ ਉਹਦੇ ਚ ਡੰਗਰ ਬੱਧੇ ਸੀ ਅੰਦਰ। ਜਿਹੜਾ ਇਹ ਤਾਂ ਬਿਲਡਿੰਗਾਂ ਹੜੱਪ ਗਏ, ਇੱਟਾਂ ਖਾ ਗਏ, ਸੀਮੈਂਟ ਖਾ ਗਏ, ਏਡਾ ਮਿਹਦਾ ਇਹਨਾਂ ਦਾ ਜਿਹੜਾ ਜੀ ਉਹ ਕਮਾਲ ਦਾ ਸਿਆਸਤਦਾਨਾਂ ਦਾ ਸਭ ਕੁਝ ਜਿਹੜਾ ਉਹ ਖਾ ਜਾਂਦੇ ਆ। ਕਰੋਨਾ ਦੀ ਆੜ ਦੇ ਵਿੱਚ ਕੋਈ ਸ਼ੱਕ ਨਹੀਂ ਜੀ, ਬਹੁਤ ਕੁਝ ਜਿਹੜਾ ਉਹ ਚੱਲ ਰਿਹਾ, ਕਈ ਜਗ੍ਹਾ ਦੇ ਉੱਤੇ ਚੱਲ ਰਿਹਾ। ਹੁਣ ਪਤਾ ਨਹੀਂ ਤੁਸੀਂ ਕਿੱਥੋਂ ਦੀ ਗੱਲ ਕਰ ਰਹੇ ਹੋ ਕਿ ਜਿਹੜੇ ਟੈਸਟ ਨੇ ਉਹ ਹੋਏ ਤੇ ਨਹੀਂ ਹੋਏ, ਜਾਂ ਕੀ ਹੋਇਆ ਕੀ ਨਹੀਂ ਹੋਇਆ। ਇੱਥੇ ਜਿਹੜੀਆਂ ਲੈਬੋਰਟਰੀਆਂ ਟੈਸਟ ਕਰਦੀਆਂ ਨੇ ਉਹ ਕੋਈ 1100 ਰੁਪਈਏ ਦੇ ਕਰੀਬ ਚਾਰਜ ਕਰਦੀਆਂ ਨੇ ਜਿਹੜੀਆਂ, ਜੇ ਆਪਾਂ ਪੰਜਾਬ ਦੀ ਗੱਲ ਕਰੀਏ। ਕੋਈ 300 ਰੁਪਈਆ ਲੈਬੋਰਟਰੀਆਂ ਦੇ ਹਿੱਸੇ ਆਉਂਦਾ, ਬਾਕੀ ਪਤਾ ਕਿੱਥੇ ਜਾਂਦਾ ਜੀ ਰਾਜਨੀਤਿਕਾਂ ਨੂੰ ਉੱਤੇ ਓਪਨਲੀ। ਉਹਨਾਂ ਦੇ ਵਾਸਤੇ ਤਾਂ ਮੌਜ ਬਣੀ ਹੈ, ਨਾ ਕਿਤੇ ਜਾਣ ਦੀ ਲੋੜ, ਨਾ ਕਿਤੇ ਆਉਣ ਦੀ ਲੋੜ, ਨਾ ਕੰਮ ਜਿਹੜਾ ਉਹ ਕਰਨ ਦੀ ਲੋੜ। ਵੀਡੀਓ ਔਨ ਕੀਤੀ, ਸੋਸ਼ਲ ਮੀਡੀਆ ਔਨ ਕੀਤਾ, ਉਹਦੇ ਉੱਤੇ ਵੱਡੀਆਂ ਵੱਡੀਆਂ ਗੱਲਾਂ ਜਿਹੜੀਆਂ ਉਹ ਲੋਕਾਂ ਨੂੰ ਸੁਣਾਈਆਂ, ਤੇ ਬਸ ਸਾਰਾ ਕੁਝ ਜਿਹੜਾ ਜੀ ਉਹ ਠੀਕ ਠਾਕ ਆ। ਪੈਸਾ ਜਿਹੜਾ ਉਹ ਰਾਜਨੀਤਿਕਾਂ ਨੂੰ ਘਰੇ ਪਹੁੰਚੀ ਜਾਂਦਾ, ਕੋਈ ਸ਼ੱਕ ਹੀ ਨਹੀਂ। ਇਹਨਾਂ ਦੇ ਵਾਸਤੇ ਤਾਂ ਜਿਹੜੀ ਇਹ ਆਫਤ ਹੈ ਉਹ ਮੌਜ ਬਣੀ ਹੋਈ ਹੈ ਜੀ। ਜੀ ਬਿਲਕੁਲ। ਅਜਮੇਰ ਸਿੰਘ ਜੀ। ਅਜਮੇਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੇਰਾ ਸਵਾਲ ਹੈ ਜੀ, ਇੰਗਲੈਂਡ ਵਾਲੇ ਜੱਗੀ ਜੌਲ ਦੀ ਕੋਈ ਅਪਡੇਟ ਹੈਗੀ? ਹਾਂਜੀ ਜੱਗੀ ਜੌਲ ਬਾਰੇ ਪੁੱਛ। ਨਹੀਂ ਜੀ, ਉਹਦੇ ਕੇਸ ਹੀ ਨੇ ਜਿਹੜੇ ਕੁਝ ਕੇਸਾਂ ਦੇ ਵਿੱਚ ਉਹਦੀ ਜ਼ਮਾਨਤ ਹੋਈ ਆ, ਜਿਹੜੇ ਬਾਕੀ ਕੇਸ ਨੇ ਅਦਾਲਤਾਂ ਬੰਦ ਨੇ ਸਾਰੀਆਂ। ਅਦਾਲਤਾਂ ਦੇ ਵਿੱਚ ਕੋਈ ਕੰਮ ਨਹੀਂ ਜਿਹੜਾ ਹੋ ਰਿਹਾ ਜੀ। ਉਹ ਕੰਮ ਹੋਊਗਾ ਤੇ ਅੱਗੇ ਜਿਹੜਾ ਜੀ ਉਹ ਤੁਰੂਗਾ। ਔਰ ਮੈਂ ਅੱਗੇ ਵੀ ਬੇਨਤੀ ਜਿਹੜੀ ਉਹ ਕੀਤੀ ਆ, ਇੱਕ ਵਾਰੀ ਫੇਰ ਕਰ ਦਵਾਂ ਜੀ, ਜਿਹੜੀ ਕੋਈ ਵੀ ਅਪਡੇਟ ਹੋਊਗੀ, ਕਿਉਂਕਿ ਅਪਡੇਟ ਉਦੋਂ ਹੋਣੀ ਆ ਜਦੋਂ ਇਹ ਕੇਸ ਅੱਗੇ ਤੁਰੇ। ਉਸ ਤੋਂ ਬਿਨਾਂ ਅਪਡੇਟ ਪਤਾ ਨਹੀਂ ਤੁਸੀਂ ਕਿਸ ਤਰ੍ਹਾਂ ਦੀ ਜਿਹੜੀ ਉਹ ਕਹਿੰਦੇ ਹੋ, ਜਦੋਂ ਹੋਊਗੀ ਇਹ ਹੋ ਹੀ ਨਹੀਂ ਸਕਦਾ ਕਿ ਉਹਦੀ ਆਪਾਂ ਗੱਲ ਨਾ ਕਰੀਏ, ਉਹਦੀ ਇਨਫੋਰਮੇਸ਼ਨ ਜਿਹੜੀ ਜੀ ਉਹ ਅੱਗੇ ਫਰਦਰ ਤੁਹਾਡੇ ਨਾਲ ਸ਼ੇਅਰ ਨਾ ਕਰੀਏ। ਜ਼ਰੂਰ ਕਰਾਂਗੇ ਜਿਹੜੀ ਵੀ ਅਪਡੇਟ ਹੋਊਗੀ। ਹੁਣ ਅਦਾਲਤਾਂ ਖੁੱਲਣ, ਕੇਸ ਗਾਂ ਤੁਰਨ, ਇਹ ਟਰਾਇਲ ਦੇ ਉੱਤੇ ਲੱਗੇ ਹੋਏ ਨੇ ਕੇਸ। ਟਰਾਇਲ ਤੋਂ ਕੁਝ ਵੀ ਨਹੀਂ ਹੋ ਰਿਹਾ ਜੀ, ਸਿਰਫ ਤਰੀਕ ਪੈਂਦੀ ਆ, ਉਹ ਵੀ ਵਕੀਲਾਂ ਨੂੰ ਵੀਡੀਓ ਦੇ ਰਾਹੀਂ ਤਰੀਕ ਜਿਹੜੀ ਉਹ ਲੈਣੀ ਪੈਂਦੀ ਆ। 1 ਸਾਲ ਲਗਭਗ ਹੋ ਚੱਲਿਆ ਜੀ, ਅਜੇ ਕਿੰਨੀ ਦੇਰ ਅਦਾਲਤਾਂ ਬੰਦ ਰਹਿਣਗੀਆਂ ਕੁਝ ਨਹੀਂ ਪਤਾ। ਸਹੀ ਗੱਲ ਹੈ। ਅੱਗੇ ਬਿੰਦਰ ਤੌਰ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਮੇਰੇ 2 ਸਵਾਲ ਆਏ, ਇੱਕ ਤਾਂ ਛੋਟਾ ਜਿਹੀ ਆ ਤੇ ਦੂਸਰਾ ਥੋੜਾ ਜਿਹਾ ਲੰਮਾ ਵਾ। ਪਹਿਲਾਂ ਤਾਂ ਸ਼੍ਰੋਮਣੀ ਕਮੇਟੀ ਜਿਹੜੀਆਂ ਵੋਟਾਂ ਪਾਉਂਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ, ਉਹ ਕੌਣ ਪਾ ਸਕਦਾ? ਮੇਰੇ ਖਿਆਲ 'ਚ ਪਿੱਛੇ ਜੇ ਇੱਕ ਵਾਰੀ ਜਦੋਂ ਵੋਟਾਂ ਪਈਆਂ ਸੀ ਉੱਥੇ ਤਾਂ ਬਿਹਾਰ ਵਾਲਿਆਂ ਤੋਂ ਵੀ ਵੋਟਾਂ ਪਵਾ ਲਈਆਂ ਗਈਆਂ ਸੀ, ਤੇ ਇਹ ਮੈਂ ਪੁੱਛਣਾ ਚਾਹੁੰਦਾ ਵੀ ਕੌਣ ਵੋਟਾਂ ਪਾ ਸਕਦਾ, ਉਹ ਥੋੜਾ ਜਿਹਾ ਇਹਦੇ 'ਤੇ ਦੱਸਿਓ। ਦੂਸਰਾ ਮੇਰਾ ਮੀਡੀਆ ਤੇ ਸਵਾਲ ਆ ਤੇ ਇੱਥੇ ਇੱਕ ਨਾ ਕੈਨੇਡਾ 'ਚ ਕੋਈ ਰੇਡੀਓ ਚਲਾਉਂਦਾ ਬੰਦਾ, ਤੇ ਉਹ ਜਿੱਦਾਂ ਚਿੜੀਆਂ ਦੀ ਮੌਤ ਤੇ ਗਵਾਰਾਂ ਦਾ ਕਹਿੰਦੇ ਹਾਦਸਾ, ਉਹ ਏਦਾਂ ਲੋਕਾਂ ਦੇ ਪਰਿਵਾਰਾਂ ਦੀਆਂ ਸਾਰੀਆਂ ਸਟੋਰੀਆਂ ਲੈ ਕੇ ਆਉਂਦਾ ਵਾ, ਤੇ ਉਹ ਇੱਕ ਧਿਰ ਨੂੰ ਇੰਨਾ ਮਤਲਬ ਚੱਕ ਕੇ ਪੰਪ ਦੇ ਕੇ ਜੀ ਤੁਸੀਂ ਬੜੇ ਚੰਗੇ ਘਰਾਣੇ ਤੋਂ ਜੇ, ਤੁਸੀਂ ਬੜੇ ਵਧੀਆ ਮਤਲਬ ਘਰਾਣੇ ਦੇ, ਮੈਂ ਤੁਹਾਨੂੰ ਜਾਣਦਾ, ਤੁਸੀਂ ਬੜੇ ਚੰਗੇ ਕੰਮ ਕਰਦੇ ਜੋ, ਇਹੋ ਜਿਹੀਆਂ ਦੂਜੀ ਧਿਰ ਲਈ ਗੱਲਾਂ ਖਵਾ ਦਿੰਦਾ ਵਾ ਕਿ ਦੂਸਰੀ ਧਿਰ ਨੂੰ ਨਾ ਚਾਹੁੰਦਿਆਂ ਵੀ ਰੇਡੀਓ ਤੇ ਆਉਣਾ ਪੈਂਦਾ। ਤੇ ਇਹਦੇ ਬਾਰੇ ਦੱਸਿਓ ਵੀ ਇਹ ਮੀਡੀਆ ਜਦੋਂ ਉਹ ਖਵਾਉਂਦੇ ਆ ਰੇਡੀਓ ਵਾਲੇ ਵੀ ਤੁਸੀਂ ਮੈਨੂੰ ਅਧਿਕਾਰ ਦਿਓਗੇ, ਜੈਸ ਕਹੋਗੇ ਤੇ ਜੈਸ ਕਿਹਾ ਉਹਨੂੰ ਸਾਰੇ ਅਧਿਕਾਰ ਮਿਲ ਜਾਂਦੇ ਆ। ਇਹਦੇ ਤੇ ਥੋੜਾ ਜਿਹਾ ਤਬਸਰਾ ਕਰਿਓ ਜੀ। ਥੈਂਕ ਯੂ।
ਐਸਜੀਪੀਸੀ ਦੇ ਵਿੱਚ ਜਿਹੜੀ ਵੋਟ ਹੈ, ਪਹਿਲਾਂ ਤਾਂ ਜਿਹੜਾ ਸਿੱਖ ਪਰਿਵਾਰ ਦੇ ਵਿੱਚ ਜਨਮਿਆ, ਜਿਹਦੇ ਨਾਮ ਦੇ ਨਾਲ ਸਿੰਘ ਤੇ ਕੌਰ ਲੱਗਦਾ, ਉਹ ਵੀ ਪਾ ਸਕਦਾ ਸੀ। ਪਰ ਜਿਹੜੇ ਬਾਦਲ ਦਲ ਹੈ ਜੀ, ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਇਹਨਾਂ ਦੀ ਪੈਂਠ ਹੋਣ ਕਰਕੇ, ਇਹਨਾਂ ਦੀ ਉਦੋਂ ਸਾਂਝ ਭਿਆਲੀ ਹੋਣ ਕਰਕੇ, ਇਹਨਾਂ ਨੇ ਜਿਹੜੇ ਸਹਿਜਧਾਰੀ ਨੇ ਉਹਨਾਂ ਤੋਂ ਵੋਟ ਦਾ ਅਧਿਕਾਰ ਜਿਹੜਾ ਉਹ ਰੱਦ ਕਰਵਾ ਦਿੱਤਾ ਸੀ, ਖਤਮ ਕਰਵਾ ਦਿੱਤਾ ਸੀ। ਹੁਣ ਜਿਹੜਾ ਵੋਟ ਪਾ ਸਕਦਾ ਜੀ, ਉਹ ਗੁਰਸਿੱਖ ਵਿਅਕਤੀ, ਅੰਮ੍ਰਿਤਧਾਰੀ ਜਿਹੜਾ ਵਿਅਕਤੀ ਆ, ਉਹ ਪਾ ਸਕਦਾ ਹੈ ਕਾਨੂੰਨ ਦੇ ਮੁਤਾਬਕ। ਜਿਹੜੀ ਤੁਸੀਂ ਦੂਜੀ ਗੱਲ ਕੀਤੀ ਹੈ ਕਿ ਬਿਹਾਰੀਆਂ ਨੂੰ ਵੀ ਪਾ ਲਿਆ ਸੀ, ਉਦੋਂ ਇਹ ਵੋਟਾਂ ਬੜੀਆਂ, ਇਹਦੇ ਚ ਕੋਈ ਸ਼ੱਕ ਨਹੀਂ। ਔਰ ਇਹ ਵੋਟਾਂ ਅੱਗੋਂ ਕੱਟੀਆਂ ਜਾਣਗੀਆਂ ਕਿਤੇ ਨਾ ਕਿਤੇ, ਇਹਦੀ ਪੂਰੀ ਸੰਭਾਵਨਾ ਹੈ। ਜੇ ਉਹ ਗੁਰਸਿੱਖਾਂ ਦੇ ਵਾਸਤੇ ਜਿਹੜਾ ਜੀ ਉਹ ਬਣ ਗਿਆ, ਤੇ ਉਹਦੇ ਉੱਤੇ ਜਿਹੜਾ ਜੀ ਬਿਲਕੁਲ ਇਹ ਇੰਪਲੀਮੈਂਟ ਘੱਟੋ ਘੱਟ ਹੋਣਾ ਚਾਹੀਦਾ ਕਿ ਉਹਦੇ ਵਿੱਚ ਗਲਤ ਵੋਟਾਂ ਜਿਹੜੀਆਂ ਉਹ ਨਾ ਬਣ ਜਾਣ। ਇਹ ਇੰਨੀ ਗੰਦੀ ਸਿਆਸਤ ਇਸ ਮਾਮਲੇ ਦੇ ਉੱਤੇ ਜਿਹੜਾ ਜੀ ਉਹ ਕੀਤੀ ਹੋਈ ਹੋ ਰਹੀ ਆ, ਆਪਣੇ ਸਭ ਦੇ ਸਾਹਮਣੇ ਆ। ਲੋਕਾਂ ਦਾ ਵਿਸ਼ਵਾਸ ਹੀ ਜਿਹੜਾ ਨਾ ਜੀ ਉਹ ਖਤਮ ਹੁੰਦਾ ਤੁਰਿਆ ਜਾ ਰਿਹਾ। ਇੱਕ ਜਿਹੜੇ ਗ੍ਰੰਥੀ ਸਿੰਘ ਨੇ, ਉਹਨਾਂ ਦਾ ਅਸਤੀਫੇ ਦਾ ਚਰਚਾ ਤੁਸੀਂ ਸੁਣਿਆ ਹੋਣਾ। ਸੋ ਗੱਲ ਇਹ ਆ ਕਿ ਜੇ ਤੁਸੀਂ ਉਹਦੀ ਅਸਲੀਅਤ ਸੁਣ ਲਓਗੇ ਨਾ, ਮੈਂ ਸੱਚੀ ਪੁੱਛੋ ਏਰ ਤੇ ਨਹੀਂ ਉਹ ਸਾਂਝੀ ਕਰਨੀ ਚਾਹੁੰਦਾ। ਉਹ ਇਸ ਕਰਕੇ ਨਹੀਂ ਸਾਂਝੀ ਕਰਨੀ ਚਾਹੁੰਦਾ ਕਿ ਲੋਕਾਂ ਦੇ ਦਿਲ ਟੁੱਟਣਗੇ ਕਿ ਕੀ ਜਿਹੜਾ ਜੀ ਉਹ ਹੋਇਆ, ਕੀ ਕੁਝ ਇਹਨਾਂ ਸੰਸਥਾਵਾਂ ਦੇ ਵਿੱਚ ਜਿਹੜਾ ਜੀ ਉਹ ਹੋ ਰਿਹਾ। ਉਹ ਕਿਉਂ ਹੋ ਰਿਹਾ ਕਿ ਆਹ ਜਿਹੜੀ ਰਾਜਨੀਤੀ ਕੀਤੀ ਜਾ ਰਹੀ ਹੈ ਨਾ, ਜਾਂ ਜਿਹੜੇ ਗਲਤ ਤਰੀਕੇ ਦੇ ਨਾਲ ਉਹਨਾਂ ਸੰਸਥਾਵਾਂ ਦੇ ਉੱਤੇ ਸਿਰਫ ਕਬਜ਼ਾ ਕਰਨ ਦੇ ਵਾਸਤੇ, ਕਬਜ਼ਾ ਬਣਾਈ ਰੱਖਣ ਦੇ ਵਾਸਤੇ ਸਾਰਾ ਕੁਝ ਜਿਹੜਾ ਕੀਤਾ ਜਾ ਰਿਹਾ, ਉਹਦਾ ਨੁਕਸਾਨ ਕਿੰਨਾ ਹੋ ਰਿਹਾ ਇਹ ਸਭ ਨੂੰ ਪਤਾ। ਔਰ ਕਿੰਨੀ ਦੇਰ ਤੱਕ ਇਹ ਭੁਗਤਣਾ ਪਊਗਾ, ਇਹ ਬੜਾ ਵੱਡਾ ਸਵਾਲ ਹੈ। ਦੂਜਾ ਸਵਾਲ ਜਿਹੜਾ ਤੁਸੀਂ ਪੁੱਛਿਆ, ਮੈਂ ਉਲਟਾ ਸਵਾਲ ਜਿਹੜਾ ਜੀ ਉਹ ਤੁਹਾਨੂੰ ਕਰੂੰਗਾ ਕਿ ਤੁਸੀਂ ਸੁਣਦੇ ਹੋ ਨਾ, ਉਹਨੂੰ ਕਿਉਂ ਸੁਣਦੇ ਹੋ? ਇਹ ਕੁਝ ਜ਼ਿੰਮੇਵਾਰੀ ਤੁਹਾਡੀ ਵੀ ਜਿਹੜੀ ਉਹ ਬਣਦੀ ਹੈ, ਕਿਉਂਕਿ ਸਾਡਾ ਭਾਈਚਾਰਾ ਉਹਨੂੰ ਜਿਹੜੀ ਇਨਫੋਰਮੇਸ਼ਨ ਹੈ, ਇਨਫੋਰਮੇਟਿਵ ਜਿਹੜੀਆਂ ਗੱਲਾਂ ਨੇ ਉਹ ਚੰਗੀਆਂ ਨਹੀਂ ਲੱਗਦੀਆਂ। ਉਹਨੂੰ ਚਟਕਾਰੇ ਵਾਲੀਆਂ, ਜਿਹਨੂੰ ਸਲੂਣੀਆਂ ਗੱਲਾਂ ਕਹਿੰਦੇ ਠੇਠ ਪੰਜਾਬੀ ਦੇ ਵਿੱਚ, ਉਹਨੂੰ ਉਹ ਚੰਗੀਆਂ ਲੱਗਦੀਆਂ ਨੇ। ਅਸੀਂ ਕਿਸੇ ਬੱਚੇ ਦਾ, ਕਿਸੇ ਬੱਚੀ ਦੇ ਘਰ ਦੇ ਜਿਹੜੀਆਂ ਗੱਲਾਂ ਨੇ, ਜਿਹੜਾ ਉਹਦਾ ਕੋਈ ਵੀ ਡੋਮੈਸਟਿਕ ਹੋਇਆ, ਜਿਹੜੀ ਅਸੀਂ ਉਹਨੂੰ ਕਿਉਂ ਸੁਣਨਾ ਜਿਹੜਾ ਚਾਹੁੰਦੇ ਆ, ਉਹ ਜਨਤਕ ਕਿਉਂ ਜਿਹੜਾ ਉਹ ਕੀਤਾ ਜਾਂਦਾ। ਜਿਹੜੇ ਲੋਕ ਆਉਂਦੇ ਆ ਉਹਦੇ ਬੋਲਣ ਦੇ ਵਾਸਤੇ, ਸ਼ਰਮ ਤਾਂ ਉਹਨਾਂ ਨੂੰ ਆਉਣੀ ਚਾਹੀਦੀ ਹੈ ਜੀ ਸਭ ਤੋਂ ਪਹਿਲਾਂ। ਔਰ ਉਹ ਕਿਉਂ ਜਿਹੜਾ ਉਹ ਸੁਣਾਉਂਦਾ, ਕਿਉਂਕਿ ਉਹਨੂੰ ਪਤਾ, ਉਹ ਨਬਜ਼ ਜਾਣਦਾ ਸਾਡੇ ਭਾਈਚਾਰੇ ਦੀ, ਬੜੀ ਚੰਗੀ ਤਰੀਕੇ ਨਾਲ ਜਾਣਦਾ। ਸਾਡੇ ਨਾਲ ਉਹ ਕਾਮਯਾਬ ਹੈ ਜੀ ਇਸ ਤਰੀਕੇ ਨਾਲ। ਅਸੀਂ ਤਾਂ ਮੂਰਖ ਹਾਂ ਜਿਹੜੇ ਅੱਧੇ ਘੰਟੇ ਦਾ ਸੈਗਮੈਂਟ ਜਿਹੜਾ ਉਹ ਦੇਣ ਦੇ ਵਾਸਤੇ ਘੰਟਿਆਂ ਬੱਧੀ ਪੜ੍ਹੀ ਜਾਂਦੇ ਆ, ਘੰਟਿਆਂ ਬੱਧੀ ਜਿਹੜਾ ਉਹ ਦੂਜਿਆਂ ਨੂੰ ਸੁਣੀ ਜਾਂਦੇ ਆ। ਮੈਕਸਿਮਮ ਇਨਫੋਰਮੇਸ਼ਨ ਗੈਦਰ ਕਰਨ ਦੇ ਵਾਸਤੇ ਦਿਮਾਗ ਖਰਾਬ ਕਰ ਲਏ ਪੜ੍ਹ ਕੇ ਜਿਹੜਾ ਜੀ। ਉਹਦੇ ਵਾਂਗੂ ਇੱਕ ਅੱਧਾ ਬੰਦਾ ਫੜਿਆ ਜਿਨ੍ਹਾਂ ਦੇ ਘਰੇ ਦੇ ਵਿੱਚ ਰੌਲਾ ਪਿਆ ਹੋਇਆ, ਤੇ ਉਹਨੂੰ ਲਿਆਓ, ਇਹਦੇ ਉੱਤੇ ਹਿੰਗ ਲੱਗੇ ਨਾ ਫਟਕੜੀ ਰੰਗ ਚੋਖਾ। ਇਹੋ ਜਿਹੇ ਲੋਕ ਕਾਮਯਾਬ ਕਿਉਂ ਨੇ? ਇਹ ਸਵਾਲ ਬਜਾਏ ਇਹਦੇ ਕਿ ਮੈਨੂੰ ਕਰਨ ਦੇ ਜਾਂ ਇਸ ਪਲੇਟਫਾਰਮ ਦੇ ਉੱਤੇ ਕਰਨ ਦੇ, ਆਪਣੇ ਆਪ ਨੂੰ ਕਰ ਲਓਗੇ ਤੇ ਇਹਦਾ ਜਵਾਬ ਜਿਹੜਾ ਜੀ ਉਹ ਬੈਟਰ ਮਿਲ ਜੂਗਾ। ਔਰ ਇਸ ਪਲੇਟਫਾਰਮ ਦੇ ਉੱਤੇ ਤਾਂ ਕੋਈ ਇਦਾਂ ਦਾ ਨਹੀਂ ਨਾ ਲਿਆਂਦਾ ਜਾਂਦਾ ਕਿ ਕਿਸੇ ਨੂੰ ਲਿਆ ਵੀ ਹਾਂ ਦੱਸ ਬਈ ਹੁਣ ਤੂੰ ਆਪਣੀਆਂ ਗੱਲਾਂ ਜਿਹੜੀਆਂ ਉਹ ਦੱਸ, ਫਿਰ ਦੂਜੇ ਨੂੰ ਜਿਹੜਾ ਜੀ ਉਹ ਲੈ ਆਓ। ਬਥੇਰੇ ਲੋਕ ਅਪਰੋਚ ਕਰਦੇ ਨੇ, ਮੈਨੂੰ ਵੀ ਜਿਹੜਾ ਉਹ ਕਹਿੰਦੇ ਨੇ ਕਿ ਤੁਸੀਂ ਉਹਦੇ ਬਾਰੇ ਜਿਹੜਾ ਜੀ ਉਹ ਬੋਲੋ। ਮੈਂ ਇੱਕੋ ਗੱਲ ਕਹਿਣਾ ਹੁੰਦਾ ਕਿ ਤੁਸੀਂ ਸੁਣਦੇ ਹੋ ਨਾ, ਉਹਨੂੰ ਕਿਉਂ ਸੁਣਦੇ ਹੋ? ਸੁਣਨਾ ਛੱਡ ਦਿਓ। ਇਸ ਕਰਕੇ ਜਿਹੜੇ ਇੰਨਾ ਰੌਲਾ ਪੈ ਰਿਹਾ, ਮੀਡੀਆ ਤੁਸੀਂ ਕਹਿ ਰਹੇ ਹੋ, ਮੀਡੀਆ ਨਹੀਂ ਗਾ ਜੀ ਉਹਨੂੰ ਮੀਡੀਆ ਤੁਸੀਂ ਕਿਵੇਂ ਕਹਿ ਦੋਗੇ ਜੀ? ਉਹ ਕਿਹੜੀ ਇਨਫੋਰਮੇਸ਼ਨ ਹੈ ਜਿਹੜੀ ਤੁਹਾਨੂੰ ਨਹੀਂ ਪਤਾ ਤੇ ਉਹ ਲਿਆ ਕੇ ਤੁਹਾਨੂੰ ਦੇ ਰਿਹਾ, ਜਾਂ ਉਹ ਜਾਣਕਾਰੀ ਜਿਹੜੀ ਉਹਨੇ ਕਿਤੋਂ ਹਾਸਲ ਕੀਤੀ ਆ ਉਹ ਤੁਹਾਡੇ ਨਾਲ ਸ਼ੇਅਰ ਜਿਹੜੀ ਕਰ ਰਿਹਾ, ਜਿਹਦੀ ਜਾਣਕਾਰੀ ਤੁਹਾਡੇ ਕੋਲੇ ਹੈ ਨਹੀਂ ਗੀ। ਉਹ ਤਾਂ ਤੁਹਾਨੂੰ ਸਲੂਣੀਆਂ ਗੱਲਾਂ ਜਿਹੜੀਆਂ ਉਹ ਕਿਸੇ ਦੀ ਫੈਮਿਲੀ ਦੇ ਨਾਲ, ਕਿਸੇ ਦੇ ਨਿੱਜੀ ਜ਼ਿੰਦਗੀ ਦੇ ਨਾਲ ਜਿਹੜੀਆਂ ਜੁੜੀਆਂ ਹੋਈਆਂ ਚੀਜ਼ਾਂ ਨੇ, ਉਹ ਕੱਢ ਕੇ ਤੁਹਾਡੇ ਸਾਹਮਣੇ ਲਿਆ ਰਿਹਾ ਤੇ ਲੋਕ ਉਹਨੂੰ ਸੁਣ ਰਹੇ ਆ। ਮੈਂ ਤਾਂ ਹਰੇਕ ਨੂੰ ਇਹੀ ਕਹਿਣਾ ਹੁੰਦਾ ਵੀ ਬਜਾਏ ਇਹਦੇ ਕਿ ਮੈਨੂੰ ਇਹ ਕਹਿਣ ਦੇ ਕਿ ਮੈਂ ਉਹਦੇ ਬਾਰੇ ਗੱਲ ਕਰਾਂ, ਤੁਸੀਂ ਸੁਣਨਾ ਛੱਡ ਦਿਓ। ਸਭ ਤੋਂ ਬਿਹਤਰ ਜਿਹੜਾ ਇਹੀ ਹੈ ਨਾ ਜੀ, ਲੋਕਾਂ ਨੂੰ ਵੀ ਪਿਕ ਕਰਨਾ ਪਊਗਾ ਆਉਣ ਵਾਲੇ ਸਮੇਂ ਦੇ ਵਿੱਚ ਕਿ ਕਿਹੜੀ ਚੀਜ਼ ਉਹਨਾਂ ਨੇ ਸੁਣੀ। ਜਿਹੜੀ ਨਹੀਂ ਸੁਣਨੀ ਉਹਨੂੰ ਅਨਸਬਸਕ੍ਰਾਈਬ ਕਰ ਦਿਓ, ਉਹਨੂੰ ਡਿਸਲਾਈਕ ਕਰ ਦਿਓ, ਉਹਨੂੰ ਤੁਸੀਂ ਲਾਈਕ ਨਾ ਕਰੋ। ਜੇ ਤੁਸੀਂ ਉਹਨਾਂ ਦੇ ਪੇਜ ਲਾਈਕ ਕਰੋਗੇ, ਉਹਨੂੰ ਸਬਸਕ੍ਰਾਈਬ ਕਰੋਗੇ ਤੇ ਨੋਟੀਫਿਕੇਸ਼ਨ ਤੁਹਾਡੇ ਕੋਲੇ ਆਊਗਾ ਵੀ ਹੁਣ ਅਗਲੀ ਆ ਸਲੂਣੀ ਗੱਲ ਜਿਹੜੀ ਆ ਗਈ, ਇਹਨੂੰ ਸੁਣੋ। ਉਹਨਾਂ ਦੇ ਵਿਊ ਦੇਖ ਲਓ, ਤੇ ਜੇ ਕੋਈ ਮੇਰੇ ਵਰਗਾ ਇਨਫੋਰਮੇਸ਼ਨ ਜਿਹੜੀ ਉਹ ਇਕੱਠੀ ਕਰਕੇ ਦੇਦਾ, ਉਹਦੇ ਵਿਊ ਦੇਖ ਲਓ। ਅਸੀਂ ਤਾਂ ਪਾਸਕ ਵੀ ਨਹੀਂ ਉਹਨਾਂ ਦੇ ਜੀ। ਉਹਨਾਂ ਨੂੰ ਸੁਣਨ ਵਾਲੇ ਕੌਣ ਨੇ? ਸਾਡਾ ਭਾਈਚਾਰਾ, ਸਾਡੀ ਭਾਸ਼ਾ ਦੇ ਵਿੱਚ ਗੱਲ ਕਰਦਾ। ਉਹ ਕੋਈ ਏਦਾਂ ਦੀ ਭਾਸ਼ਾ ਨਹੀਂ ਹੈਗੀ ਜਿਹੜੀ ਦੁਨੀਆ ਭਰ ਦੇ ਵਿੱਚ ਬੋਲੀ ਜਾਂਦੀ ਹੈ।
ਉਹਨੂੰ ਸੁਣਦੇ ਨੇ, ਸਵਾਦ ਲੈ ਕੇ ਸੁਣਦੇ ਨੇ, ਕਿਉਂਕਿ ਸਾਡਾ ਇੰਟਰਸਟ ਉਹਦੇ ਵਿੱਚ ਬਣਦਾ। ਅੱਛਾ ਵੀ ਹੁਣ ਇਹ ਅੱਗੋਂ ਜਿਹੜਾ ਜੀ ਉਹ ਕੀ ਗੱਲ ਕਹੂਗੀ, ਫਿਰ ਉਹਨੂੰ ਪ੍ਰਮੋਟ ਕਰਦੇ ਨੇ। ਆਹ ਸੁਣਿਆ, ਇਹ ਦੇਖੋ ਕਿੱਦਾਂ ਦੀ ਗੱਲ ਕਰ ਰਿਹਾ, ਮਾੜੀ ਕਰ ਰਿਹਾ। ਜਦੋਂ ਕਿਸੇ ਨੂੰ ਉਹ ਭੇਜ ਰਹੇ ਹੋ ਤੁਸੀਂ ਉਹਦਾ ਲਿੰਕ ਅੱਗੇ, ਇਟ ਮੀਨਸ ਤੁਸੀਂ ਉਹਦਾ ਕੰਮ ਉਹ ਕਰੀ ਜਾ ਰਹੇ ਹੋ ਜੋ ਤੁਹਾਡੇ ਤੋਂ ਉਹ ਕਰਵਾਉਣਾ ਚਾਹੁੰਦਾ। ਜੀ ਜੀ ਬਿਲਕੁਲ। ਕੱਲ ਨੂੰ ਇਹ ਯਾਦ ਰੱਖੋ ਕਿ ਕੱਲ ਨੂੰ ਤੁਹਾਡਾ ਘਰ ਵੀ ਹੋ ਸਕਦਾ ਹੈ, ਕਿਸੇ ਦਾ ਵੀ ਘਰ ਹੋ ਸਕਦਾ ਹੈ। ਜ਼ਿੰਮੇਵਾਰ ਅਸੀਂ ਆ ਜਿਹੜੀ ਚੰਗੇ ਮਾੜੇ ਦੀ ਪਛਾਣ ਹੀ ਨਹੀਂ। ਜੌਲ ਜੀ ਬਿਆਨਾ ਤੋਂ ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ। ਭਾਜੀ ਪੰਨੂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ ਭਾਜੀ ਪੰਨੂ ਜੀ, ਮੇਰਾ ਇੱਕ ਸਵਾਲ ਹੈ ਜੀ। ਜਿਸ ਤਰ੍ਹਾਂ ਨਾ ਆਪਣੇ ਟ੍ਰੈਂਡ ਚੱਲਿਆ ਆ, ਪੰਜਾਬ ਲਾ ਲਓ ਚਾਹੇ ਇੰਡੀਆ ਲੈਵਲ ਤੇ ਲਾ ਲਓ, ਸਾਰਾ ਜਦੋਂ ਕੋਈ ਕਿਸੇ ਦੇ ਵਿਰੁੱਧ ਬੋਲਦਾ ਉਹਦੇ ਇੱਕ ਕੇਸ ਧਾਰਾ ਲਾ ਕੇ ਜੀ ਇਹ ਦੇਸ਼ ਧਰੋਹ ਦਾ ਮਾਮਲਾ ਦਰਜ ਕਰ ਦਿੰਦੇ ਆ ਨਾ ਜੀ। ਕਿ ਇਹਦੇ ਵਿੱਚ ਕੋਈ ਹਾਈ ਕੋਰਟ ਦੇ ਵਿੱਚ ਜਾਂ ਸੁਪਰੀਮ ਕੋਰਟ ਦੇ ਕੋਈ ਰੈਟ ਨਹੀਂ ਪਈ ਵੀ ਇਹ ਦੇਸ਼ ਧਰੋਹ ਤਾਂ ਮੰਗਦੇ ਆ ਵੀ ਹਾਂ ਜੀ ਮੈਂ ਜੇ ਆ ਪਾਕਿਸਤਾਨ ਤੋਂ ਜਾਂ ਮੈਂ ਚਾਈਨਾ ਤੋਂ ਜਾਂ ਕਿਸੇ ਹਥਿਆਰ ਲਿਆ ਕੇ ਜੀ ਕੋਈ ਦੰਗਾ ਕਰਤਾ, ਉਹ ਤਾਂ ਆਪਾਂ ਦੇਸ਼ ਧਰੋਹ ਦੀ ਗੱਲ ਕਰਦੇ ਆ ਨਾ। ਤੇ ਜਿਹੜਾ ਕੋਈ ਸੱਚ ਬੋਲਦਾ ਉਹਦਾ ਦੇਸ਼ ਧਰੋਹ ਦਾ ਕਰਕੇ ਜੀ ਕਰ ਦਿੰਦੇ ਆ ਜੀ। ਇਹਦਾ ਕੀ ਹਿਸਾਬ ਕਿਤਾਬ ਹੈ ਭਾਜੀ, ਇਹਦੇ ਬਾਰੇ ਦੱਸਿਓ ਜੀ, ਪਹਿਲਾਂ ਸੁਣ ਲੈਣ ਦੇ ਜੀ। ਦੇਖੋ ਪਿਛਲੇ ਦਿਨਾਂ ਦੇ ਵਿੱਚ ਇਹ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਆਇਆ ਸੀਗਾ। ਜਿਹੜੇ ਇੱਥੋਂ ਦੇ ਪੱਤਰਕਾਰ ਨੇ ਵਿਨੋਦ ਦੁਆ, ਉਹਨਾਂ ਨੇ ਕੁਐਸ਼ਿੰਗ ਪਾਈ ਸੀਗੀ, ਉਹਨਾਂ ਦੇ ਉੱਤੇ ਵੀ ਦੇਸ਼ ਧਰੋਹ ਦੀ ਧਾਰਾ ਜਿਹੜੀ ਉਹ ਲਾਤੀ ਸੀ ਤੇ ਇਹ ਕੁਐਸ਼ ਹੋ ਗਈ ਆ ਜੇ ਉਹਨਾਂ ਦਾ ਜਿਹੜਾ ਕੇਸ। ਉਹਦੇ ਵਿੱਚ ਜਿਹੜਾ ਜੱਜਮੈਂਟ ਆਈ ਆ ਉਹਦੇ ਵਿੱਚ ਜਿਹੜੀਆਂ ਤੁਸੀਂ ਗੱਲਾਂ ਆਖੀਆਂ ਨੇ ਇਹਨਾਂ ਗੱਲਾਂ ਦਾ ਜ਼ਿਕਰ, ਔਰ ਇਹ ਜੱਜਮੈਂਟ ਇਹ ਮੈਨੂੰ ਲੱਗਦਾ ਕਿ ਇਹ ਹਿਸਟੋਰਿਕ ਹੈ ਕੁਛ ਮਾਮਲਿਆਂ ਦੇ ਉੱਤੇ, ਕਿ ਜਿਹੜਾ ਘੱਟੋ ਘੱਟ ਉਹਦੇ ਵਿੱਚ ਇਹ ਗੱਲ ਬੜੀ ਕਲੀਅਰ ਕਹੀ ਹੋਈ ਆ ਉਸ ਜੱਜਮੈਂਟ ਦੇ ਵਿੱਚ ਕਿ ਜੇ ਕੋਈ ਪੱਤਰਕਾਰ ਇਨਫੋਰਮੇਸ਼ਨ ਦੇ ਰਿਹਾ, ਜਿਵੇਂ ਇਥੋਂ ਵੈਬ ਪੋਰਟਲ ਹੈ ਕੈਰਾਵਾਨ, ਉਹ ਜਾਂ ਕਾਰਵਾਂ ਵੀ ਉਹਨੂੰ ਪੰਜਾਬੀ ਚ ਆਪਾਂ ਕਹਿ ਦਿੰਦੇ ਹਾਂ, ਉਂਝ ਉਹਦਾ ਨਾਂ ਕੈਰਾਵੈਨ ਹੈ। ਤਾਂ ਉਹ ਜਿਹੜਾ ਜੀ ਉਹਨਾਂ ਦੇ ਉੱਤੇ ਦੇਸ਼ ਧਰੋਹ ਦੇ ਮਾਮਲੇ ਦਰਜ ਹੋਏ ਆ। ਕਿਉਂ? ਕਿਉਂਕਿ ਜਿਹੜੀ ਰਵਨੀਤ ਦੀ ਡੈਥ ਹੋਈ ਸੀ ਉਹਨਾਂ ਨੇ ਰਿਪੋਰਟਿੰਗ ਕਰਤੀ ਸੀ ਕਿ ਪੁਲਿਸ ਗੋਲੀ ਦੇ ਨਾਲ ਨੌਜਵਾਨ ਦੀ ਮੌਤ। ਪੱਤਰਕਾਰ ਨੇ ਰਾਜਦੀਪ ਸਰਦੇਸਾਈ, ਉਹਨਾਂ ਦੇ ਉੱਤੇ ਵੀ ਜਿਹੜੀ ਆ ਉਹ ਧਾਰਾ ਲੱਗੀ ਹੋਈ ਆ। ਉਹਨਾਂ ਨੇ ਵੀ ਇਹ ਟਵੀਟ ਕਰ ਦਿੱਤਾ ਸੀਗਾ ਕਿ ਇਸ ਤਰ੍ਹਾਂ ਇੱਕ ਮੁੰਡੇ ਦੀ ਮੌਤ ਜਿਹੜੀ ਪੁਲਿਸ ਦੀ ਗੋਲੀ ਦੇ ਨਾਲ ਹੋਈ, ਸਿਰਫ ਇਸ ਰਿਪੋਰਟਿੰਗ ਕਰਕੇ ਜਿਹੜੀ ਉਹ ਧਾਰਾ ਲੱਗੀ ਆ। ਹੁਣ ਸੁਪਰੀਮ ਕੋਰਟ ਨੇ ਜਿਹੜੀ ਜੱਜਮੈਂਟ ਦਿੱਤੀ ਆ ਉਹਦੇ ਵਿੱਚ ਇਸ ਗੱਲ ਨੂੰ ਉਹਨਾਂ ਨੇ ਕਲੀਅਰ ਕੀਤਾ ਕਿ ਜੇ ਕੋਈ ਪੱਤਰਕਾਰ ਜੇ ਏਦਾਂ ਇਹ ਕਹਿ ਰਿਹਾ ਕਿ ਹਥਿਆਰ ਚੁੱਕੋ, ਗੋਲਾ ਬਰੂਦ ਇਕੱਠਾ ਕਰ ਲਓ, ਡਾਂਗਾ ਚੁੱਕ ਲਓ, ਜਿਹੜੇ ਗੰਡਾਸੀਆਂ ਚੁੱਕ ਲਓ ਤੇ ਜਾ ਕੇ ਹਮਲਾ ਕਰ ਦਿਓ, ਜਿਹੜਾ ਹਮਲਾ ਕਰਨ ਲਈ ਭੜਕਾ ਰਿਹਾ ਉਹ ਤਾਂ ਭੜਕਾਹਟ ਹੈ, ਉਹਦੇ ਤਾਂ ਦੇਸ਼ ਧਰੋਹ ਦੀ ਧਾਰਾ ਬਣਦੀ ਹੈ। ਜੇ ਕੋਈ ਮਹਿਜ਼ ਰਿਪੋਰਟਿੰਗ ਕਰ ਰਿਹਾ ਉਹਦੇ ਉੱਤੇ ਦੇਸ਼ ਧਰੋਹ ਦੀ ਧਾਰਾ ਕਿਵੇਂ ਬਣਦੀ ਹੈ? ਉਸ ਜੱਜਮੈਂਟ ਦੇ ਵਿੱਚ ਬਹੁਤ ਕੁਝ ਜਿਹੜਾ ਉਹ ਕਲੀਅਰ ਕੀਤਾ ਗਿਆ। ਔਰ ਇਹ ਜੱਜਮੈਂਟ ਜਿਹੜੀ ਆ ਜਿਨ੍ਹਾਂ ਲੋਕਾਂ ਦੇ ਉੱਤੇ ਇਹ ਸੈਡੀਸ਼ਨ ਚਾਰਜਸ ਜਿਹੜੇ ਉਹ ਲੱਗੇ ਆ, ਦੇਸ਼ ਧਰੋਹ ਦੀ ਧਾਰਾ ਲੱਗੀ ਆ, ਉਹਨਾਂ ਲੋਕਾਂ ਦੇ ਵਾਸਤੇ ਆਉਂਦੇ ਸਮੇਂ ਦੇ ਵਿੱਚ ਬਹੁਤ ਜਿਹੜਾ ਜੀ ਉਹ ਚੰਗਾ ਰੋਲ ਨਿਭਾਊਗੀ। ਘੱਟੋ ਘੱਟ ਅਦਾਲਤਾਂ ਦੇ ਵਿੱਚੋਂ ਉਹਨਾਂ ਨੂੰ ਜਿਹੜੀ ਉਹ ਰਿਲੀਫ ਮਿਲਣ ਦੇ ਚਾਂਸਸ ਨੇ ਜੀ। ਕ੍ਰਿਸ਼ਨ ਸਿੰਘ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੇਰਾ ਇੱਕ ਸਵਾਲ ਸੀਗਾ ਭਾਜੀ ਨੂੰ ਵੀ ਜਿਹੜਾ ਆਪ ਦਾ ਅਮਨ ਅਰੋੜਾ ਆ ਮੁੰਡਾ ਕਿੱਥੇ ਚਲਾ ਗਿਆ, ਕਿੱਥੇ ਖੁੰਝੇ ਲਾਤਾ ਇਹਨੂੰ ਸਰ? ਉਹ ਤਾਂ ਤੁਹਾਡੇ ਕੋਲ ਫਿਰ ਕੇ ਗਿਆ ਜੀ। ਹਾਂ ਉਹ ਤਾਂ ਪਿਛਲੇ ਮਹੀਨੇ ਇੱਥੇ ਫਿਰ ਕੇ ਗਿਆ। ਅੱਛਾ ਜੀ, ਆਪ ਜੀ ਨਹੀਂ ਕਰਕਦਾ ਉਹ, ਮੈਂ ਕਿਹਾ ਪਤਾ ਕੀ ਗੱਲ ਹੋਈ ਆ। ਤੁਹਾਡੇ ਹਾਈਵੇ ਤੇ ਘੁੰਮ ਕੇ ਗਿਆ, ਪ੍ਰਿਜ਼ਨੋਂ ਦੇ ਵਿੱਚ ਤਾਂ ਇਕੱਠ ਹੋਇਆ ਉਹਦੇ ਲਈ। ਅੱਛਾ ਜੀ। ਹਾਂਜੀ ਹਾਂ, ਮੈਂ ਮੋਡੈਸਟੋ ਰਹਿਣਾ ਮੈਨੂੰ ਸੁਣਿਆ। ਠੀਕ ਹੈ ਜੀ। ਨਹੀਂ ਥੈਂਕ ਯੂ ਭੈਣ ਜੀ, ਤੁਸੀਂ ਸਹੀ ਜਵਾਬ ਜਿਹੜਾ ਜੀ ਉਹ ਦੇਤਾ। ਮੈਂ ਦਿੰਦਾ ਤੇ ਇਹਨਾਂ ਕਹਿਣਾ ਵੀ ਤੁਸੀਂ ਉੱਥੇ ਪੰਜਾਬ ਚੋਂ ਬਹਿ ਕੇ ਇਹ ਜਿਹੜਾ ਦੱਸ ਰਹੇ ਹੋ, ਇੱਥੇ ਹੀ ਤਾਂ ਉਹ ਲੁਕਿਆ ਬੈਠਾ ਜੀ। ਮੈਂ ਲੁਕਿਆ ਲਫ਼ਜ਼ ਤਾਂ ਜਿਹੜਾ ਜੀ ਉਹ ਕਹਿਣਾ ਵੀ ਉਹ ਖੁੱਲ ਕੇ ਦੱਸੇ। ਉਹਨੇ ਭਾਈ ਸਿਆਸਤ ਜਿਹੜੀ ਕਰਨੀ ਹੈ, ਇੱਥੇ ਉਹਦੇ ਘਰ ਦੇ ਮੂਹਰੇ ਉੱਥੋਂ ਦੇ ਲੋਕਲ ਲੋਕਾਂ ਨੇ ਇਕੱਠ ਕੀਤਾ। ਇੱਕ ਵਕੀਲ ਨੇ ਨਮੋਲ ਸਾਹਿਬ, ਨਮੋਲ ਪਿੰਡ ਹੈ ਉੱਥੋਂ ਦੇ ਨੇ, ਉਹ ਇਹ ਕਹਿੰਦੇ ਆ ਮਤਲਬ ਕਿ ਮਹਾਮਾਰੀ ਫੈਲੀ ਹੋਈ ਆ। ਉਹ ਇੱਥੇ ਉਹਦੇ ਜਿਹੜੇ ਦਫ਼ਤਰੀ ਕਲਰਕ ਨੇ ਉਹ ਇਹ ਕਹਿੰਦੇ ਜੀ ਕਿ ਫਲਾਈਟਾਂ ਬੰਦ ਨੇ, ਇਸ ਕਰਕੇ ਉਹ ਆ ਨਹੀਂ ਸਕਦਾ। ਫਲਾਈਟਾਂ ਏਦਾਂ ਥੋੜੀ ਬੰਦ ਨੇ ਕਿ ਕੋਈ ਵੀ ਜਿਹੜਾ ਆ ਜਾ ਨਹੀਂ ਸਕਦਾ, ਲੋਕੀ ਆ ਜਾ ਰਹੇ ਨੇ। ਉਹ ਐਕਚੁਅਲੀ ਕੀ ਆ ਜੀ, ਉਹ ਸਮਾਂ ਟਪਾ ਰਿਹਾ ਕਿਉਂਕਿ ਉਹਨੇ ਪਾਰਟੀ ਛੱਡਣੀ ਆ। ਸ਼ਾਇਦ ਜੇ ਛੱਡਣੀ ਵੀ ਆ ਤੇ ਉਹਨੂੰ ਕੋਈ ਕਾਨੂੰਨ ਰੋਕਦਾ ਥੋੜੀ ਆ ਕਿ ਉਹਨੇ ਉਹ ਪਾਰਟੀ ਛੱਡ ਨਹੀਂ ਸਕਦਾ। ਛੱਡੇ ਤੇ ਲਾਂਭੇ ਹੋ ਜਾਵੇ ਕਾਹਦੇ ਲਈ? ਐਵੇਂ ਜਿਹੜਾ ਜੀ ਉਹ ਲੋਕਾਂ ਨੂੰ ਜਦੋਂ ਲੋੜ ਆ ਇਸ ਮਹਾਮਾਰੀ ਦੇ ਵਿੱਚ, ਉਹਨੇ ਕਿਹੜੀ ਲੋਕਾਂ ਦੀ ਜਿਹੜੀ ਉਹ ਬਾਹ ਫੜੀ ਹੈ? ਇਹ ਲੋਕ ਜਿਹੜੇ ਖਾਨਦਾਨੀ ਸਿਆਸਤ ਕਰਦੇ ਨੇ ਨਾ, ਜਿਹੜੇ ਇਹ ਸਮਝਦੇ ਆ ਕਿ ਇਹ ਤਿਲਕ ਦੀ ਰਾਜਨੀਤੀ ਆ,
ਵੀ ਪਿਓ ਹੈ ਨਹੀਂ ਤੇ ਪੁੱਤ, ਪੁੱਤ ਨਹੀਂ ਤੇ ਅੱਗੋਂ ਗਾਹ ਜਿਹੜਾ ਜੀ ਉਹ ਪੋਤਾ, ਉਹਨੂੰ ਤਾਂ ਸਿਆਸਤ ਜਿਹੜੀ ਉਹ ਕਰਨੀ ਹੀ ਕਰਨੀ ਹੈ। ਤੋ ਇਸ ਕਰਕੇ ਇਹ ਜਿਹੜੇ ਖਾਨਦਾਨੀ ਸਿਆਸਤ ਵਾਲੇ ਨੇ, ਉਹਨਾਂ ਦੇ ਵਿੱਚੋਂ ਜਿਹੜਾ ਖਾਨਦਾਨੀ ਵੈਦ ਦੀਆਂ ਐਡਾਂ ਹੁੰਦੀਆਂ ਸੀ ਨਾ, ਇਹ ਖਾਨਦਾਨੀ ਸਿਆਸਤ ਵਾਲੇ ਨੇ, ਉਹ ਤਾਂ ਕਰਕੇ ਉੱਥੇ ਲੁੱਕ ਕੇ ਬੈਠੇ ਆ ਵੀ ਜਿੰਨੇ ਮਹੀਨੇ ਕੱਢ ਲੈ ਜਾਣ ਤਾਂ ਚੰਗੇ ਆ, ਉਦੋਂ ਬਾਅਦ ਚੁੱਪ ਕਰਕੇ ਫਿਰ ਆਵਾਂਗੇ ਠਾਹ ਕਰਦੇ ਤੇ ਜਿਹੜੀ ਪਾਰਟੀ ਆ ਕਾਂਗਰਸ ਸ਼ਾਇਦ ਜਿਹੜੀ ਉਹਨੂੰ ਜੁਆਇਨ ਕਰ ਲਾਂਗੇ। ਜਿਹੜੇ ਲੋਕ ਉਹਦੇ ਘਰ ਦੇ ਬਾਹਰ ਇੰਨੇ ਦਿਨਾਂ ਤੋਂ ਦੱਸ ਰਹੇ ਆ, ਕਹਿ ਰਹੇ ਆ, ਸੋਸ਼ਲ ਮੀਡੀਆ ਦਾ ਯੁੱਗ ਆ, ਲਾਈਵ ਹੋ ਕੇ ਦੱਸ ਦੇਣ ਕਿ ਕਿਹੜੇ ਮੁਲਕ ਦੇ ਵਿੱਚ ਡਰ ਕੇ ਜਿਹੜਾ ਜੀ ਉਹ ਬੈਠੇ ਹੋਏ ਆ, ਕਿਉਂ ਲੁੱਕ ਕੇ ਬੈਠੇ ਹੋਏ ਆ, ਕਲੀਅਰ ਕਰ ਦੇਣ ਵੀ ਨਹੀਂ ਪਾਰਟੀ ਦੇ ਵਿੱਚ ਰਹਿਣਾ ਚਾਹੁੰਦੇ। ਜਿਨ੍ਹਾਂ ਲੋਕਾਂ ਨੇ ਵੋਟਾਂ ਪਾਈਆਂ ਨੇ, ਜਿਨ੍ਹਾਂ ਨੂੰ ਮਾੜੇ ਧੀੜੇ ਸਮੇਂ ਦੇ ਉੱਤੇ ਉਹਦੀ ਵਿਧਾਇਕ ਦੀ ਜਿਹੜੀ ਉਹ ਲੋੜ ਹੁੰਦੀ ਆ, ਉਹ ਉੱਥੇ ਹੈ ਹੀ ਨਹੀਂ ਜੀ ਉਹਦੇ ਵਾਸਤੇ। ਪਰ ਜੋ ਭੈਣ ਜੀ ਨੇ ਜਵਾਬ ਦਿੱਤਾ ਉਹ ਸਹੀ ਜਵਾਬ ਸੀਗਾ ਵੀ ਜਿੱਥੋਂ ਤੁਸੀਂ ਬੋਲ ਰਹੇ ਹੋ ਉਹਨਾਂ ਸ਼ਹਿਰਾਂ ਦੇ ਵਿੱਚ ਤਾਂ ਉਹ ਇਕੱਠ ਕਰਦਾ ਫਿਰਦਾ ਜੀ, ਤੁਸੀਂ ਇੱਥੇ ਕਹਿ ਰਹੇ ਹੋ ਕਿ ਉਹ ਲੱਭ ਨਹੀਂ ਰਿਹਾ ਕਿੱਥੇ ਆ। ਬਿਲਕੁਲ ਜੀ ਬਿਲਕੁਲ, ਹਜੇ ਤਾਂ ਥੋੜੇ ਦਿਨਾਂ ਦੀ ਗੱਲ ਆ, ਬਹੁਤ ਸਾਰੇ ਬਾਬੇ, ਬਹੁਤ ਸਾਰੇ ਪੋਲੀਟੀਸ਼ੀਅਨ ਆ ਉਹ ਬਾਹਰਲੀਆਂ ਕੰਟਰੀਆਂ ਦੇ ਵਿੱਚ ਆ ਕੇ ਬੈਠ ਗਏ। ਜਸਪ੍ਰੀਤ ਪੰਨੂ ਸਾਹਿਬ ਤੇ ਸਾਰੇ ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਤੁਹਾਡੇ ਲਈ ਸਵਾਲ ਆ ਜੀ। ਇੱਕ ਪਹਿਲਾਂ ਕਾਲਰ ਨੇ ਤਾਂ ਸਵਾਲ ਪੁੱਛਿਆ ਜੀ ਜੱਗੀ ਚੌਲ ਬਾਰੇ ਕਿ ਉਹਦੀ ਸੁਣਵਾਈ ਕਿਉਂ ਨਹੀਂ ਹੋ ਰਹੀ, ਤੇ ਤੁਹਾਡਾ ਜਵਾਬ ਸੀ ਕਿ ਕੋਰਟਸ ਬੰਦ ਨੇ ਤੇ ਫੋਨ ਤੇ ਹੋ ਰਹੀਆਂ ਸਾਰੀਆਂ ਅਦਾਲਤਾਂ ਦੀ ਸੁਣਵਾਈ। ਤੇ ਇੱਕ ਮਨ 'ਚ ਸਵਾਲ ਆਇਆ ਵੀ ਇੱਥੇ ਦੋ ਕੇਸ ਸੀ, ਇੱਕ ਇਹ ਮੁੰਡੇ ਜੱਗੀ ਚੌਲ ਵਾਲਾ ਤੇ ਇੱਕ ਦੀਪ ਸਿੱਧੂ ਵਾਲਾ, ਇਹ ਦੋਵਾਂ ਦੇ ਵਿੱਚ ਫਿਰ ਵਿਤਕਰਾ ਕਿਉਂ? ਸੁਣਵਾਈ ਤਾਂ ਫਿਰ ਬਰਾਬਰ ਦੀ ਹੋਣੀ ਚਾਹੀਦੀ ਹੈ ਕਿ ਪੰਜਾਬ ਦੀਆਂ ਕੋਰਟਾਂ ਇਕੱਲੀਆਂ ਬੰਦ ਨੇ ਜੀ? ਦੇਖੋ ਇਹ ਸਵਾਲ ਤੁਹਾਡਾ ਸਹੀ ਹੈ, ਬਿਲਕੁਲ ਸਹੀ ਹੈ। ਟੈਕਨੀਕਲੀ ਪੰਜਾਬ ਹਰਿਆਣਾ ਹਾਈ ਕੋਰਟ ਦੀ ਅਦਾਲਤਾਂ ਬੰਦ ਨੇ ਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਅੰਦਰ ਆਉਂਦੀਆਂ ਨੇ ਪੰਜਾਬ ਤੇ ਹਰਿਆਣੇ ਦੀਆਂ ਜਿਹੜੀਆਂ ਅਦਾਲਤਾਂ, ਔਰ ਜਿਹੜੇ ਇੱਥੇ ਜਿਹੜੀਆਂ ਬੰਦ ਨੇ ਬਹੁਤੇ ਥਾਵਾਂ ਦੇ ਉੱਤੇ ਬੰਦ ਨੇ। ਜਿਹੜੀ ਬੇਲ ਐਪਲੀਕੇਸ਼ਨ ਆ ਉਹਦੀ ਸੁਣਵਾਈ ਜਿਹੜੀ ਉਹ ਹੋ ਰਹੀ ਹੈ, ਸਿਰਫ ਬੇਲ ਐਪਲੀਕੇਸ਼ਨ ਦੀ, ਜਾਂ ਜਿਹੜੀਆਂ PIL ਨੇ ਉਹਦੀ ਸੁਣਵਾਈ ਹੋ ਰਹੀ ਹੈ, ਉਹ ਵੀ ਸਾਰੀਆਂ PIL ਦੀ ਨਹੀਂ, ਪਬਲਿਕ ਇੰਟਰਸਟ ਲਿਟੀਗੇਸ਼ਨ ਦੀ ਨਹੀਂ। ਬੇਲ ਐਪਲੀਕੇਸ਼ਨ ਦੀ ਸੁਣਵਾਈ ਨਹੀਂ ਰੁਕ ਸਕਦੀ, ਇਸ ਕਰਕੇ ਉਹ ਹੋ ਰਹੀ ਹੈ। ਜਿਹੜੇ ਜੱਗੀ ਚੌਲ ਹੋਰਾਂ ਵਾਲਾ ਮਾਮਲਾ ਉਹ ਟਰਾਇਲ ਹੈ, ਉਹ ਉਹਨਾਂ ਦੇ ਕੇਸ ਦੇ ਟਰਾਇਲ ਹੈ, ਬੇਲ ਐਪਲੀਕੇਸ਼ਨ ਨਹੀਂ ਗਿਆ ਜੀ। ਇਹ ਥੋੜਾ ਟੈਕਨੀਕਲੀ ਦੋ ਡਿਫਰੈਂਟ ਚੀਜ਼ ਜੀ। ਹਰਜੀਤ। ਹਾਂਜੀ ਹੈਲੋ ਭੈਣ ਜੀ, ਸੌਰੀ ਦੁਬਾਰਾ ਆਇਆ ਮੈਂ। ਹਾਂਜੀ ਪੰਨੂ ਸਾਹਿਬ ਇੱਕ ਕੁਐਸਚਨ ਸੀ ਛੋਟਾ ਜਿਹਾ, ਜਿਹੜਾ ਆਪਣੇ DSP ਹਰਜਿੰਦਰ ਸਿੰਘ ਦੀ ਵਿਚਾਰੇ ਪਿੱਛੇ ਜਿਹਾ ਮੌਤ ਹੋ ਗਈ, ਹਾਂਜੀ ਉਹਦੇ ਬਾਰੇ ਕੁਐਸਚਨ ਸੀ ਮੇਰਾ ਵੀ ਉਹ ਜੇ CM ਸਾਹਿਬ ਉਹਨਾਂ ਹਸਪੀਟਲ ਨੂੰ ਆਰਡਰ ਕਰਦੇ ਵੀ ਤੁਸੀਂ ਪ੍ਰੋਪਰ ਇਲਾਜ ਕਰੋ ਸਹੀ ਟਾਈਮ ਤੇ, ਹਨਾ ਉਹਦੇ ਵਿਚਾਰੀ ਜਾਨ ਬਚ ਜਾਂਦੀ। ਤੇ ਇਹ ਫਾਈਲਾਂ ਹੀ ਫਰੋਲੀ ਗਏ ਜੀ। ਬਾਕੀ ਤੁਸੀਂ ਉਹ ਪਹਿਲਾਂ ਕੁਐਸਚਨ ਕੀਤਾ ਵੀ ਤੁਸੀਂ ਟੈਸਟਿੰਗ ਦੀ ਗੱਲ ਸੀਗੀ ਵੀ ਫੇਕ ਟੈਸਟਿੰਗ ਹੋਏ ਆ, ਉਹ ਮੈਂ ਕੁੰਭ ਮੇਲੇ ਦੇ ਪੰਨੂ ਸਾਹਿਬ ਕੁੰਭ ਮੇਲੇ ਵਿੱਚ ਬਹੁਤ ਟੈਸਟਿੰਗ ਏਦਾਂ ਦੀ ਹੋਈ ਉਹਦੇ ਬਾਰੇ ਮੈਂ ਜਾਣਨਾ ਚਾਹੁੰਦਾ ਸੀ। ਥੈਂਕ ਯੂ। ਉਹ ਮੈਂ ਤੁਹਾਨੂੰ ਜਵਾਬ ਜਿਹੜਾ ਜੀ ਉਹ ਪਹਿਲਾਂ ਦੇ ਹੀ ਦਿੱਤਾ। ਹਰਜਿੰਦਰ ਸਿੰਘ ਜਿਹੜਾ ਮਾਮਲਾ ਸੀ, ਬਿਲਕੁਲ ਜੀ ਜੇ ਸਹੀ ਸਮੇਂ ਤੇ ਸਟੈਪ ਲੈ ਲਿਆ ਜਾਂਦਾ ਤੇ ਘੱਟੋ ਘੱਟ, ਕਿਉਂਕਿ ਉਹਦੇ ਪਰਿਵਾਰ ਦੇ ਵਿੱਚ ਤਾਂ ਇਹ ਗੱਲ ਬੈਠੀ ਰਹੂਗੀ ਉਹਦੇ ਬੱਚਿਆਂ ਦੇ ਵਿੱਚ ਕਿ ਜੇ ਸਰਕਾਰ ਫੈਸਲਾ ਲੈ ਲੈਂਦੀ ਤੇ ਸ਼ਾਇਦ ਉਹਦਾ ਪਿਤਾ ਬਚ ਜਾਂਦਾ, ਉਹ ਔਰਤ ਦੇ ਮਨ 'ਚ ਬੈਠੀ ਰਹੂਗੀ ਕਿ ਉਹਦਾ ਪਤੀ ਬਚ ਜਾਂਦਾ, ਉਸ ਮਾਂ ਦੇ ਬੈਠੀ ਰਹੂਗੀ ਕਿ ਉਹਦਾ ਪੁੱਤ ਬਚ ਜਾਂਦਾ। ਹੋਰ ਜੱਗੂ ਤੇਰ ਵੀ ਸੁਣੋ, ਤੁਸੀਂ ਤਾਂ ਉੱਥੇ ਬੈਠੇ ਫਿਕਰਮੰਦ ਹੋ, ਉਹਦੇ ਵਾਸਤੇ ਮੈਂ ਵੀ ਉਹਦੀ ਜਿਹੜੀ ਉਹ ਸ਼ੇਅਰ ਕੀਤੀ ਸੀਗੀ ਇਹ ਇਨਫੋਰਮੇਸ਼ਨ। ਉਹਦਾ ਜਿਹੜਾ ਭਰਾ ਸਕਾ, ਉਹਦਾ ਭੋਗ ਅਜੇ ਕੱਲ ਨੂੰ ਪੈਣਾ, 16 ਤਰੀਕ ਨੂੰ ਉਹਦਾ ਭੋਗ ਹੈ। ਉਹਦਾ ਭਰਾ ਉਹਦੀ ਕੋਠੀ ਦੇ ਉੱਤੇ ਕਬਜ਼ਾ ਕਰਨ ਦੇ ਵਾਸਤੇ ਆ ਗਿਆ ਜੀ ਮੁਹੱਲੀ ਦੇ ਵਿੱਚ। ਆਪਾਂ ਤਾਂ ਹੋਰ ਐਂਗਲ ਤੋਂ ਸੋਚ ਰਹੇ ਹਾਂ, ਉਹਦੇ ਆਪਣੇ ਕੀ ਜਿਹੜਾ ਜੀ ਉਹ ਕਰ ਰਹੇ ਨੇ, ਇਸ ਗੱਲ ਨੂੰ ਭੁੱਲ ਕੇ ਕਿ ਉਹਦੇ ਭੋਰਾ ਬੱਚੇ ਨੇ, ਉਹ ਕਿੱਧਰ ਨੂੰ ਜਾਣਗੇ। ਉਹ ਕੋਠੀ ਦੇ ਉੱਤੇ ਕਬਜ਼ਾ ਕਰਨ ਦੇ ਚੱਕਰ 'ਚ ਆਪਣੀ ਮਾਂ ਦੇ ਵੀ ਖਿਲਾਫ ਹੋਇਆ ਪਿਆ, ਆਪਣੀ ਮਾਂ ਨੂੰ ਧੱਕੇ ਮਾਰੇ ਨੇ, ਜਿਹੜੇ ਉਹਦੇ ਭਤੀਜੇ ਨੇ ਉਹਨਾਂ ਨੂੰ ਧੱਕੇ ਉਹਦੇ ਭਰਾ ਨੇ ਮਾਰੇ ਨੇ। ਆਪਣਾ ਉਹ ਕੀ ਲੱਗਦਾ ਹੈ, ਖੂਨ ਦਾ ਰਿਸ਼ਤਾ ਨਹੀਂ, ਪਰ ਇਨਸਾਨੀਅਤ ਦੇ ਨਾਤੇ ਸਾਨੂੰ ਮਾੜਾ ਲੱਗਦਾ ਕਿ ਉਹਦੀ ਇਉਂ ਮੌਤ ਹੋ ਗਈ। ਉਹਦਾ ਆਪਣਾ ਸਕਾ ਭਰਾ ਕੀ ਕਰ ਰਿਹਾ ਜੀ। ਇਹ ਸਾਡੇ ਇੱਥੇ ਹਾਲਾਤ ਪੰਜਾਬੀਆਂ ਦੇ ਬੜੇ ਹੋਏ ਆ ਜੀ। ਜੀ ਪਰਮਜੀਤ। ਸਤਿ ਸ੍ਰੀ ਅਕਾਲ ਭੈਣ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ। ਪੰਨੂ ਸਾਹਿਬ ਕਿੰਨਾ ਸਿਮਰਜੀਤ ਬੈਂਸ ਤੇ ਜਿਹੜੇ ਐਲੀਗੇਸ਼ਨ ਲੱਗੇ ਨੇ ਹੁਣ ਦੁਬਾਰਾ, ਤੇ ਉਹਨਾਂ ਬਾਰੇ ਕੀ ਸੱਚਾਈ ਜਾਂ ਕੀ ਗੱਲਬਾਤ ਆ, ਦੱਸਿਓ ਜਰਾ, ਜੇ ਚਾਨਣਾ ਪਾਇਓ, ਜਾਂ ਤੇ ਕੋਈ ਹੈ ਸੱਚਾਈ ਜਾਂ ਕਿ ਵੈਸੇ ਲਾਏ ਨੇ। ਭੈਣ ਜੀ ਸੁਣ ਲੈਣ ਦੇ ਜੀ। ਠੀਕ। ਦੇਖੋ ਇਸ ਤਰ੍ਹਾਂ ਹੈ, ਇਹ ਪਾਰਟ ਹੈਗਾ ਜੀ ਇਨਵੈਸਟੀਗੇਸ਼ਨ ਦਾ। ਆਪਾਂ ਮੀਡੀਆ ਟ੍ਰਾਇਲ ਨਹੀਂ ਕਰ ਸਕਦੇ ਕਿ ਮੈਂ ਤੁਹਾਨੂੰ ਇਹ ਕਹਾਂ ਵੀ ਇਹ ਜਿਹੜੇ ਉਹ ਗਲਤ ਨੇ ਐਲੀਗੇਸ਼ਨ ਜਾਂ ਉਹ ਸਹੀ ਨੇ। ਉਹਨੇ ਲੇਡੀ ਨੇ ਇੱਕ ਐਪਲੀਕੇਸ਼ਨ ਜਿਹੜੀ ਆ ਉਹ ਪਾਈ ਆ ਲੁਧਿਆਣੇ ਦੀ ਪੁਲਿਸ ਦੇ ਕੋਲੇ, ਪਹਿਲੀ ਨੇ ਵੀ ਪਾਈ ਸੀ, ਪਹਿਲੀ ਨੇ ਕਈ ਜਗ੍ਹਾ ਪਾਈ ਸੀ। ਘੱਟੋ ਘੱਟ ਇਹ ਤਾਂ ਹੈ ਕਿ ਇਨਵੈਸਟੀਗੇਸ਼ਨ ਤਾਂ ਕਰਵਾਈ ਜਾ ਸਕਦੀ ਹੈ ਨਾ। ਜਦੋਂ ਇੱਕ ਪਾਸੇ ਜਿਹੜਾ ਜੀ ਕਿਸੇ ਨੇ ਇੱਕ ਐਪਲੀਕੇਸ਼ਨ ਸਿੰਪਲ ਪੇਪਰ ਦੇ ਉੱਤੇ ਲਿਖ ਕੇ ਦਿੱਤੀ ਤੇ ਬੰਦਾ ਜਿਹੜਾ ਜੀ ਉਹ ਚੁੱਕ ਲਿਆ ਜਾਂਦਾ,
ਭੁਗਤੋ 4 ਸਾਲ। ਮੈਂ ਤਾਂ ਖੁਦ ਜਿਹੜਾ ਪਰਸਨਲੀ ਤੌਰ ਦੇ ਉੱਤੇ ਭੁਗਤਿਆ। ਮੇਰੀ ਵਾਈਫ ਨੇ ਜਿਹੜੀਆਂ ਸੀਗੀਆਂ ਉਸ ਵੇਲੇ ਐਪਲੀਕੇਸ਼ਨਸ ਸਾਰੇ ਅਫਸਰਾਂ ਨੂੰ ਪਾਈਆਂ ਸੀ ਇਨਵੈਸਟੀਗੇਸ਼ਨ ਦੀਆਂ, ਕਿ ਤੁਸੀਂ ਇਹਦੀ ਇਨਵੈਸਟੀਗੇਸ਼ਨ ਤਾਂ ਕਰਵਾ ਲਓ। ਕਿਸੇ ਨੇ ਉਸ ਐਪਲੀਕੇਸ਼ਨ ਦੇ ਉੱਤੇ ਮਾਰਕ ਤੱਕ ਨਹੀਂ ਜਿਹੜਾ ਜੀ ਉਹ ਕੀਤਾ। ਇਨਵੈਸਟੀਗੇਸ਼ਨ ਕੀ ਹੋਣੀ ਸੀ? ਇਹੀ ਸੀ ਵੀ ਇਨਵੈਸਟੀਗੇਸ਼ਨ ਕਰੋ, ਜੇ ਤੁਹਾਨੂੰ ਲੱਗਦਾ ਕਿ ਐਲੀਗੇਸ਼ਨ ਜਿਹੜੇ ਉਹ ਸਹੀ ਨੇ ਤੇ ਤੁਸੀਂ ਪਰਚਾ ਦਿਓ। ਕਿਸੇ ਆਮ ਬੰਦੇ ਦੇ ਉੱਤੇ ਤੇ ਚੁੱਕ ਕੇ ਉਹੀ ਜਿਹੜਾ ਜੀ ਉਹ ਪਾ ਦਿੱਤਾ ਜਾਂਦਾ, ਕਿਉਂਕਿ ਉਹ ਐਮਐਲਏ ਆ, ਸੱਤਾਧਾਰੀ ਧਿਰ ਦੇ ਜਿਹੜੇ ਭਾਰਤ ਭੂਸ਼ਣ ਆਸ਼ੂ ਉਹਨਾਂ ਦੇ ਨੇੜੇ ਆ। ਇਸ ਕਰਕੇ ਉਹ ਉਸ ਐਪਲੀਕੇਸ਼ਨ ਦਾ ਇਹ ਦੋ ਤਰ੍ਹਾਂ ਦੇ ਕਾਨੂੰਨ ਹੋ ਗਏ ਨਾ, ਵੀ ਆਮ ਬੰਦੇ ਦੇ ਵਾਸਤੇ ਤਾਂ ਹੋਰ ਤਰ੍ਹਾਂ ਦੇ ਨੇ, ਜਿਹੜਾ ਵੀਆਈਪੀ ਬੰਦਾ ਉਹਦੇ ਵਾਸਤੇ ਹੋਰ ਤਰ੍ਹਾਂ ਦੇ ਨੇ। ਬੜੇ ਸਟਿੰਗ ਆਪਰੇਸ਼ਨ ਉਹ ਵੀ ਕਰਦੇ ਸੀਗੇ। ਇਹ ਹੁਣ ਸਟਿੰਗ ਆਪਰੇਸ਼ਨ ਦਾ ਜਿੰਨਾ ਕੋ ਜਵਾਬ ਦੇ ਰਹੇ ਆ ਉਹ ਅਨਫ ਨਹੀਂ ਜਿਹੜਾ ਜੀ ਉਹ ਹੈਗਾ। ਸਗੋਂ ਉਹਨਾਂ ਨੂੰ ਇਹ ਕਹਿਣਾ ਚਾਹੀਦਾ ਕਿ ਇਹਦੀ ਇਨਵੈਸਟੀਗੇਸ਼ਨ ਜਿਹੜੀ ਉਹ ਕਰਵਾ ਲਈ ਜਾਵੇ। ਜੇ ਉਹਦੇ ਵਿੱਚ ਕੋਈ ਸੱਚਾਈ ਹੈ ਤੇ ਮਾਮਲਾ ਦਰਜ ਹੋਵੇ, ਨਹੀਂ ਤਾਂ ਜਿਹੜੇ ਇਹ ਐਲੀਗੇਸ਼ਨ ਲਾ ਰਹੇ ਆ ਮਾਮਲਾ ਉਹਨਾਂ ਦੇ ਉੱਤੇ ਦਰਜ ਹੋਵੇ। ਇਨਵੈਸਟੀਗੇਸ਼ਨ ਦੇ ਵਾਸਤੇ ਤਾਂ ਉਹਨਾਂ ਨੂੰ ਮੂਹਰੇ ਆਉਣਾ ਚਾਹੀਦਾ ਨਾ। ਉਹ ਇਨਵੈਸਟੀਗੇਸ਼ਨ ਦੇ ਵਾਸਤੇ ਮੂਹਰੇ ਨਹੀਂ ਆ ਰਹੇ, ਬਲਕਿ ਤਰਕ ਜਿਹੜੇ ਦੇ ਰਹੇ ਆ ਉਹ ਤਰਕ ਬੇਹੂਦਾ ਨੇ। ਪ੍ਰਗਟ ਸਿੰਘ ਬਲ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ, ਮੈਂ ਪੜ੍ਹ ਰਿਹਾ ਸੀ ਕਿ ਸਮਾਰਟ ਸਕੂਲ ਤੇ ਐਜੂਕੇਸ਼ਨ ਨੰਬਰ 1 ਆ ਗਈ ਪੰਜਾਬ ਦੀ। ਉੱਥੇ ਸਾਡੇ ਮਜੀਠੇ ਹਲਕੇ ਤੋਂ ਇੱਕ ਸਕੂਲ 'ਚ ਚਾਲੂ ਭੱਠੀ ਫੜੀ ਗਈ। ਇੱਥੇ ਵੀ ਚਾਨਣਾ ਪਾਇਆ ਜੀ, ਇਹ ਕੀ ਗੱਲ ਆ? ਇਹ ਵੀ ਸਮਾਰਟ ਦਾ ਹਿੱਸਾ ਹੀ ਆ। ਹਲਕਾ ਹੀ ਉਹੋ ਜਿਹਾ ਦੱਸਦਾ ਜੀ, ਨਾਲ ਭੱਠੀ ਫੜੀ ਗਈ, ਉਹ ਵੀ ਚਾਲੂ। ਸੋ ਬਸ ਜੋ ਜਿਹੜਾ ਨਹੀਂ ਡਿੱਠਾ ਉਹੀ ਮਿੱਠਾ ਵਾਲੀ ਜਿਹੜੀ ਗੱਲ ਹੈ। ਇਹ ਮੈਂ ਖਬਰ ਸਾਂਝੀ ਕੀਤੀ ਸੀਗੀ ਕੁਝ ਦਿਨ ਪਹਿਲਾਂ, ਉਹਦੇ ਚ ਵਿਸਥਾਰ ਸੀਗਾ ਕਿ ਸਕੂਲ ਦੇ ਵਿੱਚੋਂ ਜਿਹੜੀਆਂ ਭੱਠੀਆਂ ਫੜੀਆਂ ਗਈਆਂ। ਹੁਣ ਜਿਹੜੇ ਸ਼ਰਾਬ ਕੱਢਣ ਵਾਲੇ ਅਗਲੇ ਸੋਚਦੇ ਆ ਸਕੂਲ ਤਾਂ ਬੰਦ ਪਏ ਆ, ਕਿਸੇ ਤਰੀਕੇ ਦੇ ਨਾਲ ਤਾਂ ਇਹਨਾਂ ਨੂੰ ਵਰਤੋਂ ਦੇ ਵਿੱਚ ਲਿਆਈਏ, ਕਿਸੇ ਜਗ੍ਹਾ ਤਾਂ ਜਿਹੜਾ ਜੀ ਉਹ ਵਰਤੋਂ ਦੇ ਵਿੱਚ ਲਿਆਈਏ। ਇਸ ਕਰਕੇ ਉਹ ਭੱਠੀਆਂ ਲਾ ਕੇ ਉੱਥੇ ਸ਼ਰਾਬ ਦੇ ਜਿਹੜੀ ਦੇਸੀ ਕੱਢਣ ਲੱਗ ਗਏ। ਹੁਣ ਜਦੋਂ ਸਰਕਾਰ ਦੇ ਬੰਦੇ ਜਿਹੜੇ ਸਰਕਾਰ ਦਾ ਪਾਰਟ ਹੈ ਉਹ ਜਾਲੀ ਸ਼ਰਾਬ ਦੀਆਂ ਫੈਕਟਰੀਆਂ ਚਲਾਈ ਜਾਂਦੇ ਆ, ਤੇ ਜਿਹੜੇ ਆਮ ਲੋਕ ਨੇ ਉਹ ਕਿਉਂ ਨਹੀਂ ਜਿਹੜਾ ਜੀ ਉਹ ਚਲਾਉਣਗੇ? ਅਗਲੇ ਵੀ ਕਹਿਣਗੇ ਅਸੀਂ ਵੀ 2 ਡਰਮ ਕੱਢ ਕੇ ਜਿਹੜਾ ਵੇਚ ਲਈਏ। ਇੱਥੇ ਤਾਂ ਹਾਲਾਤ ਏਡੇ ਸ਼ਰਾਬ ਵਾਲੇ ਮਾਮਲੇ ਦੇ ਵਿੱਚ ਮਾੜੇ ਬਣੇ ਪਏ ਆ। ਠੇਕੇਦਾਰ ਹੁਣ ਕੀ ਕਰ ਰਹੇ ਆ, ਉਹਨਾਂ ਨੇ ਹਰ ਪਿੰਡ ਦੇ ਵਿੱਚ 2-2 3-3 ਆਪਣੇ ਫੀਲੇ ਰੱਖ ਲਏ ਆ। ਉਹ ਉਹਨਾਂ ਦੇ ਕੋਲੇ ਸਵੇਰ ਨੂੰ 1-1 2-2 ਪੇਟੀਆਂ ਅਧੀਏ ਪਊਏ ਲੱਗਦੇ, ਅਧੀਏ ਪਊਏ ਦੀਆਂ ਦੇ ਆਉਂਦੇ ਆ। ਸ਼ਾਮ ਨੂੰ ਉਹ ਜਿਹੜਾ ਜੀ ਅਗਲੇ ਦਿਨ ਜਾਂ ਜਿਹੜੀ ਉਹਦੀ ਕਲੈਕਸ਼ਨ ਕਰਦੇ ਆ, ਪਹਿਲੀਆਂ ਪੇਟੀਆਂ ਦੇ ਪੈਸੇ ਲੈ ਆਉਂਦੇ ਆ, ਨਵੀਆਂ ਪੇਟੀਆਂ ਜਿਹੜੀਆਂ ਰੱਖ ਆਉਂਦੇ ਆ, ਜਿਹਦੇ ਵਿੱਚੋਂ ਉਹ ਵੇਚਣ ਵਾਲਾ ਜਿਹੜਾ ਉਹ ਆਪਣੇ ਕੋਈ 500-400 ਰੁਪਈਆ ਜਿਹੜਾ ਉਹ ਦਿਹਾੜੀ ਦਾ ਬਣਾ ਲੈਂਦਾ। ਹੁਣ ਠੇਕੇ ਦੇ ਉੱਤੇ ਲੋਕਾਂ ਨੂੰ ਜਾਣ ਦੀ ਜ਼ਰੂਰਤ ਨਹੀਂ ਗੀ। ਜਿਹੜੀ ਘਰ ਡਿਲੀਵਰੀ ਵਾਲੀ ਜਿਹੜੀ ਗੱਲ ਚੱਲਦੀ ਸੀ ਪਹਿਲਾਂ, ਤਾਂ ਇੱਥੇ ਪੰਜਾਬ ਦੇ ਵਿੱਚ ਐਪ ਦੇ ਰਾਹੀਂ ਆਨਲਾਈਨ ਡਿਲੀਵਰੀ ਜਿਹੜਾ ਉਹ ਕੀਤਾ ਜਾ ਰਿਹਾ ਸੀਗਾ, ਜਿਹਦਾ ਰੌਲਾ ਪੈ ਗਿਆ, ਫਿਰ ਉਹ ਨਹੀਂ ਹੋਈ। ਇਹ ਆਨਲਾਈਨ ਨਾਲੋਂ ਵੀ ਕੰਮ ਜਿਹੜਾ ਜੀ ਤਾਂ ਚੁੱਕ ਦਿੱਤਾ ਗਿਆ। ਹੁਣ ਤਾਂ ਘਰੋਂ ਘਰੀ ਜਿਹੜੀ ਆ ਜੀ ਉਹ ਪੇਟੀ ਪਹੁੰਚ ਰਹੀ ਆ, ਤੇ ਉਹ ਫੀਲੇ ਜਿਹੜੇ ਇਹਨਾਂ ਦੇ ਗਾਂ ਵੇਚੀ ਜਾਂਦੇ ਆ, ਉਹ ਚ ਕੀ ਪਾਇਆ ਕੀ ਨਹੀਂ ਪਾਇਆ, ਕਿਹੜੇ ਕੈਮੀਕਲ ਦੇ ਨਾਲ ਜਿਹੜਾ ਜੀ ਉਹ ਕੱਢੀ ਆ, ਕਿਸੇ ਨੂੰ ਕੁਝ ਨਹੀਂ ਪਤਾ। ਇੱਥੇ ਵੱਡੀਆਂ ਫੈਕਟਰੀਆਂ ਖਪਾ ਦਿੱਤੀਆਂ ਗਈਆਂ। ਸ਼ੰਭੂ ਬਾਰਡਰ ਤੋਂ ਫੜੀ ਗਈ, ਰਾਜਪੁਰੇ ਤੋਂ ਫੜੀ ਗਈ, ਮਾਝੇ ਤੋਂ ਫੜੀਆਂ ਗਈਆਂ। ਆ ਹੁਣ ਪਿਛਲੇ ਦਿਨਾਂ ਦੇ ਵਿੱਚ ਪਿੰਡ ਬਾਦਲ, ਉੱਥੋਂ ਵੱਡੀ ਫੈਕਟਰੀ ਜਿਹੜੀ ਉਹ ਫੜੀ ਗਈ, ਉਹਦੇ ਤੇ ਸਿੱਟ ਬਣਾਤੀ। ਉਹ ਸਿੱਟ ਬਣਾ ਕੇ ਇੰਤਜ਼ਾਰ ਕੀਤਾ ਜਾ ਰਿਹਾ ਕਿ ਸਿੱਟ ਜਿਹੜੀ ਆ ਉਹ ਕਿੰਨੇ ਕੁ ਚਿਰ ਦੇ ਵਿੱਚ ਇਹ ਸਭ ਕਾਸੇ ਨੂੰ ਘੱਟੇ ਮਿੱਟੀ 'ਚ ਰੋਲਦੀ ਹੈ। ਬਿਲਕੁਲ ਜੀ, ਬਿਲਕੁਲ ਬੁਰਾ ਹੀ ਹਾਲ ਆ। ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ